पंजाबी रेडियो जो ऐसे सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ, ਦੱਸਦੇ ਨੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕੀ ਕੁਛ ਵਾਪਰਿਆ, ਉਹਨਾਂ ਨਾਲ ਕਰਾਂਗੇ ਗੱਲਬਾਤ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੂੰ ਜੇ ਤੋਂ ਗੁਰਦੀਪ ਸਿੰਘ ਬਿਰਦੀ ਕਲੋਵਸ, ਅਸ਼ਾਨਜੀਤ ਸਿੰਘ ਕਲੋਟੀ ਜੋਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਦੀਪ ਸਿੰਘ ਸਨੋਜੇ, ਜੱਸੀ ਗਿੱਲ ਪਲੰਬਿੰਗ ਵਾਲੇ ਤੇ ਜੱਸੀ ਸਿੱਧੂ ਜੀ ਬੇਕਰਸਫੀਲਡ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਜੀ ਬੇਕਰਸਫੀਲਡ, ਹਰਵਿੰਦਰ ਸਿੰਘ ਸਮਰਾ ਜੋਬਾ ਸਿਟੀ, ਕਸ਼ਮੀਰ ਸਿੰਘ ਜੀ ਸੈਕਰਾਮੈਂਟੋ, ਸਾਊਥ ਪੈਸ ਫਾਰਮੇਸੀ ਵਾਲੇ ਬੇਕਰਸਫੀਲਡ ਤੋਂ ਬਹੁਤ ਇਹਨਾਂ ਦੇ ਧੰਨਵਾਦੀ ਹੈ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਦੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਭਾਰਤ ਚੀਨ ਦੀ। ਇਹਨਾਂ ਦੀ ਸਰਹੱਦ ਜਿਹੜੀ ਸਿੱਕਮ ਵੱਲ ਆ, ਉਧਰ ਬੜਾ ਤਣਾਅ ਹੋਇਆ ਆਪਸ ਵਿੱਚ। ਐਕਚੁਅਲੀ ਜੀ ਇਹ ਭਾਰਤੀ ਫੌਜ ਤੇ ਪੀਪਲਜ਼ ਲਿਬਰੇਸ਼ਨ ਆਰਮੀ ਜਿਹੜੀ ਹੈ ਇਹਦੇ ਜਵਾਨਾਂ ਦੇ ਵਿੱਚ ਹੱਥੋਂ-ਪਾਈ ਹੋ ਗਈ। ਉਦੋਂ ਬਾਅਦ ਸਿੱਕਮ ਦੇ ਇਲਾਕੇ ਦੇ ਵਿੱਚ ਤਣਾਅ ਜਿਹੜਾ ਜੀ ਉਹ ਇਸ ਵੇਲੇ ਬਹੁਤ ਵਧਿਆ ਹੋਇਆ, ਔਰ ਇਸ ਝੜਪ ਤੋਂ ਬਾਅਦ ਚੀਨੀ ਫੌਜੀਆਂ ਨੇ ਜਿਹੜਾ ਸੀਗਾ ਜੀ ਸਰਹੱਦ ਪਾਰ ਕਰਕੇ ਭਾਰਤ ਵਾਲੇ ਪਾਸੇ ਅੰਦਰ ਵੜ ਕੇ ਬੰਕਰ ਜਿਹੜੇ ਸੀਗੇ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਜੀ। ਸਿੱਕਮ ਦੇ ਵਿੱਚ ਡੋਕਾਲਾ ਇਲਾਕੇ ਦੇ ਵਿੱਚ ਲਾਲਟਨ ਚੌਕ ਦੇ ਨੇੜੇ ਇਹ ਜਿਹੜੀ ਹੈ ਘਟਨਾ ਵਾਪਰੀ ਹੈ। PLA ਜਵਾਨ ਜਿਹੜੇ ਸੀਗੇ ਜੀ ਉਹ ਭਾਰਤੀ ਖੇਤਰ ਦੇ ਵਿੱਚ ਦਾਖਲ ਹੋਏ ਤੇ ਫੌਜ ਦੇ 2 ਬੰਕਰਾਂ ਨੂੰ ਨੁਕਸਾਨ ਪਹੁੰਚਾਇਆ। 1962 ਦੇ ਵਿੱਚ ਭਾਰਤ ਚੀਨ ਜੰਗ ਤੋਂ ਬਾਅਦ ਇਹ ਇਲਾਕਾ ਭਾਰਤੀ ਫੌਜ ਤੇ ਜਿਹੜੀ ਇੰਡੋ ਤਿੱਬਤੀਅਨ ਬਾਰਡਰ ਪੁਲਿਸ ਹੈ ਉਹਦੇ ਅਧੀਨ ਹੈ, ਔਰ ਇਸ ਕਮਾਂਦਰੀ ਸਰਹੱਦ ਤੋਂ ਤਕਰੀਬਨ 15 ਕਿਲੋਮੀਟਰ ਦੂਰ ਹੈ ਜੀ ਇਹ ਕੈਂਪ। ਅਸਲ ਕੰਟਰੋਲ ਰੇਖਾ ਦੇ ਉੱਤੇ ਤਣਾਅ ਜਿਹੜਾ ਜੀ ਉਹ ਘਟਾਉਣ ਦੇ ਵਾਸਤੇ ਭਾਰਤੀ ਫੌਜ ਦੇ ਵੱਲੋਂ ਚੀਨ ਨੂੰ ਵਾਰ-ਵਾਰ ਫਲੈਗ ਮੀਟਿੰਗ ਦਾ ਸੱਦਾ ਦਿੱਤਾ ਗਿਆ, ਪਰ ਚਾਈਨਾ ਨੇ ਇਹਦੇ ਤੋਂ ਨਾ ਕਰਤੀ ਜੀ। ਔਰ ਜਿਹੜੇ ਚਾਈਨੀਜ਼ ਅਧਿਕਾਰੀ ਸੀਗੇ ਜੀ ਉਹ ਹੁਣ ਬੈਠਕ ਦੇ ਵਾਸਤੇ ਰਾਜੀ ਜਿਹੜਾ ਜੀ ਉਹ ਹੋਏ ਨੇ, ਔਰ ਜਿੰਨੀ ਦੇਰ ਤੱਕ ਇਹ ਬੈਠਕ ਹੋ ਕੇ ਉਹਦੇ ਵਿੱਚ ਜਿਹੜਾ ਜੀ ਕੋਈ ਫੈਸਲਾ ਨਹੀਂ ਹੋ ਜਾਂਦਾ, ਉਦੋਂ ਤੱਕ ਜਿਹੜੇ ਚੀਨੀ ਫੌਜ ਹੈ ਜੀ ਉਹ ਹੋਰ ਵੀ ਕਾਰਵਾਈ ਜਿਹੜਾ ਜੀ ਇਸ ਪਾਸੇ ਕਰ ਸਕਦੀ ਹੈ, ਜਿਹਨੂੰ ਲੈ ਕੇ ਇਹ ਤਣਾਅ ਜਿਹੜਾ ਜੀ ਉਹ ਬਣਿਆ ਹੋਇਆ। ਔਰ ਜਿਹੜੇ ਚੀਨੀ ਅਧਿਕਾਰੀ ਨੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਭਾਰਤੀ ਸ਼ਰਧਾਲੂ ਜਿਹੜੇ ਕਿ ਕੈਲਾਸ਼ ਮਾਨਸਰੋਵਰ ਦੀ ਯਾਤਰਾ ਦੇ ਉੱਤੇ ਨੇ ਉਹਨਾਂ ਨੂੰ ਤਿੱਬਤ ਦੇ ਵਿੱਚੋਂ ਲੰਘਣ ਦੀ ਆਗਿਆ ਜਿਹੜੀ ਆ ਉਹ ਨਹੀਂ ਦਿੱਤੀ ਜਾਊਗੀ, ਔਰ 23 ਜੂਨ ਤੱਕ ਸ਼ਰਧਾਲੂਆਂ ਨੂੰ ਉਡੀਕ ਦੇ ਵਿੱਚ ਰੱਖਿਆ ਗਿਆ। ਇਸ ਤੋਂ ਬਾਅਦ ਉਹ ਸਿੱਕਮ ਦੀ ਰਾਜਧਾਨੀ ਗੰਗਟੋਕ ਤੋਂ ਜਿਹੜਾ ਜੀ ਉਹ ਪਰਤ ਆਏ। ਇਹ ਇਸ ਤਰ੍ਹਾਂ ਦਾ ਖੇਤਰ ਹੈ ਜੀ ਇੱਕੋ ਇੱਕ ਜਿੱਥੇ ਭਾਰਤ ਤੇ ਚੀਨ ਦੇ ਦਰਮਿਆਨ ਸਰਹੱਦ ਦੀ ਹੱਦਬੰਦੀ ਜਿਹੜੀ ਹੈ ਜੀ ਉਹ ਕੀਤੀ ਗਈ ਆ। ਇਹ ਤਣਾਅ ਜਿਹੜਾ ਜੀ ਉਹ ਲਗਾਤਾਰ ਬਣਿਆ ਹੋਇਆ। ਸੋ ਜਿੰਨੀ ਦੇਰ ਤੱਕ ਦੋਵੇਂ ਮੁਲਕਾਂ ਦੇ ਜਿਹੜੇ ਆ ਜੀ ਅਧਿਕਾਰੀ ਉਹ ਬਹਿ ਨਹੀਂ ਜਾਂਦੇ, ਉਦੋਂ ਤੱਕ ਇਹ ਤਣਾਅ ਬਣਿਆ ਰਹੂਗਾ ਜੀ। ਹਾਂਜੀ, ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਸਰਕਾਰਾਂ ਵੀ ਬਦਲ ਗਈਆਂ ਤੇ ਨਾਲ ਹੋਰ ਬਦਲੀਆਂ ਵੀ ਆ ਜਿਹੜੀਆਂ ਉਹ ਹੋਈ ਜਾਂਦੀਆਂ, ਤੇ ਇਹਨਾਂ ਬਦਲੀਆਂ ਦੇ ਕਾਰਨ ਪੰਜਾਬ ਸਰਕਾਰ ਦੀ ਰਫ਼ਤਾਰ ਸਲੋ ਹੋਈ। ਐਕਚੁਅਲੀ ਰਫ਼ਤਾਰ ਫੜੀ ਹੋਈ ਨਹੀਂ। ਉਹਦਾ ਕਾਰਨ ਜਿਹੜਾ ਜੀ ਪ੍ਰਮੁੱਖ ਇਹ ਆ ਕਿ ਸਰਕਾਰ ਅਜੇ ਵੀ ਬਦਲੀਆਂ ਦੇ ਵਿੱਚ ਉਲਝੀ ਹੋਈ ਆ। ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੋ ਕੇ ਹਟਿਆ, ਇਹਨੂੰ ਫੌਰਨ ਬਾਅਦ 50 ਤੋਂ ਵੱਧ IAS ਤੇ PCS ਅਧਿਕਾਰੀਆਂ ਦੇ ਤਬਾਦਲੇ ਫੇਰ ਕਰ ਦਿੱਤੇ ਗਏ, ਔਰ ਇਹ 100 ਦਿਨਾਂ ਦੇ ਵਿੱਚ ਬੇਸ਼ੱਕ ਸਰਕਾਰ ਇਹ ਕਹਿੰਦੀ ਆ ਕਿ ਉਹਨੇ ਆਹ ਕੰਮ ਕੀਤੇ ਆ, ਪਰ ਰੀਅਲ ਜਿਹੜੀ ਪਿਕਚਰ ਆ ਜੀ ਉਹ ਇਹ ਆ ਕਿ ਸਰਕਾਰ ਕੋਲੋਂ ਅਜੇ ਅਫਸਰ ਜਿਹੜੇ ਆ ਜੀ ਉਹ ਸੂਤ ਨਹੀਂ ਆ ਰਹੇ। ਕਈ ਅਧਿਕਾਰੀ ਇਹੋ ਜਿਹੇ ਨੇ ਜਿਨ੍ਹਾਂ ਦੀਆਂ ਕਈ ਵਾਰ ਬਦਲੀਆਂ ਜਿਹੜੀਆਂ ਜੀ ਇਹਨਾਂ 100 ਦਿਨਾਂ ਦੇ ਵਿੱਚ ਕਰ ਦਿੱਤੀਆਂ ਗਈਆਂ ਨੇ। ਇਹ ਕਿਹਾ ਜਾ ਰਿਹਾ ਜੀ ਕਿ ਕਿਤੇ ਤਾਂ ਜਿਹੜੇ ਮੰਤਰੀ ਨੇ ਜਾਂ ਜਿੱਤੇ ਹੋਏ ਕਾਂਗਰਸੀ ਨੇ ਉਹਨਾਂ ਨੂੰ ਖੁਸ਼ ਕਰਨ ਦੇ ਖਾਤਰ ਵੀ ਜਿਹੜੀਆਂ ਜੀ ਇਹ ਬਦਲੀਆਂ ਕੀਤੀਆਂ ਗਈਆਂ ਨੇ ਉਹ ਖੁਸ਼ ਅਜੇ ਵੀ ਜਿਹੜਾ ਜੀ ਨਹੀਂ ਹੋ ਰਹੇ। ਇੱਕ ਨੂੰ ਇੱਕ ਜਗ੍ਹਾ ਦੇ ਉੱਤੇ ਲਾਇਆ ਜਾਂਦਾ, ਉੱਥੋਂ ਫੇਰ ਬਦਲ ਕੇ ਦੂਜੀ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਲਾ ਦਿੱਤਾ ਜਾਂਦਾ। ਦੂਜਾ ਇਹਦਾ ਜਿਹੜਾ ਵੱਡਾ ਕਾਰਨ ਹੈ ਜੀ ਉਹ ਇਹ ਸਮਝਿਆ ਜਾ ਰਿਹਾ ਹੈ ਕਿ ਮਿਨਿਸਟਰ ਜਿਹੜੇ ਨੇ ਉਹ ਥੋੜ੍ਹੇ ਨੇ, ਬਹੁਤੇ ਜਿਹੜੇ ਅਹਿਮ ਮਹਿਕਮੇ ਆ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣੇ ਹੱਥ ਦੇ ਵਿੱਚ ਰੱਖੇ ਹੋਏ ਆ। ਇਸ ਵਾਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਬਦਲੇ ਰੌਂ ਦੇ ਵਿੱਚ ਨੇ, ਪਹਿਲਾਂ ਵਰਗੇ ਸਰਗਰਮ ਨਹੀਂ ਜਾਪਦੇ। ਆਪਾਂ ਕੱਲ ਵੀ ਗੱਲ ਕੀਤੀ ਸੀਗੀ ਕਿ ਉਹ ਇੱਥੇ ਪੰਜਾਬ ਦੇ ਵਿੱਚ ਤਾਂ ਜਿਹੜੇ ਉਹ ਆਏ ਹੀ ਨਹੀਂ, ਨਾ ਉਹ ਪਟਿਆਲੇ ਦੇ ਵਿੱਚ ਜਿਹੜਾ ਜੀ ਉਹ ਆਏ ਨੇ, ਭਾਵ ਕਿ ਉਹਨਾਂ ਨੇ ਆਪਣੀਆਂ ਸਰਗਰਮੀਆਂ ਬੜੀਆਂ ਸੀਮਤ ਜਿਹੀਆਂ ਕਰ ਲਈਆਂ ਹੋਈਆਂ ਨੇ। ਜਿਹੜੇ ਸਾਰੇ ਮਹਿਕਮੇ ਨੇ ਉਹਨਾਂ ਦੇ ਉੱਤੇ ਉਹਨਾਂ ਦਾ ਕੋਈ ਜਿਹੜਾ ਜੀ ਪ੍ਰਭਾਵ ਅਜੇ ਦਿਸ ਨਹੀਂ ਰਿਹਾ ਜਿਹੋ ਜਿਹਾ ਦਿਸਣਾ ਚਾਹੀਦਾ ਸੀ। ਇਹ ਮਹਿਕਮੇ ਜਿਹੜੇ ਆ ਜੀ ਅਫਸਰਾਂ ਦੇ ਰਹਿਮੋ ਕਰਮ ਦੇ ਉੱਤੇ ਛੱਡੇ ਹੋਏ ਆ।
ਫਿਰ ਅਫਸਰਾਂ ਦੇ ਰਹਿਮੋ ਕਰਮ ਦੇ ਉੱਤੇ ਜਦੋਂ ਕੋਈ ਮਹਿਕਮਾ ਹੋ ਜਾਂਦਾ ਫਿਰ ਉਹਦੀ ਕਾਰਗੁਜ਼ਾਰੀ ਕਿਹੋ ਜਿਹੀ ਹੋ ਸਕਦੀ ਆ ਇਹਦਾ ਅੰਦਾਜ਼ਾ ਸਹੀ ਤੇ ਲਾਇਆ ਜਾ ਸਕਦਾ। ਇਸੇ ਕਰਕੇ ਜਿਹੜੀ ਸਰਕਾਰ ਦੀ ਰਫ਼ਤਾਰ ਹੈ ਉਹ ਤੁਰੀ ਹੋਈ ਨਹੀਂ। ਤੇ ਜਿਹੜੀ ਗੱਲ ਬਾਰ-ਬਾਰ ਆਉਂਦੀ ਹੈ ਕਿ ਲੋਕਾਂ ਨੂੰ ਕਿਉਂ ਨਹੀਂ ਲੱਗਦਾ ਕਿ ਸਰਕਾਰ ਜਿਹੜੀ ਹੈ ਜੀ ਉਹ ਬਦਲੀ ਆ ਪੰਜਾਬ ਦੇ ਵਿੱਚ, ਔਰ ਬਦਲੇ ਹੋਏ ਹਾਲਾਤਾਂ ਦੇ ਵਿੱਚ ਅਫਸਰ ਜਿਹੜੇ ਆ ਉਹ ਠੀਕ ਤਰੀਕੇ ਨਾਲ ਕੰਮ ਕਰਨ ਲੱਗੇ ਨੇ। ਇਹ ਚੀਜ਼ ਦਿਸਦੀ ਜਿਹੜੀ ਹੈ ਜੀ ਉਹ ਨਹੀਂ ਹੈਗੀ। ਕਈ ਅਧਿਕਾਰੀ ਨੇ ਜੀ ਜਿਨ੍ਹਾਂ ਦੇ ਤਬਾਦਲੇ ਜਿਹਨਾਂ ਨੇ ਦੱਸਿਆ ਕਿ ਇੱਕ ਤੋਂ ਵੱਧ ਵਾਰੀ ਜਿਹੜੇ ਆ ਉਹ ਹੋ ਚੁੱਕੇ ਹੋਏ ਆ, ਜਿਹਦੇ ਚ VK ਸਿੰਘ, ਰੋਸ਼ਨ ਸੁੰਕਾਰੀਆ, SR ਲੱਦੜ, ਕਾਹਨ ਸਿੰਘ ਪੰਨੂ, ਅਰੁਣਜੀਤ ਸਿੰਘ, ਇਹ ਇਦਾਂ ਦੇ ਅਧਿਕਾਰੀ ਨੇ ਜੀ ਜਿਨ੍ਹਾਂ ਨੂੰ ਕਈ ਵਾਰੀ ਬਦਲਿਆ ਜਾ ਚੁੱਕਾ। ਤੇ ਕੁਝ ਅਧਿਕਾਰੀ ਇਦਾਂ ਦੇ ਨੇ ਜਿਵੇਂ ਵਿਸ਼ੇਸ਼ ਮੁੱਖ ਸਕੱਤਰ ਹੈ ਜੀ ਮਾਲ ਮਹਿਕਮੇ ਦੇ ਵਿੱਚ ਕਰਨਵੀਰ ਸਿੰਘ, ਇਸ ਤਰ੍ਹਾਂ ਦੇ ਅਧਿਕਾਰੀ ਨੇ ਜਿਹੜੇ ਅਕਾਲੀ ਸਰਕਾਰ ਦੇ ਸਮੇਂ ਇਸ ਵੱਡੇ ਮਹਿਕਮੇ ਦੇ ਉੱਤੇ ਸੀਗੇ ਤੇ ਅੱਜ ਵੀ ਉੱਥੇ ਜਿਹੜਾ ਜੀ ਉਹ ਬੈਠੇ ਹੋਏ ਨੇ। ਇੱਕ ਰਿਪੋਰਟ ਇਹ ਵੀ ਕਹਿੰਦੀ ਹੈ ਕਿ ਸਰਕਾਰ ਨੂੰ ਅਜੇ ਕੰਮਕਾਰ ਵਾਲੇ ਅਫਸਰ ਹੀ ਨਹੀਂ ਲੱਭ ਰਹੇ, ਜਿਹਦੇ ਕਰਕੇ ਪਹਿਲੇ ਅਫਸਰਾਂ ਦੇ ਵਿੱਚੋਂ ਹੀ ਤਬਾਦਲਿਆਂ ਦੇ ਰੂਪ ਦੇ ਵਿੱਚ ਉਹ ਲੱਭ ਰਹੀ ਕਿ ਸ਼ਾਇਦ ਇਹਨੂੰ ਇੱਥੇ ਲਾ ਕੇ ਐਡਜਸਟ ਕਰ ਲਈਏ, ਇਹਨੂੰ ਇੱਥੇ ਲਾ ਕੇ, ਪਰ ਉਹ ਐਡਜਸਟਮੈਂਟ ਜਿਹੜੀ ਹੈ ਜੀ ਉਹ ਕਾਮਯਾਬ ਨਹੀਂ ਹੋ ਰਹੀ। ਹਜੇ ਐਕਸਪੈਰੀਮੈਂਟ ਹੀ ਨੇ ਮੁੱਕੇ, ਪਹਿਲਾਂ ਤਾਂ ਬੜੀਆਂ ਬੜਕਾਂ ਮਾਰਦੇ ਸੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਹਰਮੰਦਰ ਸਾਹਿਬ ਦੇ ਵਿੱਚ ਜੋ ਲੰਗਰ ਬਣਦਾ ਆ ਉਹ ਸੋਲਰ ਪਾਵਰ ਤੋਂ ਤਿਆਰ ਹੋਵੇਗਾ। ਬਿਲਕੁਲ ਜੀ, ਇਹ ਸ਼੍ਰੀ ਗੁਰੂ ਰਾਮਦਾਸ ਲੰਗਰ ਦੇ ਵਿੱਚ ਜਿਹੜਾ ਜੀ ਹੁਣ ਜਿਹੜਾ ਜੀ ਇਹ ਸੋਲਰ ਦੇ ਨਾਲ ਭਾਫ ਦੇ ਰਾਹੀਂ ਲੰਗਰ ਤਿਆਰ ਕਰਨ ਦੀ ਜਿਹੜੀ ਉਹ ਯੋਜਨਾ ਹੈ। ਇਹਦੇ ਨਾਲ ਪੋਲਿਊਸ਼ਨ ਜਿਹੜਾ ਉਹ ਇੱਥੇ ਘਟੂਗਾ ਔਰ ਗੈਸ ਸਿਲੰਡਰ ਜਿਹੜੇ ਮਹਿੰਗੇ ਵੀ ਹੋ ਰਹੇ ਨੇ ਉਹਦੀ ਵਰਤੋਂ ਵੀ ਜਿਹੜੀ ਹੈ ਜੀ ਉਹ ਘੱਟ ਹੋਊਗੀ। ਪੇਡਾ ਜਿਹੜੀ ਐਨਰਜੀ ਡਿਪਾਰਟਮੈਂਟ ਹੈ ਜੀ, ਇਹਦੇ ਡਾਇਰੈਕਟਰ ਜਿਹੜੇ ਨੇ ਉਹਨਾਂ ਦੀ ਟੀਮ ਨੇ ਇੱਥੇ ਸ਼੍ਰੀ ਗੁਰੂ ਰਾਮਦਾਸ ਲੰਗਰ ਦੀ ਇਮਾਰਤ ਜਿਹੜੀ ਹੈ ਜੀ ਉਹਦੇ ਉੱਤੇ ਸੋਲਰ ਊਰਜਾ ਪਲਾਂਟ ਲਾਉਣ ਸੰਬੰਧੀ ਜਿਹੜੀ ਸਥਿਤੀ ਆ ਉਹਦਾ ਜਾਇਜ਼ਾ ਲਿਆ ਗਿਆ। ਇਹਦੇ ਉੱਤੇ 1.5 ਕਰੋੜ ਰੁਪਈਆ ਖਰਚ ਆਊਗਾ ਔਰ ਇਹਦੇ ਨਾਲ 55 ਗੈਸ ਸਿਲੰਡਰਾਂ ਦੀ ਬਚਤ ਜਿਹੜੀ ਹੈ ਜੀ ਉਹ ਹੋਊਗੀ ਔਰ ਨਿਰਸੰਦੇਹ ਜਿਹੜਾ ਪੋਲਿਊਸ਼ਨ ਹੈ ਉਹ ਵੀ ਜਿਹੜਾ ਜੀ ਉਹ ਘਟੂਗਾ। ਜਦੋਂ ਪੋਲਿਊਸ਼ਨ ਜਿਹੜਾ ਜੀ ਉਹ ਘੱਟ ਹੋਊਗਾ ਤੇ ਜਿਹੜਾ ਦਰਬਾਰ ਸਾਹਿਬ ਦੇ ਆਲੇ ਦੁਆਲੇ ਪੋਲਿਊਸ਼ਨ ਚੱਲਦਾ ਰੀਲਾ ਦੀ ਜਿਹਦਾ ਜ਼ਿਕਰ ਬੜੀ ਵਾਰੀ ਛਿੜਦਾ, ਉਹਦੇ ਵਿੱਚ ਵੀ ਜਿਹੜਾ ਜੀ ਕਿਤੇ ਨਾ ਕਿਤੇ ਕਮੀ ਜਿਹੜੀ ਆ ਉਹ ਆਊਗੀ। ਜਿਹੜੇ ਪੇਡਾ ਦੇ ਅਧਿਕਾਰੀ ਨੇ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹਦੀ ਪੂਰੀ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਗਈ ਹੈ ਤੇ ਉਹਨਾਂ ਨੇ ਇਹਦੇ ਉੱਤੇ ਸਹੀ ਵੀ ਜਿਹੜੀ ਹੈ ਜੀ ਉਹ ਪਾ ਦਿੱਤੀ ਹੈ। ਜਿਹੜਾ 1.5 ਕਰੋੜ ਰੁਪਈਆ ਲੱਗਣਾ ਇਸ ਪਲਾਂਟ ਦੇ ਉੱਤੇ ਇਹਦੀ ਐਨਪਾਰ ਗਰੁੱਪ ਮੁੰਬਈ ਦੇ ਵੱਲੋਂ ਸੇਵਾ ਜਿਹੜੀ ਹੈ ਜੀ ਉਹ ਲਈ ਗਈ ਆ। ਉਹ ਪੇਡਾ ਨੂੰ ਇਹ ਪੈਸੇ ਦੇਣਗੇ ਤੇ ਪੇਡਾ ਅੱਗੋਂ ਜਿਹੜਾ ਜੀ ਇਹ ਸੋਲਰ ਪਲਾਂਟ ਲਾਊਗਾ, ਭਾਵ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਦੇਣਗੇ, ਪੇਡਾ ਨੂੰ ਦੇਣਗੇ। ਇਹ ਉਹਨਾਂ ਦੀ ਕੋਸ਼ਿਸ਼ ਦੇ ਨਾਲ ਹੀ ਜਿਹੜਾ ਜੀ ਸੋਲਰ ਪਲਾਂਟ ਜਿਹੜਾ ਲਾਇਆ ਜਾ ਰਿਹਾ ਔਰ ਜੇ ਬੱਦਲਵਾਲੀ ਜਾਂ ਧੁੰਦ ਵਗੈਰਾ ਹੁੰਦੀ ਆ ਤਾਂ ਫਿਰ ਇਹ ਜਿਹੜੀ ਪਲਾਂਟ ਆ ਜੀ ਇੱਥੇ LPG ਗੈਸ ਤੇ ਤੇਲ ਦੀ ਵਰਤੋਂ ਜਿਹੜੀ ਆ ਉਹ ਹੋ ਸਕਦੀ ਆ। ਵੈਸੇ ਪ੍ਰੋਜੈਕਟ ਬਹੁਤ ਵਧੀਆ ਜੀ, ਇਹ ਤਾਂ ਪ੍ਰਾਈਵੇਟ ਕੰਪਨੀ ਆ ਜਿਹਨੇ ਸੇਵਾ ਭਾਵ ਦੇ ਵਜੋਂ ਇਹਨੂੰ ਜਿਹੜਾ ਜੀ ਉਹ ਲੈ ਲਿਆ, ਨਹੀਂ ਤਾਂ 1.5 ਕਰੋੜ ਰੁਪਈਆ ਤਾਂ ਪੀਨਟ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਸਤੇ। ਜਿੰਨੀਆਂ ਜਿਹੜੀਆਂ ਇਮਾਰਤਾਂ ਨੇ ਚਾਹੇ ਉਹ ਸਰਾਂ ਹੋਣ ਤੇ ਚਾਹੇ ਦੂਜੀਆਂ ਇਮਾਰਤਾਂ ਹੋਣ, ਜੇ ਉਹਨਾਂ ਦੇ ਉੱਤੇ ਸੋਲਰ ਜਿਹੜਾ ਜੀ ਸਿਸਟਮ ਲਾਇਆ ਜਾਵੇ ਤਾਂ ਬਹੁਤ ਸਾਰੀ ਬਿਜਲੀ ਜਿਹੜੀ ਆ ਉਹ ਬਚਾਈ ਜਾ ਸਕਦੀ ਆ ਉੱਥੇ ਇਹ ਨਵੀਂ ਤਕਨੀਕ ਦੇ ਨਾਲ। ਵੈਸੇ ਇੱਕ ਪੱਖੋਂ ਇਹ ਚੰਗਾ ਹੈ ਕਿ ਪੰਜਾਬ ਦੇ ਵਿੱਚ ਥੋੜ੍ਹੀ ਜਿਹੀ ਤਾਂ ਅਵੇਅਰਨੈਸ ਜਿਹੜੀ ਹੈ ਜੀ ਉਹ ਆਈ ਆ। ਜਿਹੜੇ ਨਵੇਂ ਘਰ ਵਗੈਰਾ ਬਣਦੇ ਨੇ ਉਹਨਾਂ ਦੇ ਉੱਤੇ ਵੀ ਤੁਸੀਂ ਅਕਸਰ ਹੁਣ ਜਿਹੜੇ ਆ ਇਹ ਸੋਲਰ ਦੇ ਪਲਾਂਟ ਲੱਗੇ ਹੋਏ ਦੇਖਦੇ ਹੋ ਕਿ ਕੁਝ ਚੀਜ਼ਾਂ ਤਾਂ ਜਿਹੜੀਆਂ ਜੀ ਕੁਝ ਲਾਈਟਾਂ ਪੱਖੇ ਜਿਹੜਾ ਨੇ ਉਹ ਲੋਕ ਆਪਣੇ ਤਰੀਕੇ ਦੇ ਨਾਲ ਜਿਹੜਾ ਉਹ ਚਲਾਉਣ ਲੱਗੇ ਨੇ। ਇਹ ਕਿਹਾ ਜਾ ਰਿਹਾ ਜੀ ਕਿ ਜਿਸ ਕਿਸਮ ਦੇ ਨਾਲ ਸੋਲਰ ਦੇ ਉੱਤੇ ਸਬਸਿਡੀ ਵਗੈਰਾ ਮਿਲਦੀ ਆ ਜਾਂ ਲੋਕਾਂ 'ਚ ਅਵੇਅਰਨੈਸ ਆ ਰਹੀ ਆ, ਇਹਦਾ ਅਸਲ ਫਾਇਦਾ ਅਗਲੇ 5-4 ਸਾਲਾਂ ਦੇ ਦੌਰਾਨ ਜਿਹੜਾ ਉਹ ਵੇਖਣ ਨੂੰ ਜ਼ਰੂਰ ਮਿਲੂਗਾ। ਚਲੋ ਜੀ, ਦੇਰ ਆਏ ਦਰੁਸਤ ਹੈ, ਬਹੁਤ ਪਹਿਲਾਂ ਵੀ ਲੱਗਣਾ ਚਾਹੀਦਾ ਸੀ ਇੱਥੇ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਮਜੀਠੀਆ ਤੇ ਕੈਰੋਂ ਦੇ ਹੈਲੀਕਾਪਟਰ ਦੇ ਗੇੜਿਆਂ ਦੀ। ਇਹਨਾਂ ਦੇ ਗੇੜਿਆਂ ਨੇ ਖਜ਼ਾਨੇ ਨੂੰ ਗੇੜੇ ਦਿੱਤੇ। ਬਿਲਕੁਲ ਜੀ, ਐਕਚੁਅਲੀ ਪਹਿਲਾਂ ਚਰਚਾ ਜਿਹੜਾ ਜੀ ਕੁਝ ਕਾਰਾਂ ਦਾ ਬੜਾ ਚੱਲਦਾ ਰਿਹਾ ਜਿਹਦੇ ਵਿੱਚ ਇੱਕ ਕੁਹਾੜ ਸਾਹਿਬ ਨੇ ਜੀ ਔਰ ਇੱਕ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਹਿਲਾਂ ਹੁੰਦੇ ਸੀ ਉਹਨਾਂ ਦੀ ਕਾਰ ਦਾ ਬੜਾ ਚਰਚਾ ਸੀ ਕਿ ਇਹ ਕਾਰ ਅਸਲ ਦੇ ਵਿੱਚ ਚੱਲਦੀ ਕਿੰਨੀ ਆ, ਵੀ ਜੇ 24 ਘੰਟੇ ਵੀ ਚੱਲੀ ਜਾਵੇ ਤੇ ਇੰਨਾ ਤੇਲ ਨਹੀਂ ਖਾ ਸਕਦੀ ਜਿੰਨੇ ਤੇਲ ਦੇ ਪੈਸੇ ਜਿਹੜੇ ਆ ਜੀ ਉਹ ਲੈਂਦੇ ਰਹੇ ਨੇ। ਹੁਣ ਜਿਹੜੀ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਜਾਣਕਾਰੀ ਜਿਹੜੀ ਨਿਕਲ ਰਹੀ ਆ ਜੀ ਉਹਦੇ ਮੁਤਾਬਕ 2 ਬੰਦੇ ਇੱਦਾਂ ਦੇ ਰਹੇ ਨੇ ਜੀ ਪਿਛਲੀ ਸਰਕਾਰ ਦੇ ਵਿੱਚ ਜਿਨ੍ਹਾਂ ਨੇ ਲੋਕਲ ਜਿਹੜੀ ਟੈਕਸੀ ਆ ਜੀ ਉਹਦੇ ਵਾਂਗੂ ਹੈਲੀਕਾਪਟਰ ਨੂੰ ਵਰਤਿਆ
2-3 ਤਰੀਕੇ ਦੇ ਨਾਲ ਖਜ਼ਾਨੇ ਨੂੰ ਜਿਹੜਾ ਜੀ ਉਹ ਰਗੜਾ ਲਾਇਆ ਗਿਆ। ਇਹ ਜਿਹੜਾ ਹੈਲੀਕਾਪਟਰ ਸੀਗੇ ਜੀ, ਇਹ 5 ਕੰਪਨੀਆਂ ਤੋਂ ਸਮੇਂ-ਸਮੇਂ ਤੇ ਕਿਰਾਏ ਦੇ ਉੱਤੇ ਲਏ ਜਾਂਦੇ ਰਹੇ ਔਰ ਇਹਦੇ ਲਈ ਕੋਈ ਟੈਂਡਰ ਜਾਰੀ ਨਹੀਂ ਕੀਤਾ ਗਿਆ। ਭਾਵ ਕਿ ਕੰਪਨੀਆਂ ਦੇ ਨਾਲ ਕੋਈ ਗੰਢ ਸੰਡ ਜਿਹੜੀ ਜੀ ਉਹ ਹੋਊਗੀ ਕਿ ਕਿੰਨੇ ਦਾ ਬਿੱਲ ਦੇਣਾ ਤੇ ਕਿੰਨਾ ਜਿਹੜਾ ਜੀ ਉਹ ਖਰਚਾ ਹੋਣਾ, ਤਾਂ ਹੀ ਕਰਕੇ ਆਪਣੀਆਂ ਮਨਪਸੰਦ ਕੰਪਨੀਆਂ ਜਿਹੜੀਆਂ ਸੀ ਉਹ ਚੁਣ ਲਈਆਂ ਗਈਆਂ। ਸਰਕਾਰੀ ਤੌਰ ਦੇ ਉੱਤੇ ਇਹ ਤਰੀਕਾ ਹੀ ਗਲਤ ਹੈ। ਉਹਦੇ ਲਈ ਤਾਂ ਟੈਂਡਰ ਦੇਣਾ ਹੁੰਦਾ, ਜਿਹੜੀ ਕੰਪਨੀ ਘੱਟ ਰੇਟਾਂ ਦੇ ਉੱਤੇ ਦਊਗੀ ਜੀ ਉਹ ਵਰਤਣਾ ਹੁੰਦਾ। ਪਰ ਇਹ 5 ਹੈਲੀਕਾਪਟਰ ਕੰਪਨੀਆਂ ਤੋਂ ਸਮੇਂ-ਸਮੇਂ ਤੇ ਜਿਹੜੇ ਸੀਗੇ ਜੀ ਇਹ ਹੈਲੀਕਾਪਟਰ ਵਰਤੇ ਗਏ। 13-14 ਤੋਂ ਜੁਲਾਈ 16 ਤੱਕ ਜਿਹੜਾ 5 ਹੈਲੀਕਾਪਟਰਾਂ ਦਾ ਸਭ ਤੋਂ ਵੱਧ ਨਜ਼ਾਰਾ ਜਿਹੜਾ ਸੀਗਾ ਜੀ ਬਿਕਰਮ ਸਿੰਘ ਮਜੀਠੀਆ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੁੱਟਿਆ। ਔਰ ਜਿਹੜੀ RTI ਹੈ ਜੀ ਉਹਦੇ ਤਹਿਤ ਖੁਰਾਕ ਤੇ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਹੈਲੀਕਾਪਟਰ ਦੇ ਉੱਤੇ ਦਿੱਲੀ ਤੇ ਚੰਡੀਗੜ੍ਹ ਦੇ ਜ਼ਿਆਦਾ ਗੇੜੇ ਲਾਏ। ਉਹ 53 ਘੰਟੇ ਹਵਾ 'ਚ ਰਹੇ। ਬਿਕਰਮ ਸਿੰਘ ਮਜੀਠੀਆ ਜਿਹੜੇ ਸੀਗੇ ਜੀ ਉਹਨਾਂ ਨੇ 22 ਘੰਟੇ ਜਿਹੜੀ ਸੀਗੀ ਇਹ ਹੈਲੀਕਾਪਟਰ ਦੀ ਵਰਤੋਂ ਕੀਤੀ। ਵਜ਼ੀਰਾਂ ਵਾਸਤੇ ਵਰਤੇ ਗਏ ਇਹਨਾਂ ਹੈਲੀਕਾਪਟਰਾਂ ਦਾ ਤਕਰੀਬਨ 3.25 ਸਾਲਾਂ ਦੇ ਦੌਰਾਨ 25 ਕਰੋੜ ਰੁਪਈਆ ਕਿਰਾਇਆ ਜਿਹੜਾ ਸੀਗਾ ਜੀ ਉਹ ਦਿੱਤਾ ਗਿਆ। ਜਿਹੜਾ 1112 ਘੰਟੇ ਅਸਮਾਨ ਦੇ ਵਿੱਚ ਜਿਹੜਾ ਜੀ ਉੱਡਦੇ ਰਹੇ। ਜਿਹੜਾ ਅਕਾਊਂਟੈਂਟ ਜਨਰਲ ਹੈ ਉਹਦੇ ਵੱਲੋਂ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਜਿਹੜੇ ਕੀਤਾ ਗਿਆ ਆਡਿਟ ਹੈ ਇਹਦੇ ਵਿੱਚ ਉਡਾਨਾਂ ਦੇ ਉੱਤੇ ਇਤਰਾਜ਼ ਵੀ ਕੀਤੇ ਗਏ। ਪੰਜਾਬ ਸਰਕਾਰ ਨੇ ਨਵੰਬਰ 12 ਦੇ ਵਿੱਚ 38 ਕਰੋੜ 13 ਲੱਖ ਰੁਪਈਏ ਦੇ ਵਿੱਚ ਆਪਣਾ ਸਰਕਾਰੀ ਹੈਲੀਕਾਪਟਰ ਬੈਲ 429 ਖਰੀਦਿਆ ਸੀਗਾ, ਜਿਹਦੀ ਪਿਛਲੇ 3.25 ਸਾਲਾਂ ਦੇ ਦੌਰਾਨ 1532 ਘੰਟੇ ਵਰਤੋਂ ਜਿਹੜੀ ਆ ਉਹ ਹੋਈ ਆ। ਸਰਕਾਰੀ ਤੇ ਪ੍ਰਾਈਵੇਟ ਹੈਲੀਕਾਪਟਰ ਦੀਆਂ ਜਿਹੜੀਆਂ ਉਡਾਣਾਂ ਸੀਗੀਆਂ ਜੀ ਇਹ ਤਕਰੀਬਨ ਜੇ ਕੈਲਕੂਲੇਟ ਸਾਰਾ ਹੋਵੇ ਤਾਂ ਰੋਜ਼ 2.25 ਘੰਟੇ ਹੈਲੀਕਾਪਟਰ ਦੀ ਜਿਹੜੀ ਹੈ ਜੀ ਉਹ ਵਰਤੋਂ ਕੀਤੀ ਗਈ ਆ। ਗੱਠਜੋੜ ਸਰਕਾਰ ਦੇ ਦੌਰਾਨ 1 ਅਪ੍ਰੈਲ 2007 ਤੋਂ 31 ਮਾਰਚ 17 ਤੱਕ ਪ੍ਰਾਈਵੇਟ ਹੈਲੀਕਾਪਟਰਾਂ ਦੇ ਭਾੜੇ ਦੇ ਉੱਤੇ 117 ਕਰੋੜ ਰੁਪਏ ਖਰਚੇ ਗਏ। ਆਡਿਟ ਮਹਿਕਮਾ ਇਹ ਕਹਿੰਦਾ ਕਿ ਤੁਸੀਂ 38 ਕਰੋੜ ਦਾ ਇੱਕ ਹੈਲੀਕਾਪਟਰ ਲਿਆ, 117 ਕਰੋੜ ਰੁਪਏ ਤੁਸੀਂ ਫੇਰ ਖਰਚ ਰਹੇ ਹੋ ਹੈਲੀਕਾਪਟਰਾਂ ਦੇ ਕਿਰਾਏ ਦੇ ਉੱਤੇ। ਇਦੋਂ ਇੱਕ ਹੈਲੀਕਾਪਟਰ ਹੋਰ ਲੈ ਲੈਂਦੇ ਤੇ ਇਹ ਮਾਮਲਾ ਜਿਹੜਾ ਸੀਗਾ ਜੀ ਉਹ ਸਸਤਾ ਪੈਣਾ ਸੀ। ਫੇਰ ਸ਼ਾਇਦ ਕੰਪਨੀਆਂ ਜਿਹੜੀਆਂ ਰਜਾਈਆਂ ਗਈਆਂ ਨੇ ਉਹ ਜਿਹੜੀਆਂ ਉਹ ਨਾ ਰਜਾਈਆਂ ਜਾਂਦੀਆਂ। ਮੌਜੂਦਾ ਸਰਕਾਰ ਕਿੰਨਾ ਹੈਲੀਕਾਪਟਰ ਜਿਹੜਾ ਜੀ ਉਹ ਵਰਤ ਰਹੀ ਆ ਇਹਦੇ ਬਾਰੇ ਮਹਿਕਮਾ ਕੋਈ ਅਜੇ ਜਾਣਕਾਰੀ ਜਿਹੜੀ ਨਹੀਂ ਦੇ ਰਿਹਾ। ਜਦੋਂ ਇਹ ਸਰਕਾਰ ਬਣੀ ਸੀ ਉਹਨੇ ਇਹ ਗੱਲ ਆਖੀ ਸੀ ਉਹ ਹੈਲੀਕਾਪਟਰ ਦੀ ਵਰਤੋਂ ਜਿਹੜੀ ਹੈ ਜੀ ਬਹੁਤ ਘੱਟ ਕਰਨਗੇ। ਉਂਝ ਵੈਸੇ ਕੈਪਟਨ ਅਮਰਿੰਦਰ ਸਿੰਘ ਹੋਰੀ ਕਿਤੇ ਜਾ ਹੀ ਨਹੀਂ ਰਹੇ। ਸ਼ਾਇਦ ਹੋ ਸਕਦਾ ਜੀ ਇਹ ਖਰਚਾ ਘਟਾਉਣ ਦੇ ਕਰਕੇ ਹੋਵੇ ਕਿ ਉਹ ਪੰਜਾਬ 'ਚ ਆ ਹੀ ਨਹੀਂ ਰਹੇ, ਚੰਡੀਗੜ੍ਹ ਹੀ ਬੈਠੇ ਨੇ ਜਾਂ ਸ਼ਿਮਲੇ ਚਲੇ ਜਾਂਦੇ ਨੇ ਜਾਂ ਦਿੱਲੀ 'ਚ। ਬਿਲਕੁਲ ਜੀ, ਉਹ ਤਾਂ ਕਾਰ ਦਾ ਤੇਲ ਵੀ ਬਚਾ ਰਹੇ ਆ, ਬਹੁਤ ਬੱਚਤ ਕਰ ਰਹੇ ਆ। ਤੇ ਅੱਗੇ ਆਪਾਂ ਇੰਦਰਜੀਤ ਦੀ ਗੱਲ ਕਰਦੇ ਹਾਂ ਕਿ ਉਸ ਦਾ ਰਿਮਾਂਡ ਤੇ ਖਤਮ ਹੋ ਗਿਆ ਤੇ ਉਸ ਤੋਂ ਅੱਗੇ ਕੀ ਹੋਇਆ ਉਹਨੂੰ? ਐਕਚੁਅਲੀ ਬਹੁਤੇ ਜਿਹੜੇ ਖੁਲਾਸੇ ਨੇ ਉਹ ਕੀਤੇ ਨਹੀਂ STF ਨੇ। ਇਹਦਾ ਰਿਮਾਂਡ ਜਿਹੜਾ ਜੀ ਉਹ ਖਤਮ ਹੋ ਗਿਆ ਔਰ ਨਸ਼ਾ ਤਸਕਰਾਂ ਦੀ ਮਦਦ ਦੇ 2 ਸ਼ੇਡ ਗ੍ਰਿਫਤਾਰ ਕੀਤੇ ਗਏ। CIA ਸਟਾਫ ਦੇ ਇੰਸਪੈਕਟਰ ਇੰਦਰਜੀਤ ਸਿੰਘ ਤੇ ਉਹਦਾ ਦਲਾਲ ਜਿਹੜਾ ਸੀਗਾ ਸਾਹਿਬ ਸਿੰਘ ਉਰਫ ਸਾਬਾ ਪੱਟੀ ਦਾ ਜਿਹੜਾ ਰਹਿਣ ਵਾਲਾ ਸੀਗਾ। ਇਹਨਾਂ ਨੂੰ ਮੁਹੱਲੀ ਦੀ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਪੇਸ਼ ਕੀਤਾ ਗਿਆ। ਇਹਨਾਂ ਦੋਨਾਂ ਨੂੰ ਜਿਹੜਾ ਜੀ 14 ਦਿਨ ਦੀ ਨਿਆਇਕ ਹਿਰਾਸਤ ਜਿਹੜੀ ਹੈ ਜੀ ਉਹਦੇ ਵਿੱਚ ਭੇਜ ਦਿੱਤਾ ਗਿਆ। ਇਹਨਾਂ ਦੋਨਾਂ ਦਾ ਮੈਡੀਕਲ ਜਿਹੜਾ ਸੀਗਾ ਉਹ ਕਰਵਾਇਆ ਗਿਆ। ਇਹਦੇ ਵਿੱਚ ਇੰਨਾ ਹੈ ਜੀ ਕਿ ਇੱਕ ਹੋਰ ਧਾਰਾ ਜਿਹੜੀ ਹੈ ਜੀ ਉਹਦੇ ਵਿੱਚ ਵਾਧਾ ਕੀਤਾ ਗਿਆ ਕਿ ਐਕਸਟੋਰਸ਼ਨ ਦਾ। ਇਹ ਕਿਹਾ ਗਿਆ ਜੀ ਕਿ ਜਿਹੜਾ ਇੰਦਰਜੀਤ ਸਿੰਘ ਸੀਗਾ ਇਹ ਜਦੋਂ ਕਿਸੇ ਨੂੰ ਫਸਾ ਲੈਂਦਾ ਸੀਗਾ ਤਾਂ ਉਹਦੇ ਵਿੱਚ ਫਿਰ ਉਹਦੀ ਜਿਹੜੀ ਪ੍ਰਾਪਰਟੀ ਵਗੈਰਾ ਸੀਗੀ ਉਹ ਆਪਣੇ ਕਿਸੇ ਨੇੜੇ ਤੇੜੇ ਵਾਲਿਆਂ ਦੇ ਨਾਂ ਕਰਾ ਦਿੰਦਾ ਸੀਗਾ। ਉਹਦੇ ਨਾਂ ਕਰਵਾ ਕੇ ਫਿਰ ਅੱਗੋਂ ਜਿਹੜਾ ਜੀ ਉਹ ਵੇਚ ਦਿੰਦਾ ਸੀਗਾ। ਇਸ ਕਰਕੇ ਇਹਦੇ ਵਿੱਚ ਐਕਸਟੋਰਸ਼ਨ ਦੀ ਜਿਹੜੀ ਧਾਰਾ ਆ ਉਹਨੂੰ ਐਡ ਕੀਤਾ ਗਿਆ। ਇੱਥੇ STF ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਹੀ ਕੱਲ ਪਟਿਆਲੇ ਦੇ ਵਿੱਚ ਸਨ। ਇੱਥੇ ਜਿਹੜੀ ਪ੍ਰੈਸ ਕਾਨਫਰੰਸ ਸੀਗੀ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਜਿਹੜੀ ਆ ਜੀ ਆਖੀ ਆ ਕਿ ਜਿਹੜਾ ਵੀ ਕੋਈ ਹੋਇਆ ਜੀ, ਜਿਹੜੇ ਵੱਡੇ ਪੱਧਰ ਦੇ ਉੱਤੇ ਵੀ ਹੋਇਆ, ਕੋਈ ਸਰਕਾਰੀ ਨੌਕਰੀ ਤੇ ਆ ਜਾਂ ਪੁਲਿਸ ਦੇ ਵਿੱਚ ਆ, ਕਿਸੇ ਨੂੰ ਵੀ ਜਿਹੜਾ ਉਹ ਬਖਸ਼ਿਆ ਨਹੀਂ ਜਾਊਗਾ। ਵੈਸੇ ਇਹ ਜਿਹੜੇ ਇੰਦਰਜੀਤ ਸਿੰਘ ਵਾਲੇ ਮਾਮਲੇ ਦੇ ਵਿੱਚ ਜਿਹੜੀ STF ਆ ਉਹ ਅਜੇ ਕਿਸੇ ਕਿਸਮ ਦਾ ਖੁਲਾਸਾ ਕਰਨ ਤੋਂ ਜਿਹੜੀ ਆਨਾਕਾਨੀ ਕਰ ਰਹੀ ਹੈ। ਦੇਖਦੇ ਹਾਂ ਕਿ ਅੱਗੋਂ ਜਿਹੜਾ ਜੀ ਆਉਂਦੇ ਦਿਨਾਂ ਦੇ ਦੌਰਾਨ ਇਹ ਜਿਹੜੀ STF ਹੈ ਉਹ ਕੀ ਕਰਦੀ ਹੈ। ਇਹ ਵੀ ਕਿਹਾ ਜਾ ਰਿਹਾ ਜੀ ਕਿ ਅਫਸਰਾਂ ਦੇ ਵਿੱਚ ਜਿਹੜਾ ਜੀ ਇਹ ਡਰ ਹੈ ਇਸ ਗੱਲੋਂ ਕਿ ਇੰਦਰਜੀਤ ਦੇ ਕੀਤੇ ਗਏ ਜਿਹੜੇ ਖੁਲਾਸੇ ਨੇ ਉਹਨਾਂ ਦੀ ਵਜ੍ਹਾ ਕਰਕੇ ਕੁਝ ਹੋਰ ਜਿਹੜੇ ਅਫਸਰ ਨੇ ਉਹਨਾਂ ਦੇ ਉੱਤੇ ਇਹ ਗਾਜ ਡਿੱਗ ਸਕਦੀ ਹੈ, ਜਿਹਦੇ ਕਰਕੇ ਅਜੇ ਬਹੁਤਾ ਕੁਝ ਜਿਹੜਾ ਜੀ ਉਹ STF
ਦੱਸ ਨਹੀਂ ਰਹੀ, ਕੋਈ ਖੁਲਾਸਾ ਜਿਹੜਾ ਜੀ ਆਫੀਸ਼ੀਅਲੀ ਤੌਰ ਦੇ ਉੱਤੇ ਨਹੀਂ ਕਰ ਰਹੀ। ਬਿਲਕੁਲ ਜੀ, ਇਕੱਲੇ ਆਫਿਸਰਾਂ ਦੇ ਉੱਤੇ ਨਹੀਂ, ਕੁਝ ਕੁ ਲੀਡਰਾਂ ਦੇ ਉੱਤੇ ਵੀ ਗਾਜ ਡਿੱਗ ਸਕਦੀ ਹੈ ਜੇ ਚੰਗੀ ਤਰ੍ਹਾਂ ਉਸ ਦੀ ਘੋਖ ਪੜਤਾਲ ਕੀਤੀ ਜਾਵੇ। ਅੱਛਾ ਜੀ, ਮੇਰਾ ਸਵਾਲ ਸੀਗਾ ਕਿ ਜਿਸ ਤਰ੍ਹਾਂ ਸਕੂਲ ਆ, ਕਾਲਜ ਆ, ਇਹਨਾਂ ਦੀ ਯੂਨੀਵਰਸਿਟੀਆਂ ਆ, ਇਹਨਾਂ ਦੇ ਹਾਲਾਤ ਬੜੇ ਖਰਾਬ ਆ, ਅਤੇ ਜੇ ਹੁਣ ਸਰਕਾਰੀ ਕਾਲਜਾਂ ਦੀ ਜੇ ਗੱਲ ਕਰੀਏ ਤਾਂ ਇਹਨਾਂ ਦੀਆਂ ਲਾਇਬ੍ਰੇਰੀਆਂ, ਇਹਦੇ ਵਿੱਚ ਬੁੱਕਾਂ ਨੂੰ ਸਿਉਂਕ ਲੱਗੀ ਹੋਈ ਹੈ। ਬਿਲਕੁਲ ਜੀ, ਉਹਦਾ ਕਾਰਨ ਜਿਹੜਾ ਇਹ ਹੈ ਕਿ ਜਿਵੇਂ ਜਿਵੇਂ ਲਾਇਬ੍ਰੇਰੀਆਂ ਦੇ ਵਿੱਚ ਸਟਾਫ ਜਿਹੜਾ ਜੀ ਉਹ ਰਿਟਾਇਰ ਹੁੰਦਾ ਗਿਆ, ਨਵਾਂ ਸਟਾਫ ਜਿਹੜਾ ਉਹ ਹਾਇਰ ਹੀ ਨਹੀਂ ਕੀਤਾ। ਇਹ ਥਾਂ ਥਾਂ ਦੇ ਉੱਤੇ ਆਪਾਂ ਭਾਸ਼ਾ ਵਿਭਾਗ ਦੀ ਗੱਲ ਜਿਹੜੀ ਹੈ ਜੀ ਉਹ ਕਈ ਵਾਰੀ ਕੀਤੀ ਹੈ, ਅਤੇ ਭਾਸ਼ਾ ਵਿਭਾਗ ਦੇ ਵਿੱਚ ਜਿਹੜੀ ਲਾਇਬ੍ਰੇਰੀ ਆ ਉਹ ਵੀ ਮੰਦੇ ਹਾਲੀ ਇਸ ਵੇਲੇ ਜਿਹੜੀ ਹੈ ਜੀ ਉਹ ਹੈ। ਔਰ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ ਲਾਇਬ੍ਰੇਰੀਆਂ ਕਿਤਾਬਾਂ ਦੀ ਸੰਭਾਲ ਦੇ ਵਾਸਤੇ ਲਾਇਬ੍ਰੇਰੀਅਨ ਹੈ ਨਹੀਂ ਗੇ। ਰਿਸਟੋਰਾਂ ਦੀ ਜਿਹੜੀਆਂ ਅਸਾਮੀਆਂ ਉਹ ਖਾਲੀ ਪਈਆਂ ਨੇ। ਕਈ ਥਾਈਂ ਅਲਮਾਰੀਆਂ ਦੇ ਵਿੱਚ ਰੱਖੀਆਂ ਜਿਹੜੀਆਂ ਕਿਤਾਬਾਂ ਰੈਫਰੈਂਸ ਬੁੱਕਸ ਨੇ ਬਹੁਤੀਆਂ ਇਹਦੇ ਵਿੱਚੋਂ ਜਿਹੜੀਆਂ ਉਹ ਸਿਉਂਕ ਉਹਨਾਂ ਨੂੰ ਖਾਣ ਲੱਗੀ ਹੈ। 48 ਸਰਕਾਰੀ ਕਾਲਜਾਂ ਦੇ ਵਿੱਚ 14 ਜ਼ਿਲ੍ਹਾ ਲਾਇਬ੍ਰੇਰੀਆਂ ਦੇ ਵਿੱਚ 50 ਲੱਖ ਤੋਂ ਵੱਧ ਕਿਤਾਬਾਂ ਜਿਹੜੀਆਂ ਉਹ ਪਈਆਂ ਨੇ। ਪੰਜਾਬ ਭਰ ਦੇ ਸਰਕਾਰੀ ਕਾਲਜਾਂ ਅਤੇ ਜ਼ਿਲ੍ਹਾ ਲਾਇਬ੍ਰੇਰੀਆਂ ਦੇ ਵਿੱਚ ਇੱਕ ਸੈਂਟਰਲ ਲਾਇਬ੍ਰੇਰੀ 'ਚ 96 ਅਸਾਮੀਆਂ ਨੇ, ਇਹਦੇ ਵਿੱਚੋਂ 74 ਖਾਲੀ ਪਈਆਂ ਨੇ। ਸਿਰਫ 22 ਦੇ ਨਾਲ ਕੰਮ ਚਲਾਇਆ ਜਾ ਰਿਹਾ। 48 ਸਰਕਾਰੀ ਕਾਲਜਾਂ ਦੇ ਵਿੱਚ ਲਾਇਬ੍ਰੇਰੀਆਂ ਦੀਆਂ 68 ਅਸਾਮੀਆਂ ਦੇ ਵਿੱਚੋਂ 52 ਖਾਲੀ ਪਈਆਂ ਨੇ। 16 ਦੇ ਉੱਤੇ ਸਿਰਫ ਜਿਹੜੇ ਆ ਜੀ ਉਹ ਲੱਗੇ ਹੋਏ ਨੇ। ਸਰਕਾਰੀ ਕਾਲਜਾਂ ਦੇ ਲਾਇਬ੍ਰੇਰੀਆਂ ਤੇ ਜ਼ਿਲ੍ਹਾ ਲਾਇਬ੍ਰੇਰੀਆਂ ਦੇ ਸਟਾਫ ਨੂੰ ਆਪਸ ਦੇ ਵਿੱਚ ਬਦਲਿਆ ਜਾ ਸਕਦਾ ਹੈ, ਜਿਹਦੇ ਕਰਕੇ ਖਾਲੀ ਪਈਆਂ ਅਸਾਮੀਆਂ ਦਾ ਸਾਂਝਾ ਪ੍ਰਭਾਵ ਜਿਹੜਾ ਜੀ ਉਹ ਪੈ ਰਿਹਾ ਹੈ। ਲਾਇਬ੍ਰੇਰੀਆਂ ਤੋਂ ਬਾਅਦ ਜਿਹੜੀਆਂ ਬੁੱਕਸ ਨੇ ਇਹਨਾਂ ਦੀ ਸਾਂਭ ਸੰਭਾਲ ਦਾ ਜ਼ਿੰਮਾ ਰਿਸਟੋਰਰਾਂ ਨੂੰ ਦਿੱਤਾ ਜਾਂਦਾ ਹੈ, ਪਰ ਰਿਸਟੋਰਰਾਂ ਦੀਆਂ 72 ਵਿੱਚੋਂ 47 ਅਸਾਮੀਆਂ ਜਿਹੜੀਆਂ ਜੀ ਉਹ ਖਾਲੀ ਪਈਆਂ ਨੇ। ਵੱਡੇ ਕਾਲਜਾਂ ਦੇ ਵਿੱਚ 2 ਤੋਂ 3 ਲਾਇਬ੍ਰੇਰੀਆਂ ਦੀ ਜ਼ਰੂਰਤ ਹੈ, ਪਰ ਕੰਮ ਜਿਹੜੇ ਆ ਜੀ ਉਹ ਰਿਸਟੋਰਰਾਂ ਜਾਂ ਦਰਜਾ 4 ਮੁਲਾਜ਼ਮ ਜਿਹੜੇ ਨੇ ਉਹਨਾਂ ਦੇ ਨਾਲ ਚਲਾਇਆ ਜਾ ਰਿਹਾ। ਨਾ ਉਹਨਾਂ ਨੂੰ ਜਿਹੜੀਆਂ ਇਹ ਬੁੱਕਸ ਨੇ ਉਹਨਾਂ ਦੀ ਸੰਭਾਲ ਦੀ ਕੋਈ ਜਾਂਚ ਹੈ, ਨਾ ਕੀੜੇ ਮਕੌੜੇ ਤੋਂ ਬਚਾਅ ਦੇ ਵਾਸਤੇ ਕੋਈ ਸਪਰੇਅ ਵਗੈਰਾ ਜਿਹੜਾ ਜੀ ਉਹ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ ਕਾਲਜਾਂ ਦੇ ਵਿੱਚ ਇੰਟਰਨੈਟ ਜਾਂ ਰਿਸੋਰਸ ਦੀ ਸਹੂਲਤ ਦਿੱਤੀ ਗਈ ਹੈ, ਤੇ ਦਰਜਾ 4 ਮੁਲਾਜ਼ਮ ਜਿਹੜੇ ਨੇ ਉਹ ਨਵੀਂ ਤਕਨੀਕ ਤੋਂ ਬਿਲਕੁਲ ਅਣਜਾਣ ਨੇ। ਔਰ ਪੰਜਾਬ ਸਰਕਾਰ ਕਾਲਜ ਲਾਇਬ੍ਰੇਰੀਅਨ ਐਸੋਸੀਏਸ਼ਨ ਜਿਹੜੀ ਹੈ ਜੀ ਉਹ ਸਰਕਾਰਾਂ ਨੂੰ ਪੁਸਤਕਾਂ ਦੀ ਬਦਹਾਲੀ ਬਾਰੇ ਦੱਸ ਕੇ ਹਲੂਣਾ ਤਾਂ ਦੇ ਰਹੀ ਹੈ, ਪਰ ਉੱਚ ਜਿਹੜਾ ਸਿੱਖਿਆ ਵਿਭਾਗ ਹੈ ਜੀ ਉਹਨੇ ਕਦੇ ਇਹਦੇ ਵੱਲ ਧਿਆਨ ਹੀ ਨਹੀਂ ਦਿੱਤਾ। ਪੰਜਾਬ ਸਰਕਾਰ ਦੇ ਵੱਲੋਂ 1998 ਤੋਂ ਬਾਅਦ ਰੈਗੂਲਰ ਲਾਇਬ੍ਰੇਰੀਅਨਾਂ ਦੀ ਭਰਤੀ ਨਹੀਂ ਕੀਤੀ ਗਈ, ਔਰ ਉਦੋਂ ਸਿਰਫ 11 ਲਾਇਬ੍ਰੇਰੀਅਨ ਜਿਹੜੇ ਸੀਗੇ ਉਹ ਭਰਤੀ ਕੀਤੇ ਗਏ ਸੀਗੇ। ਜਿਹੜੇ ਉੱਚ ਸਿੱਖਿਆ ਮੰਤਰੀ ਨੇ ਉਹ ਇਹ ਕਹਿੰਦੇ ਨੇ ਕਿ ਅਧਿਆਪਕਾਂ ਦੇ ਤਬਾਦਲਿਆਂ ਤੋਂ ਵਿਹਲੇ ਹੋ ਕੇ ਸਿੱਖਿਆ ਦੇ ਵਿੱਚ ਵੱਡੇ ਸੁਧਾਰ ਜਿਹੜੇ ਆ ਜੀ ਉਹ ਕੀਤੇ ਜਾਣਗੇ। ਹੁਣ ਮੁਸ਼ਕਲ ਇਹ ਆ ਕਿ ਜਿਹੜੇ ਟੀਚਰਾਂ ਦੇ ਤਬਾਦਲੇ ਨੇ ਕੀ ਉਹਨਾਂ ਤੋਂ ਸਰਕਾਰ ਵਿਹਲੀ ਹੋ ਸਕੂਗੀ? ਜੇ ਵਿਹਲੀ ਹੋਊਗੀ ਤਾਂ ਇਸ ਪਾਸੇ ਵੱਲ ਧਿਆਨ ਦੇਊਗੀ। ਜੀ ਜੀ ਬਿਲਕੁਲ। ਅਤੇ ਅੱਗੇ ਆਪਾਂ ਜੋ ਵਿਧਾਨ ਸਭਾ ਦੇ ਵਿੱਚ ਡਰਾਮਾ ਹੋਇਆ, ਜਿਸ ਤਰ੍ਹਾਂ ਪੱਗਾਂ ਛਾਲੀਆਂ ਗਈਆਂ, ਅਤੇ ਉਸ ਦੇ ਕਰਕੇ ਬੈਂਸ ਭਰਾ ਜਥੇਦਾਰ ਨੂੰ ਮਿਲੇ ਅਤੇ ਇਸ ਜੋ ਵੀ ਇਹ ਸੀਗਾ ਇਸ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਪਹਿਲਾਂ ਤਾਂ ਜਿਹੜੇ ਸੀਗੇ ਜੀ ਆਮ ਆਦਮੀ ਪਾਰਟੀ ਵਾਲੇ ਮਿਲੇ ਸਨ ਜਥੇਦਾਰ ਨੂੰ, ਔਰ ਉਹਨਾਂ ਨੇ ਮੰਗ ਕੀਤੀ ਸੀ ਕਿ ਜਿਹੜੀਆਂ ਪੱਗਾਂ ਲਾਈਆਂ ਗਈਆਂ ਨੇ ਇਹਦੇ ਉੱਤੇ ਕਾਰਵਾਈ ਜਿਹੜੀ ਆ ਜੀ ਉਹ ਕੀਤੀ ਜਾਵੇ। ਉਹਨਾਂ ਨੇ ਇਹਦੇ ਵਿੱਚ ਮੁੱਖ ਮੰਤਰੀ ਤੇ ਜਿਹੜੇ ਮੰਤਰੀ ਨੇ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਗੱਲ ਜਿਹੜੀ ਉਹ ਆਖੀ ਸੀ। ਹੁਣ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਹੋਰੀ ਜਿਹੜੇ ਨੇ ਉਹ ਵੀ ਅਕਾਲ ਤਖਤ ਦੇ ਜਥੇਦਾਰ ਯਾਨੀ ਗੁਰਬਚਨ ਸਿੰਘ ਹੋਰਾਂ ਨੂੰ ਮਿਲੇ ਨੇ ਤੇ ਇੱਕ ਚਿੱਠੀ ਸੌਂਪੀ ਹੈ। ਇਹਦੇ ਵਿੱਚ ਵੱਖਰੀ ਗੱਲ ਜਿਹੜੀ ਹੈ ਜੀ ਉਹ ਆਮ ਆਦਮੀ ਪਾਰਟੀ ਦੇ ਨਾਲੋਂ ਇਹ ਆ ਕਿ ਇਹਦੇ ਵਿੱਚ ਇਹ ਕਿਹਾ ਗਿਆ ਕਿ 22 ਜੂਨ ਨੂੰ ਵਿਧਾਨ ਸਭਾ ਦੇ ਵਿੱਚ ਵਿਧਾਇਕਾਂ ਦੀਆਂ ਜਿਹੜੀਆਂ ਦਸਤਾਰਾਂ ਦੀ ਬੇਅਦਬੀ ਹੋਈ ਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ। ਇਹਦੇ ਨਾਲ ਇਹ ਵੀ ਕਿਹਾ ਗਿਆ ਕਿ 9 ਮਈ 2016 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜੀ ਦਸਤਾਰ ਦੀ ਬੇਅਦਬੀ ਕੀਤੀ ਗਈ ਸੀ ਉਸ ਮਾਮਲੇ ਨੂੰ ਵੀ ਵਿਚਾਰਿਆ ਜਾਵੇ। ਬੈਂਸ ਭਰਾਵਾਂ ਨੇ ਇਹ ਕਿਹਾ ਕਿ 22 ਜੂਨ ਨੂੰ ਵਿਧਾਨ ਸਭਾ ਦੇ ਵਿੱਚ ਸਪੀਕਰ ਦੇ ਇਸ਼ਾਰੇ ਦੇ ਉੱਤੇ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਦੇ ਨਾਲ ਧੱਕਾ ਮੁੱਕੀ ਖਿੱਚ ਧੂ ਜਿਹੜੀ ਉਹ ਕੀਤੀ ਗਈ। ਬੀਬੀਆਂ ਦੀ ਬੇਅਦਬੀ ਵੀ ਇੱਥੇ ਜਿਹੜੀ ਉਹ ਕੀਤੀ ਗਈ। ਔਰ ਉਹਨਾਂ ਨੇ ਇਹ ਵੀ ਇਹਦੇ ਵਿੱਚ ਕਿਹਾ ਕਿ ਅਕਾਲੀ ਦਲ ਨੇ ਪੀੜਤਾਂ ਦੇ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕੀਤਾ, ਜਿਹੜਾ ਕਿ ਚੰਗੀ ਗੱਲ ਸੀ। ਪਰ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ ਇਸ ਤੋਂ ਪਹਿਲਾਂ ਮਈ 9 ਨੂੰ 16 ਦੇ ਵਿੱਚ ਅਕਾਲੀ ਆਗੂਆਂ ਦੇ ਵੱਲੋਂ ਬੈਂਸ ਭਰਾਵਾਂ ਦੀਆਂ ਦਸਤਾਰਾਂ ਦੀ ਬੇਅਦਬੀ ਕੀਤੀ ਗਈ ਸੀਗੀ। ਉਹਨਾਂ ਅਕਾਲ ਤਖਤ ਦੇ ਜਥੇਦਾਰ ਨੂੰ ਇਹ ਗੱਲ ਕਹੀ ਆ ਕਿ ਸੱਤਾ ਦੇ ਵਿੱਚ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ, ਪਰ ਜਿਹੜਾ ਦੋਸ਼ੀ ਆ ਉਹਦੇ ਖਿਲਾਫ ਇੱਕੋ ਜਿਹੀ ਕਾਰਵਾਈ ਜਿਹੜੀ ਹੈ ਜੀ ਉਹ ਹੋਣੀ ਚਾਹੀਦੀ ਹੈ।
ਹੁਣ ਸਵਾਲ ਇਹ ਹੈ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਵਾਲਾ ਮਾਮਲਾ ਬੈਂਸ ਭਰਾਵਾਂ ਨੇ ਇਹਦੇ ਵਿੱਚ ਜਿਹੜਾ ਜੀ ਉਹ ਉਠਾ ਦਿੱਤਾ ਤੇ ਉਮੀਦ ਇਸ ਗੱਲ ਦੀ ਹੈ ਕਿ ਜਥੇਦਾਰ ਸਾਹਿਬ ਜਿਹੜੇ ਉਹ ਠੰਡੇ ਪੈ ਜਾਣਗੇ। ਹੁਣ ਜਿਹੜੇ ਸ਼ਾਇਦ ਇਸ ਪੱਖੋਂ ਸੋਚ ਰਹੇ ਸੀਗੇ ਕਿ ਉਹ ਛੇਤੀ ਤੋਂ ਛੇਤੀ ਜਿਹੜੀ ਹੈ ਜੀ ਕਾਰਵਾਈ ਕਰਨਗੇ, ਅੱਜ ਜਿਹੜੀ ਆ ਉਹਨਾਂ ਨੇ ਮੀਟਿੰਗ ਵੀ ਇੱਕ ਰੱਖੀ ਹੋਈ ਸੀਗੀ ਇਸ ਮਾਮਲੇ ਦੇ ਉੱਤੇ। ਜਦੋਂ ਮਾਮਲਾ ਪਿਛਲੀ ਸਰਕਾਰ ਵਾਲਾ ਵੀ ਵਿੱਚ ਸ਼ਾਮਲ ਹੋ ਗਿਆ ਤੇ ਹੋ ਸਕਦਾ ਜੀ ਕਿ ਇਹ ਮਾਮਲਾ ਹੁਣ ਉੱਥੇ ਹੀ ਨਾ ਤੇ ਠੰਡੇ ਬਸਤੇ 'ਚ ਪੈ ਜਾਏ ਜੀ। ਜੀ ਜੀ ਬਹੁਤੇ ਇਸ ਤਰ੍ਹਾਂ ਦੇ ਮਾਮਲੇ ਠੰਡੇ ਬਸਤੇ 'ਚ ਪੈਂਦੇ ਆ। ਤੇ ਅੱਗੇ ਆਪਾਂ ਗੱਲ ਕਰਦੇ ਆ ਜਿਸ ਤਰ੍ਹਾਂ ਸੁਖਬੀਰ ਬਾਦਲ ਨੇ ਸਪੀਕਰ ਨੂੰ ਜੋ ਕੁਛ ਬੋਲਿਆ ਆ ਤੇ ਉਸ ਜਿਹੜੀ ਬਣੀ ਕਮੇਟੀ ਆ ਉਹ ਵੀ 605 ਵਿੱਚ ਐਕਚੁਅਲੀ ਜਿਹੜੀ ਸ਼ਬਦਾਵਲੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਯੂਜ਼ ਕੀਤੀ ਆ ਜਿਹੜੇ ਸਪੀਕਰ ਦੇ ਵਾਸਤੇ, ਉਹਨੂੰ ਗੁੰਡਾ ਕਿਹਾ ਜੀ ਬਾਰ-ਬਾਰ ਔਰ ਬਦਮਾਸ਼ ਕਿਹਾ। ਇਸ ਮਾਮਲੇ ਦੇ ਉੱਤੇ ਜਿਹੜੀ ਪੰਜਾਬ ਵਿਧਾਨ ਸਭਾ ਦੀ ਮਰਿਆਦਾ ਕਮੇਟੀ ਆ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਵਰਤੀ ਗਈ ਇਸ ਸ਼ਬਦਾਵਲੀ ਦੇ ਬਾਰੇ ਦੇ ਵਿੱਚ ਉਹਨੂੰ ਕੋਈ ਨਾ ਕੋਈ ਫੈਸਲਾ ਤਾਂ ਜਿਹੜਾ ਜੀ ਉਹ ਕਰਨਾ ਪਊਗਾ। ਇਸ ਮਾਮਲੇ ਦੇ ਉੱਤੇ ਕਮੇਟੀ ਜਿਹੜੀ ਆ ਜੀ ਉਹ 605 ਦੇ ਵਿੱਚ ਫਸੀ ਹੋਈ ਆ। ਇਹਦੇ ਲਈ ਕਮੇਟੀ ਭਾਸ਼ਾ ਤੇ ਸੰਵਿਧਾਨਕ ਮਾਹਿਰਾਂ ਦੀ ਜਿਹੜੀ ਹੈ ਜੀ ਉਹ ਰਾਏ ਲੈਣ ਦੇ ਬਾਰੇ ਵਿਚਾਰ ਕਰ ਰਹੀ ਹੈ। ਇਹਦਾ ਕਾਰਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸਪੀਕਰ ਦੇ ਵਿਰੁੱਧ ਵਰਤੇ ਲਫ਼ਜ਼ ਗੁੰਡਾ ਤੇ ਬਦਮਾਸ਼ ਨੇ। ਬਾਦਲ ਨੇ ਇਹ ਵੀ ਕਿਹਾ ਸੀਗਾ ਕਿ ਉਹ ਸਪੀਕਰ ਨੂੰ ਸਪੀਕਰ ਹੀ ਨਹੀਂ ਮੰਨਦੇ। ਮਾਮਲਾ ਸਿੱਧੇ ਤੌਰ ਦੇ ਉੱਤੇ ਸਪੀਕਰ ਦੇ ਨਾਲ ਸੰਬੰਧਿਤ ਹੋਣ ਕਰਕੇ ਰਾਣਾ ਨੇ ਖੁਦ ਫੈਸਲਾ ਲੈਣ ਦੀ ਥਾਂ ਦੇ ਉੱਤੇ ਮਾਮਲਾ ਜਿਹੜਾ ਜੀ ਉਹ ਮਰਿਆਦਾ ਕਮੇਟੀ ਨੂੰ ਸੌਂਪ ਦਿੱਤਾ। ਸਪੀਕਰ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜਾ ਜੀ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਮਾਮਲਾ ਵੀ ਮਰਿਆਦਾ ਕਮੇਟੀ ਨੂੰ ਸੌਂਪਿਆ, ਜਿਹਨੇ ਸਦਨ ਦੀ ਕਾਰਵਾਈ ਜਿਹੜੀ ਸੀਗੀ ਜੀ ਉਹ ਮੁਅੱਤਲ ਹੋਣ ਸਮੇਂ ਫੇਸਬੁੱਕ ਦੇ ਉੱਤੇ ਲਾਈਵ ਕਰਤਾ ਸੀਗਾ ਔਰ ਉਹਨਾਂ ਨੇ ਸਪੀਕਰ ਨੇ ਉਹਨੂੰ ਪੂਰੇ ਬਜਟ ਸੈਸ਼ਨ ਦੇ ਵਿੱਚੋਂ ਮੁਅੱਤਲ ਕਰਤਾ ਸੀਗਾ। ਜਦੋਂ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਇਹ ਕਹਿਣਾ ਕਿ ਇਹ ਵੀਡੀਓ ਸਦਨ ਜਦੋਂ ਮੁਅੱਤਲ ਹੋਇਆ ਸੀਗਾ ਉਦੋਂ ਉਹਨਾਂ ਨੇ ਬਣਾਈ ਸੀ ਤੇ ਉਸ ਟਾਈਮ ਇਹ ਵੀਡੀਓ ਜਿਹੜੀ ਹੈ ਜੀ ਉਹ ਬਣਾ ਸਕਦੇ ਸੀਗੇ। ਮਰਿਆਦਾ ਕਮੇਟੀ ਦੇ ਚੇਅਰਮੈਨ ਜਿਹੜੇ ਨੇ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ, ਜੋ ਇਹਨਾਂ ਦੋਵਾਂ ਮਾਮਲਿਆਂ ਦਾ ਸਾਰਥਕ ਹੱਲ ਕੱਢਣ ਦਾ ਵਿਚਾਰ ਜਿਹੜਾ ਜੀ ਉਹ ਕਰ ਰਹੇ ਨੇ। ਸਭ ਤੋਂ ਵੱਧ ਪੇਚੀਦਾ ਜਿਹੜਾ ਜੀ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਦੇ ਉੱਤੇ ਫਸਣ ਦੇ ਅਸਾਰ ਨੇ। ਕਮੇਟੀ ਉਹਨਾਂ ਕੋਲੋਂ ਗੁੰਡਾ ਤੇ ਬਦਮਾਸ਼ ਸ਼ਬਦਾਂ ਦੀ ਵਿਆਖਿਆ ਦੀ ਮੰਗ ਜਿਹੜੀ ਹੈ ਜੀ ਉਹ ਕਰ ਸਕਦੀ ਹੈ। ਇਹ ਵੀ ਕੁਝ ਜਿਹੜੇ ਮਾਹਰ ਨੇ ਉਹ ਕਹਿੰਦੇ ਨੇ ਕਿ ਇਸ ਮਾਮਲੇ ਦੀ ਤਲਵਾਰ ਲਗਾਤਾਰ ਲਟਕਾ ਕੇ ਰੱਖੀ ਜਾਊਗੀ ਔਰ ਇਹਨੂੰ ਲਮਕਾਇਆ ਜਾਊਗਾ। ਹਰਿਆਣਾ ਦੇ ਵਿੱਚ ਵੀ ਪਹਿਲਾਂ ਇਦਾਂ ਦੀ ਮਿਸਾਲ ਸੀਗੀ ਜੀ, ਜਿੱਥੇ ਇਨੈਲੋ ਆਗੂ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਵੱਲੋਂ ਉਦੋਂ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸਮੇਂ ਸਰਕਾਰ ਦੇ ਵਰਤੇ ਗਏ ਜਿਹੜੇ ਸ਼ਬਦਾਂ ਦਾ ਮਰਿਆਦਾ ਕਮੇਟੀ ਨੂੰ ਸੌਂਪਿਆ ਗਿਆ ਸੀਗਾ। ਕਮੇਟੀ ਨੇ ਪੂਰੀ ਮਿਆਦ ਦੇ ਵਿੱਚ ਕੋਈ ਫੈਸਲਾ ਨਹੀਂ ਕੀਤਾ ਔਰ ਹਰ ਸੈਸ਼ਨ ਦੇ ਆਖਰੀ ਦਿਨ ਰਿਪੋਰਟ ਦੇਣ ਦੀ ਥਾਂ ਕਮੇਟੀ ਜਿਹੜਾ ਜੀ ਉਹ ਹੋਰ ਸਮਾਂ ਮੰਗ ਲੈਂਦੀ ਸੀਗੀ। ਹੁਣ ਸਵਾਲ ਇਹ ਆ ਕਿ ਜਦੋਂ ਕਿਸੇ ਨੂੰ ਗੁੰਡਾ ਕਹਿ ਦਿੱਤਾ ਜਾਵੇ, ਬਦਮਾਸ਼ ਕਹਿ ਦਿੱਤਾ ਜਾਵੇ ਤੇ ਇਹਦਾ ਤਰਜਮਾ ਕਰਾਉਣ ਦੇ ਵਾਸਤੇ ਮਾਹਿਰਾਂ ਦੀ ਜਿਹੜੀ ਉਹ ਸਲਾਹ ਲਈ ਜਾਵੇ ਤੇ ਫਿਰ ਇਹੋ ਜਿਹੀ ਮਰਿਆਦਾ ਕਮੇਟੀ ਜਿਹੜੀ ਹੈ ਜੀ ਉਹਦਾ ਕਿੰਨਾ ਕੁ ਰੋਲ ਹੋ ਸਕਦਾ, ਇੱਥੋਂ ਤੁਸੀਂ ਅੰਦਾਜ਼ਾ ਜਿਹੜਾ ਜੀ ਉਹ ਲਾ ਸਕਦੇ ਹੋ। ਗੁੰਡਾ ਤੇ ਬਦਮਾਸ਼ ਦੋਨੋਂ ਜਿਹੜੇ ਲਫ਼ਜ਼ ਨੇ ਇਹ ਪੰਜਾਬੀ ਦੇ ਨੇ, ਕਿਸੇ ਅਰਬੀ ਫਾਰਸੀ ਭਾਸ਼ਾ ਦੇ ਵਿੱਚੋਂ ਤਾਂ ਆਏ ਨਹੀਂ, ਜਿਹਦੇ ਵਾਸਤੇ ਮਾਹਿਰਾਂ ਦੀ ਰਾਏ ਜਿਹੜੀ ਹੈ ਜੀ ਉਹ ਲੈਣੀ ਪਵੇ। ਬਿਲਕੁਲ ਜੀ, ਕਮੇਟੀ ਵੀ ਉਹੋ ਜਿਹੀ ਹੋਣੀ। ਤਾਂ ਅਖੀਰ ਦੇ ਵਿੱਚ ਮੇਰਾ ਸਵਾਲ ਆ ਕਿ ਅਮਨ ਅਰੋੜਾ ਆਮ ਆਦਮੀ ਪਾਰਟੀ ਦਾ ਕਿ ਉਸਨੇ ਇੱਕ ਬਿਆਨ ਦਿੱਤਾ ਆ, ਉਸ ਨੂੰ ਬੜੀ ਅਹਿਮੀਅਤ ਦਿੱਤੀ ਜਾ ਰਹੀ ਹੈ। ਵੈਸੇ ਤਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੁੰਦੀਆਂ ਇਹਨਾਂ ਦੇ ਜੋੜ ਤੋੜ ਚੱਲਦੇ ਰਹਿੰਦੇ ਆ ਕਿ ਉਸਨੇ ਅਕਾਲੀ ਦਲ ਦਾ ਧੰਨਵਾਦ ਕੀਤਾ ਕਿ ਤੁਸੀਂ ਸਾਡਾ ਸਾਥ ਦਿੱਤਾ, ਇਸੇ ਤਰ੍ਹਾਂ ਅਸੀਂ ਵੀ ਤੁਹਾਡਾ ਸਾਥ ਦੇਵਾਂਗੇ। ਇਸ ਵਿੱਚ ਕਿੰਨੀ ਕੁ ਸੱਚਾਈ ਆ? ਦੇਖੋ, ਇਹ ਬਿਆਨ ਇੱਕ ਅਖਬਾਰ ਦੇ ਵਿੱਚ ਲੱਗਿਆ, ਅਮਨ ਅਰੋੜਾ ਦੇ ਨਾਮ ਦੇ ਥੱਲੇ ਜਿਹੜਾ ਜੀ ਉਹ ਲੱਗਿਆ। ਉੱਥੋਂ ਦੇ ਲੋਕਲ ਪੱਤਰਕਾਰ ਨੇ ਜਿਹੜੀ ਹੈ ਜੀ ਉਹ ਗੱਲਬਾਤ ਕਰਕੇ ਹੀ ਆਫਟਰ ਆਲ ਜਿਹੜਾ ਲਿਖਿਆ। ਜਿਹੜੇ ਬਾਕੀ ਗੱਲਾਂ ਜਿਹੜੀਆਂ ਉਹਦੇ ਵਿੱਚ ਨੇ ਅਮਨ ਅਰੋੜਾ ਹੋਰੀ ਉਹਨਾਂ ਨੂੰ ਉਹ ਉਹਦੇ ਨੂੰ ਕੱਟਦੇ ਤੇ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਕਾਲੀ ਦਲ ਦਾ ਜਿਹੜਾ ਜੀ ਧੰਨਵਾਦ ਕਿ ਉਹਨਾਂ ਨੇ ਸਾਡਾ ਸਾਥ ਦਿੱਤਾ ਜੋ ਕੁਝ ਹੋਇਆ, ਤੇ ਲੋੜ ਪਈ ਤਾਂ ਅਸੀਂ ਅਕਾਲੀ ਦਲ ਦਾ ਇਹੋ ਜਿਹੇ ਮੁੱਦੇ ਦੇ ਉੱਤੇ ਸਾਥ ਜਿਹੜਾ ਜੀ ਉਹ ਦੇ ਸਕਦੇ ਹਾਂ। ਇਹ ਗੱਲ ਉਹਦੇ ਬਿਆਨ ਦੇ ਵਿੱਚ ਕਹੀ ਗਈ ਸੀ। ਜਦੋਂ ਬਿਆਨ ਬਾਹਰ ਆਇਆ ਤਾਂ ਇਹਦੇ ਉੱਤੇ ਕੰਟਰੋਵਰਸੀ ਜਿਹੜੀ ਸੀ ਉਹ ਵੱਡੀ ਸ਼ੁਰੂ ਹੋ ਗਈ। ਖਾਸ ਤੌਰ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਸੀਗਾ ਜੀ ਰੌਲਾ ਰੱਪਾ ਪੈਣਾ ਸ਼ੁਰੂ ਹੋਇਆ ਤੇ ਅਮਨ ਅਰੋੜਾ ਹੋਰਾਂ ਨੂੰ ਫਿਰ ਆਪਣੇ ਫੇਸਬੁੱਕ ਪੇਜ ਦੇ ਉੱਤੇ ਜਿਹੜਾ ਜੀ ਉਹ ਆ ਕੇ ਇਹਦਾ ਸਪਸ਼ਟੀਕਰਨ ਦੇਣਾ ਪਿਆ। ਇਹ ਕਿਹਾ ਗਿਆ ਕਿ ਜਿਹੜਾ ਪੱਤਰਕਾਰ ਸੀਗਾ ਜੀ ਉਹਨੇ ਜਾਣ ਬੁੱਝ ਕੇ ਅਜਿਹੀ ਸ਼ਰਾਰਤਨੁਮਾ ਜਿਹੜੀ ਹੈ ਜੀ ਉਹ ਖਬਰ ਲਾਈ ਆ। ਜੇ ਪੱਤਰਕਾਰ ਨੇ ਸ਼ਰਾਰਤਨੁਮਾ ਖਬਰ ਲਾਈ ਆ ਤੇ ਜਿਹੜੀ ਪਹੁੰਚ ਸੀਗੀ ਉਹ ਅਖਬਾਰ ਦੇ ਸੰਪਾਦਕ ਤੱਕ ਕਰਨੀ ਚਾਹੀਦੀ ਸੀ। ਅਜੇ ਤੱਕ ਦੀ ਜਾਣਕਾਰੀ ਦੇ ਮੁਤਾਬਕ ਅਮਨ ਅਰੋੜਾ ਹੋਰਾਂ ਨੇ ਜਿਹੜੀ ਇਹਦੀ ਸੰਪਾਦਕ ਤੱਕ ਤਾਂ ਪਹੁੰਚ ਜਿਹੜੀ ਨਹੀਂ ਕੀਤੀ, ਪਰ ਉਹਨਾਂ ਨੇ
ਇਹਨੂੰ ਇਸ ਪੱਖੋਂ ਜਿਹੜਾ ਜੀ ਸੰਭਾਲ ਲਿਆ, ਇਹ ਕਹਿ ਕੇ ਕਿ ਮੈਂ ਇਸ ਤਰ੍ਹਾਂ ਦਾ ਬਿਆਨ ਜਿਹੜਾ ਉਹ ਨਹੀਂ ਸੀ ਦਿੱਤਾ। ਇਹ ਅਖਬਾਰ ਦੇ ਵਿੱਚ ਇੱਕ ਅਖਬਾਰ ਦੇ ਵਿੱਚ ਛਪਿਆ ਸੀਗਾ, ਉੱਥੋਂ ਦੇ ਲੋਕਲ ਪੱਤਰਕਾਰ ਦੀ ਜਿਹੜੀ ਇਹ ਖਬਰ ਸੀਗੀ। ਪਰ ਅਮਨ ਅਰੋੜਾ ਹੋਰਾਂ ਨੇ ਬਾਅਦ ਦੇ ਵਿੱਚ ਇਹਦੀ ਨਿੰਦਿਆ ਕੀਤੀ ਔਰ ਇਹ ਕਿਹਾ ਕਿ ਮੈਂ ਇਹ ਬਿਆਨ ਨਹੀਂ ਸੀ ਦਿੱਤਾ। ਜੀ ਥੈਂਕ ਯੂ ਬਲਤੇਜ ਪੰਨੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ US ਨਾਲ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਹੈ। ਇਸ ਹਿੱਸੇ ਦੇ ਵਿੱਚ ਤੁਸੀਂ ਕਾਲ ਕਰਦੇ ਹੋ। ਕਾਲ ਕਰਕੇ ਤੁਹਾਡਾ ਕੋਈ ਵੀ ਸਵਾਲ ਹੁੰਦਾ ਹੈ ਉਹ ਤੁਸੀਂ ਬਲਤੇਜ ਪੰਨੂ ਹੋਰਾਂ ਨੂੰ ਪੁੱਛ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਤੁਸੀਂ ਪੰਜਾਬੀ ਰੇਡੀਓ US ਨੂੰ ਸੁਣ ਰਹੇ ਹੋ ਰੇਡੀਓ ਸੈਟ ਤੇ ਨੈਟ ਤੇ ਫੋਨ ਤੇ ਗੱਡੀਆਂ ਦੇ ਵਿੱਚ ਸੁਣ ਰਹੇ ਹੋ। 1300 AM ਫ੍ਰੈਸਨੋ ਵਿੱਚ, 1470 AM ਸੈਕਰਾਮੈਂਟੋ ਤੇ 1450 AM ਜੁਬਾ ਸਿਟੀ ਦੇ ਵਿੱਚ ਪੰਜਾਬੀ ਰੇਡੀਓ US ਨੂੰ ਤੁਸੀਂ ਸੁਣ ਰਹੇ ਹੋ। ਬਾਕੀ ਘਰਾਂ ਵਿੱਚ ਪਏ ਹੋਏ ਰੇਡੀਓ ਸੈੱਟ ਨੇ, ਐਪ ਤੇ ਸੁਣ ਰਹੇ ਹੋ, ਜਿਸ ਤਰ੍ਹਾਂ ਵੀ ਸੁਣ ਰਹੇ ਹੋ ਇਸੇ ਤਰ੍ਹਾਂ ਜੁੜੇ ਰਹਿਣਾ। ਬਲਤੇਜ ਪੰਨੂ ਜੀ ਇੱਕ ਵਾਰੀ ਫਿਰ ਸਵਾਗਤ ਕਰਦੇ ਜੀ। ਮਿਹਰਬਾਨੀ ਜੀ, ਧੰਨਵਾਦ। ਹਾਂ ਤੇ ਅਸੀਂ ਕਾਲਸ ਲੈਂਦੇ ਹਾਂ। ਸਾਡੇ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ। ਤੁਸੀਂ ਜੇ ਕਿਸੇ ਨੇ ਅਜੇ ਕਾਲ ਕਰਨੀ ਕਰ ਸਕਦੇ ਹਾਂ। 4082725200 ਕੈਨੇਡਾ ਤੋਂ ਜੁੜੇ ਹੋਏ ਨੇ। ਰਾਜ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਹਾਂਜੀ, ਮੇਰੇ ਸਵਾਲ ਹੈ ਜੀ, ਇੱਕ ਤਾਂ ਕਈ ਖਬਰਾਂ ਨਾ ਜੀ ਸੋਸ਼ਲ ਮੀਡੀਆ ਤੱਕ ਹੀ ਰਹਿ ਜਾਂਦੀਆਂ ਜਾਂ ਪਹਿਲਾਂ ਤਾਂ ਹੁੰਦੀਆਂ ਪਰ ਬਾਅਦ ਦੇ ਵਿੱਚ ਨਹੀਂ ਉਹਨਾਂ ਦਾ ਕੋਈ ਪਤਾ ਲੱਗਦਾ। ਇੱਕ ਤਾਂ ਜਿਹੜੀ ਸਿਗਲੀਗਰ ਸਿੱਖਾਂ ਦੀ ਖਬਰ ਹੈ ਉਹ ਕੋਈ ਬਹੁਤ ਹੀ ਅਹਿਮੀਅਤ ਹੀ ਨਹੀਂ ਮਿਲੀ ਕਿਤੇ ਵੀ, ਨਾ ਸੋਸ਼ਲ ਮੀਡੀਆ ਤੇ ਨਾ ਬਾਹਰਲੇ ਮੀਡੀਆ ਤੇ ਇੰਡੀਆ ਨੇ ਤਾਂ ਦੇਣੀ ਕੀ ਸੀ। ਇੱਕੋ ਜਿਹੜੀ ਕੁੜੀ ਮਰੀ ਸੀ, ਆਪਣੇ ਸੁਸਾਈਡ ਕੀਤਾ ਸੀਗਾ ਪੁਲਿਸ ਵਾਲੀ, ਉਹਦੀ ਵੀ ਅੱਜ ਕੱਲ ਮੀਡੀਆ ਸੋਸ਼ਲ ਮੀਡੀਆ ਤੇ ਖਬਰ ਘੁੰਮ ਰਹੀ ਹੈ, ਕੋਈ ਸੱਚ ਕੁਛ ਹੋਰ ਸਾਹਮਣੇ ਆ। ਤੇ ਇੱਕ ਮੇਰਾ ਪੰਨੂ ਸਾਹਿਬ ਤੁਹਾਨੂੰ ਸਵਾਲ ਹੈ ਵੀ ਜਿਹੜੀ ਇਹ ਸੋਲਰ ਪਲਾਂਟ ਹੁੰਦਾ ਇਹਦੀ ਬੁਨਿਆਦ ਕਿੰਨੀ ਕੁ ਹੁੰਦੀ ਹੈ ਜਦੋਂ ਤੁਸੀਂ ਇੱਕ ਵਾਰ ਲਾ ਲੈਂਦੇ ਆ, ਵੀ ਇਹਦੀ ਲਾਈਫ ਕਿੰਨੀ ਹੁੰਦੀ ਹੈ ਜੀ, ਇਹਦੇ ਬਾਰੇ ਕੁਛ ਜੇ ਤੁਹਾਨੂੰ ਜਾਣਕਾਰੀ। ਥੈਂਕ ਯੂ ਜੀ। ਜਿੱਥੋਂ ਤੱਕ ਤਾਂ ਸਿਗਲੀਗਰਾਂ ਵਾਲੀ ਜਿਹੜੀ ਖਬਰ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਇਹ ਠੀਕ ਹੈ ਕਿ ਬਹੁਤ ਜ਼ਿਆਦਾ ਜਿਹੜੀ ਹੈ ਜੀ ਉਹ ਉਭਰੀ ਨਹੀਂ। ਤੁਹਾਨੂੰ ਪਤਾ ਹੀ ਹੈ ਜੀ ਇੱਥੇ ਐਕਚੁਅਲੀ ਜਿਹੜਾ ਨਾ ਬਹੁਤੀ ਜਿਹੜੀ ਸਮੱਸਿਆ ਹੈ ਉਹ ਹੈ ਜੀ ਕਿ ਜਿਹੜੇ ਅੱਗੋਂ ਖਬਰ ਦਾ ਬਾਅਦ ਦੇ ਵਿੱਚ ਜਿਹੜਾ ਜੀ ਉਹ ਪਤਾ ਲਾਉਣਾ, ਕਿਉਂਕਿ ਇੱਕ ਖਬਰ ਜਦੋਂ ਵੱਡੀ ਆ ਜਾਂਦੀ ਹੈ ਫਿਰ ਜਿਹੜੀਆਂ ਬਹੁਤੀਆਂ ਖਬਰਾਂ ਨੇ ਉਹਦੇ ਥੱਲੇ ਦੱਬ ਜਾਂਦੀਆਂ ਨੇ। ਮੇਰਾ ਖਿਆਲ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਸੀਗਾ, ਜਿਹੜੀਆਂ ਉਹਦੀਆਂ ਖਬਰਾਂ ਸੀਗੀਆਂ, ਉਹਨੇ ਬਹੁਤੀਆਂ ਜ਼ਿਆਦਾ ਖਬਰਾਂ ਜਿਹੜੀਆਂ ਸੀ ਉਹ ਦੱਬ ਦਿੱਤੀਆਂ। ਜਿਹੜੀ ਕੁੜੀ ਖੁਦਕੁਸ਼ੀ ਕਰ ਗਈ ਸੀਗੀ, ਉਸ ਮਸਲੇ ਦੇ ਉੱਤੇ ਜਿਹੜੀ ਬਣਾਈ ਸੀਗੀ ਜੀ ਇਹਦੇ ਵਾਸਤੇ ਜਾਂਚ ਕਮੇਟੀ, ਉਹਨੇ ਅਜੇ ਆਪਣੀ ਰਿਪੋਰਟ ਜਿਹੜੀ ਹੈ ਜੀ ਉਹ ਦਿੱਤੀ ਨਹੀਂ। ਜਿਹੜਾ SP ਕਮਿਸ਼ਨ ਸੀਗਾ ਜਿਹੜੀ ਉਹਨੇ ਬਣਾਈ ਸੀਗੀ, ਉਹਨੇ ਹਾਲਾਂਕਿ ਟਾਈਮ ਲਿਮਿਟ ਦਿੱਤੀ ਸੀਗੀ, ਉਹ ਵੀ ਅਜੇ ਰਿਪੋਰਟ ਜਿਹੜੀ ਆ ਉਹ ਆਈ ਨਹੀਂ। ਅਟਕਲਾਂ ਕਈ ਕਿਸਮ ਦੀਆਂ ਜਿਹੜੀਆਂ ਜੀ ਉਹ ਚੱਲੀ ਜਾਂਦੀਆਂ ਨੇ, ਰਿਪੋਰਟ ਆ ਜਾਏ, ਕਿਉਂਕਿ ਇਹ ਇੱਕ ਜਿਹੜਾ ਸਵਾਲ ਹੈ ਨਾ ਜੀ ਉਹ ਕਿਸੇ ਬੱਚੀ ਦੇ ਕਰੈਕਟਰ ਦੇ ਨਾਲ ਵੀ ਜਿਹੜਾ ਉਹ ਜੁੜਿਆ ਹੋਇਆ। ਐਵੇਂ ਕਰੈਕਟਰ ਅਸੈਸੀਨੇਸ਼ਨ ਕਰਨ ਦਾ ਕੋਈ ਆਈਡੀਆ ਨਹੀਂ ਜੀ ਕਿ ਆਹ ਹੋ ਗਿਆ ਉਹ ਹੋ ਗਿਆ ਇੱਦਾਂ ਹੋਇਆ। ਸੋ ਉਹ ਰਿਪੋਰਟ ਆ ਜਾਏ, ਉਹ ਰਿਪੋਰਟ ਕੀ ਕਹਿੰਦੀ ਆ ਆਪਾਂ ਉਹਦੇ ਬਾਰੇ ਜਿਹੜਾ ਜੀ ਜ਼ਰੂਰ ਜ਼ਿਕਰ ਕਰਾਂਗੇ। ਜਿਹੜਾ ਤੁਸੀਂ ਸੋਲਰ ਦੀ ਗੱਲ ਜਿਹੜੀ ਆ ਉਹ ਕੀਤੀ ਆ, ਦੇਖੋ ਦੋ ਕਿਸਮ ਦੇ ਨੇ ਜਿਹੜੇ ਸੋਲਰ ਇਹ ਸਿਸਟਮ ਲੱਗਦਾ। ਇੱਕ ਤਾਂ ਇਹ ਆ ਕਿ ਜੇ ਤੁਸੀਂ ਆਪਣੇ ਘਰ ਦੇ ਛੱਤ ਦੇ ਉੱਤੇ ਜਾਂ ਜਿਹੜਾ ਜੀ ਲਾਉਂਦੇ ਹੋ ਆਪਣੇ ਮੋਟਰਾਂ ਵਗੈਰਾ ਦੇ ਉੱਤੇ, ਉਹ ਸਰਕਾਰ ਬਾਏ ਕਰਦੀ ਆ ਤੁਹਾਡੇ ਤੋਂ ਬਿਜਲੀ। ਜਿਹੜੀ ਉਹ ਜਿਹੜਾ ਟਰਾਂਸਫਾਰਮਰ ਨੇੜੇ ਲੱਗਿਆ ਉਹ ਤੁਹਾਨੂੰ ਸਰਕਾਰ ਤੋਂ ਵਿਦ ਸਰਕਾਰ ਦੀ ਪਰਮਿਸ਼ਨ ਦੇ ਜਿਹੜਾ ਉਹ ਲਾਉਣਾ ਪੈਂਦਾ ਉਹ ਸੋਲਰ ਸਿਸਟਮ। ਤੁਹਾਡੀ ਜਿਹੜੀ ਜਨਰੇਟ ਕੀਤੀ ਹੋਈ ਬਿਜਲੀ ਆ ਉਹ ਪੈਸੇ ਤੁਸੀਂ ਲਾਉਣੇ ਆ ਉਹਦੇ ਉੱਤੇ ਸੋਲਰ ਸਿਸਟਮ ਦੇ ਉੱਤੇ। ਕੋਈ ਕਰੀਬ 40% ਦੇ ਜਿਹੜੀ ਆ ਜੀ ਉਹ ਸਬਸਿਡੀ ਮਿਲਦੀ ਆ ਉਹਦੇ ਉੱਤੇ। ਮੰਨ ਲਓ ਜੇ ਰੁਪਈਆ ਲੱਗਦਾ ਤੇ 40 ਪੈਸੇ ਜਿਹੜੇ ਆ ਉਹ ਸਰਕਾਰ ਤੋਂ ਮਿਲਦੇ ਆ। ਉਹ ਬਿਜਲੀ ਜਨਰੇਟ ਕਰਕੇ ਤੁਹਾਡੀ ਜਿਹੜੀ ਆ ਜੀ ਉਹ ਜਾਣੀ ਆ ਟਰਾਂਸਫਾਰਮਰ ਨੂੰ। ਮੁੜ ਕੇ ਜਿਹੜੀ ਕੈਲਕੂਲੇਟ ਹੋਣੀ ਆ ਬਿਜਲੀ, ਜਿੰਨੇ ਤੁਹਾਡੇ ਟੋਟਲ ਤੁਸੀਂ ਘਰ ਦੇ ਵਿੱਚ ਯੂਨਿਟ ਜਿਹੜੇ ਆ ਉਹ ਖਰਚੇ ਆ, ਜਿੰਨੇ ਤੁਹਾਡੇ ਵੱਲੋਂ ਉਸ ਸਿਸਟਮ ਨੇ ਜਨਰੇਟ ਕਰਕੇ ਦਿੱਤੇ ਆ, ਉਹ ਉਹਦੇ ਵਿੱਚੋਂ ਮਾਈਨਸ ਹੋ ਜਾਣੇ ਆ। ਇਸ ਤਰੀਕੇ ਨਾਲ ਕੰਮ ਚੱਲਦਾ ਜੀ। ਦੂਸਰਾ ਜਿਹੜਾ ਸਿਸਟਮ ਹੈਗਾ ਜੀ ਉਹ ਇਹ ਆ ਬੈਟਰੀਆਂ ਦੇ ਨਾਲ, ਜਿਹੜੀਆਂ ਵੱਡੀਆਂ ਬੈਟਰੀਆਂ ਨੇ, ਬੈਟਰੀ ਜਿਹੜੇ ਨੇ ਉਹਨਾਂ ਨੂੰ ਉਹ ਚਾਰਜ ਕਰਦਾ ਸੋਲਰ ਸਿਸਟਮ, ਤੇ ਉਹ ਅੱਗੋਂ ਜਿਹੜਾ ਜੀ ਤੁਹਾਡੇ ਘਰ ਦੇ ਪੱਖੇ ਤੇ ਫਰਿੱਜ ਬੱਤੀਆਂ ਵਗੈਰਾ ਜਿਹੜਾ ਜੀ ਉਹ ਚਲਾ ਸਕਦੇ ਆ। ਉਹਦਾ ਸਰਕਾਰ ਨਾਲ ਕੋਈ ਜਿਹੜਾ ਜੀ ਉਹ ਲੈਣਾ ਦੇਣਾ ਨੀਗਾ। ਉਹ ਜਿਹੜਾ ਸਬਸਿਡੀ ਆ ਜੀ ਉਹਦੇ ਉੱਤੇ ਵੀ ਮਿਲਦੀ ਆ ਸਬਸਿਡੀ।
ਜਿਹੜਾ ਬੈਟਰਾ ਆ ਜੀ ਉਹਦੀ ਜਿਹੜੀ ਮਿਆਦ ਆ ਉਹ ਕੋਈ ਤੁਸੀਂ ਲਾ ਕੇ ਚੱਲੋ 3 ਸਾਲ ਜਾਂ 4 ਸਾਲ ਜਿਹੜੀ ਆ ਜੀ ਇਹ ਤੁਹਾਡੇ ਰੱਖ ਰਖਾਵ ਦੇ ਉੱਤੇ ਆ, ਕਿੰਨਾ ਉਹਨੂੰ ਤੁਸੀਂ ਮੇਨਟੇਨ ਕੀਤਾ। ਉਹ ਜੇ ਕਿਉਂਕਿ 2 ਸਾਲ ਦੀ ਜਾਂ 3 ਸਾਲ ਦੀ ਗਰੰਟੀ ਦੇ ਨਾਲ ਤਾਂ ਜਿਹੜੇ ਉਹ ਬੈਟਰੀ ਮਿਲਦੇ ਵੀ ਆ, ਜੇ ਇਨ ਬਿਟਵੀਨ ਉਹ ਖਰਾਬ ਹੁੰਦੇ ਆ ਤਾਂ ਰਿਪਲੇਸਮੈਂਟ ਦੀ ਗਰੰਟੀ ਜਿਹੜੀ ਉਹਨਾਂ ਦੀ ਹੈਗੀ ਆ। 4 ਲਾਉਨੇ ਹੋ 6 ਲਾਉਨੇ ਹੋ, ਇਹ ਡਿਪੈਂਡ ਆ ਕਿੱਡਾ ਜਿਹੜਾ ਜੀ ਤੁਸੀਂ ਸਿਸਟਮ ਲਾਇਆ। ਜਿਹੜਾ ਉੱਪਰ ਸਿਸਟਮ ਲਾਇਆ ਜੀ ਉਹਨੂੰ ਥੋੜਾ ਜਿਹਾ ਸਾਫ਼ ਸਫਾਈ ਜਿਹੜੀ ਆ ਉਹ ਰੱਖਣੀ ਪੈਂਦੀ ਆ। ਕੋਈ ਕਰੀਬ 25 ਸਾਲ ਦੇ ਕਰੀਬ ਉਹਦੀ ਉਮਰ ਜਿਹੜੀ ਹੈ ਜੀ ਉਹ ਦੱਸੀ ਦੀ ਹੈ, ਜਿਹੜਾ ਉੱਪਰ ਪਲੇਟ ਜਿਹੜੀਆਂ ਉਹ ਲੱਗਦੀਆਂ ਨੇ। ਸੋ 25 ਸਾਲ ਉਹ ਕੰਪਨੀ ਕਹਿੰਦੀ ਹੈ ਕਿ ਇਹਦੀ ਏਜ ਹੈਗੀ ਆ। ਉਹਦੀ ਬੈਟਰੀਆਂ ਦੀ ਹੋਰ ਏਜ ਹੈ, ਜਿਹੜੇ ਉੱਪਰ ਲੱਗਦੇ ਆ ਪਲੇਟ ਉਹਨਾਂ ਦੀ 25 ਸਾਲ ਕਹੀ ਜਾਂਦੀ ਹੈ ਜੀ। ਥੈਂਕ ਯੂ। ਸਾਡੇ ਨਾਲ ਜੁੜੇ ਨੇ ਮਨਰਾਜ ਵੀਰ ਕੰਗ ਜੀ, ਸਤਿ ਸ਼੍ਰੀ ਅਕਾਲ। ਮਨਰਾਜ ਵੀਰ ਜੀ ਸਤਿ ਸ਼੍ਰੀ ਅਕਾਲ। ਤੇ ਅਗਲੇ ਸਾਡੇ ਕਾਲਰ ਨੇ ਬਿੰਦਰ ਤੂਰ ਜੀ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ ਭਾਜੀ। ਇੰਨੀ ਇਮਾਨਦਾਰੀ ਹੈਗੀ ਆ ਜਿਹੜਾ ਤੁਸੀਂ ਸੋਲਰ ਦਾ ਦੱਸਦੇ ਜੇ ਵੀ ਜਿੰਨੀ ਬਿਜਲੀ ਬਣਾਈ ਹੋਵੇ ਤੇ ਉਹ ਗਵਰਨਮੈਂਟ ਦੱਸ ਦੂਗੀ ਵੀ ਤੈਨੂੰ ਇੰਨਾ ਕ੍ਰੈਡਿਟ ਬਣਦਾ ਹੈ। ਮੇਰਾ ਖਿਆਲ ਨਹੀਂ ਵੀ ਇੰਨਾ ਉੱਥੇ ਇਮਾਨਦਾਰੀ ਹੋਊ। ਪਰ ਮੇਰਾ ਸਵਾਲ ਤਾਂ ਇਹ ਆ ਵੀ ਅੱਜ ਕੱਲ੍ਹ ਜਿੱਦਾਂ ਵੇਖੀਦਾ ਵੀ ਕਈ ਕੋਰਟਾਂ ਜਿੱਦਾਂ ਸੈਸ਼ਨ ਕੋਰਟ, ਹਾਈ ਕੋਰਟ, ਸੁਪਰੀਮ ਕੋਰਟ, ਇਹ ਇਮਾਨਦਾਰ ਆ ਜਾਂ ਮਤਲਬ ਇਹ ਵੀ ਰਾਜਨੀਤੀ ਦੇ ਅੰਡਰ ਪ੍ਰੈਸ਼ਰ ਦੇ ਵਿੱਚ ਆ ਕੋਰਟਾਂ ਜਿਹੜੀਆਂ? ਕਿਉਂਕਿ ਕਈਆਂ ਕੇਸਾਂ ਦੇ ਵਿੱਚ ਮੈਂ ਵੇਖਿਆ ਵਾ ਕਈਆਂ ਦੇ ਨਾ ਪੂਰੀਆਂ ਮਰਿਆਦਾ ਹੋ ਚੁੱਕੀਆਂ, ਸਜ਼ਾਵਾਂ ਦੀਆਂ ਵੀ 14-14 ਸਾਲ 20-20 ਸਾਲ ਮਰਿਆਦਾ ਪੂਰੀਆਂ ਹੋ ਗਈਆਂ, ਪਰ ਉਹਨਾਂ ਨੂੰ ਛੱਡ ਨਹੀਂ ਰਹੇ। ਤੇ ਜੇ ਤਰੀਕ ਪਹਿਲੀ ਗੱਲ ਤੇ ਪਾਉਂਦੇ ਨਹੀਂ, ਜੇ ਤਰੀਕ ਪਾਉਂਦੇ ਹੀ ਆ ਤੇ ਬਾਹਰੋਂ ਹੀ ਕਹਿੰਦੇ ਮੋੜ ਲਿਆਉਂਦੇ ਆ ਤੇ ਕਈ ਜੱਜ ਘਰਾਂ 'ਚ ਬੈਠੇ ਤਰੀਕਾਂ ਦੇ ਦਿੰਦੇ ਆ। ਜਿਹੜੀ ਗੌਰਮੈਂਟ ਆ ਜਿਹੜੀ ਛੱਡੂਗੀ ਇਹਨਾਂ ਨੂੰ? ਕੋਈ ਮਤਲਬ ਖੁਦਾ ਰੱਬ ਵੱਲੋਂ ਤਾਂ ਕੋਈ ਗੌਰਮੈਂਟ ਆਉਣੀ ਨਹੀਂ। ਇਹ ਗੌਰਮੈਂਟਾਂ ਨੂੰ ਕਿਹੜੀ ਗੌਰਮੈਂਟ ਆ ਜਿਹੜੀ ਇਹਨਾਂ ਨੂੰ ਛੱਡੂਗੀ ਜਿਹੜੇ ਬੰਦੇ ਅੰਦਰ ਆ ਜੀ? ਥੈਂਕ ਯੂ ਜੀ। ਤੋਂ ਬਾਅਦ ਜਵਾਬ ਤਾਂ ਤੁਸੀਂ ਆਪ ਹੀ ਦੇਤਾ ਜੀ। ਤਰੀਕਾਂ ਵਗੈਰਾ ਕਿਵੇਂ ਜਿਹੜੀਆਂ ਪੈਂਦੀਆਂ ਨੇ, ਕਾਫੀ ਹੱਦ ਤੱਕ ਤੁਸੀਂ ਕਹਿ ਸਕਦੇ ਹੋ ਜੀ ਪੋਲੀਟੀਕਲ ਪ੍ਰੈਸ਼ਰ ਤਾਂ ਹੁੰਦੇ ਹੀ ਨੇ। ਉੱਪਰਲੀਆਂ ਅਦਾਲਤਾਂ ਤੇ ਘੱਟ, ਹੇਠਾਂ ਵਾਲੀਆਂ ਜਿਹੜੀਆਂ ਅਦਾਲਤਾਂ ਜੀ ਉਹਨਾਂ ਦੇ ਉੱਤੇ ਪੋਲੀਟੀਕਲ ਪ੍ਰੈਸ਼ਰ ਤਾਂ ਜਿਹੜੇ ਉਹ ਹੁੰਦੇ ਹੀ ਆ। ਇਹ ਨਹੀਂ ਕਿਹਾ ਜਾ ਸਕਦਾ ਕਿ ਪੋਲੀਟੀਕਲ ਪ੍ਰੈਸ਼ਰ ਤੋਂ ਬਿਲਕੁਲ ਇਹ ਰਹਿਤ ਨੇ ਅਦਾਲਤਾਂ, ਕੁਝ ਤਾਂ ਹੈਗਾ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਕਿ ਇਮਾਨਦਾਰੀ ਵਾਲੀ ਕਿ ਸੋਲਰ ਤੋਂ ਕਿੰਨੀ, ਤੁਸੀਂ ਦੇਖੋ ਉਹਦੇ ਲਈ ਬਕਾਇਦਾ ਤੌਰ ਦੇ ਉੱਤੇ ਪੁਰਜੇ ਨੇ ਡੇਢ ਦੇ ਨਾਲ ਚੱਲਦਾ। ਉਹ ਤੁਹਾਡੇ ਵੀ ਇੱਕ ਜਿਹੜਾ ਲੱਗਿਆ ਹੋਇਆ ਬਾਹਰ, ਔਰ ਦੂਸਰਾ ਉਹਦੇ ਥਰੂ ਹੋ ਕੇ ਜਾਣੀ ਹੈ ਜੀ। ਤੁਸੀਂ ਆਪ ਉਹਨੂੰ ਨੋਟ ਕਰ ਸਕਦੇ ਹੋ ਕਿ ਕਿੰਨੀ ਇਹ ਤੋਂ ਬਿਜਲੀ ਜਿਹੜੀ ਆ ਉਹ ਜਨਰੇਟ ਹੋਈ ਆ, ਕਿੰਨੀ ਉਸ ਪਾਸੇ ਵੱਲ ਨੂੰ ਜਿਹੜੀ ਆ ਉਹ ਗਈ ਆ। ਏਦਾਂ ਨਹੀਂ ਹੈਗਾ ਜੀ ਕਿ ਉਹੋ ਹੀ ਦੱਸਣਗੇ ਤੁਹਾਨੂੰ ਕਿ ਇੰਨੇ ਤੁਹਾਡੇ ਯੂਨਿਟ ਜਿਹੜੇ ਆ ਉਹ ਬਣੇ ਆ। ਇੱਕ ਜਿਹੜਾ ਜੀ ਉਹ ਤੁਹਾਡੇ ਵੀ ਗੈਜਟ ਜਿਹੜਾ ਜੀ ਉਹ ਲੱਗਿਆ ਹੋਊਗਾ ਕਿ ਇੰਨੀ ਜਨਰੇਟ ਹੋਈ ਆ। ਦੋਨੋਂ ਫਿਰ ਜਿਹੜੇ ਆ ਉਹ ਮੈਚ ਹੁੰਦੇ ਆ। ਇਹਦੇ ਵਿੱਚ ਤਾਂ ਕੋਈ ਹੇਰਾਫੇਰੀ ਜਿਹੜੀ ਜੀ ਉਹ ਨਹੀਂ ਹੈਗੀ ਕਿ ਕਿੰਨੀ ਜਨਰੇਟ ਹੋਈ ਆ। ਜਾਂ ਹਾਂ, ਇਹ ਇਸ ਪੱਖੋਂ ਹੋ ਸਕਦਾ ਕਿ ਕੱਲ ਨੂੰ ਸਰਕਾਰ ਹੱਥ ਖੜੇ ਕਰ ਦੇ ਕਿ ਤੁਸੀਂ ਅੱਜ ਮੰਨ ਲਓ ਸਿਸਟਮ ਲਾ ਲਿਆ, ਉਹ ਕਹੇ ਜੀ ਕਿਉਂਕਿ ਜਿੰਨੇ ਇਹ ਲੱਗ ਰਹੇ ਆ ਇਸ ਵੇਲੇ ਸਿਸਟਮ, ਸਰਕਾਰ ਨੇ ਇਹ ਕਹਿ ਹੀ ਦੇਣਾ ਕਿ ਹੁਣ ਕਿਉਂਕਿ ਜਿਹੜੇ ਟਰਾਂਸਫਾਰਮਰ ਨੇ ਉਹ ਪੁਰਾਣੇ ਨੇ, ਜਿਹੜੇ ਪੁਰਾਣੇ ਲੱਗੇ ਆ ਉਹ ਤਾਂ ਵਨ ਸਾਈਡਡ ਨੇ ਕਿ ਬਿਜਲੀ ਆਉਂਦੀ ਆ ਅੱਗੇ ਦੇ ਦਿੰਦੇ ਆ। ਜਿਹੜੇ ਨਵੇਂ ਟਰਾਂਸਫਾਰਮਰ ਲੱਗ ਰਹੇ ਆ ਉਹ ਕੰਜ਼ਿਊਮ ਕਰਦੇ ਨੇ ਉਹਦੇ ਵਿੱਚ ਪਾ ਕੇ, ਜਿਹੜੀ ਬਿਜਲੀ ਆਉਂਦੀ ਆ ਉਹਨੂੰ ਉਹਦਾ ਵੱਖਰਾ ਰਿਕਾਰਡ ਜਿਹੜਾ ਜੀ ਉਹ ਰੱਖਦੇ ਨੇ। ਪੁਰਾਣਿਆਂ ਦੇ ਵਿੱਚ ਇਹ ਆਪਸ਼ਨ ਜਿਹੜੀ ਆ ਉਹ ਹੈ ਨਹੀਂ ਗੀ। ਜਿਹੜੇ ਇੱਕ ਦੱਸ ਰਹੇ ਸਨ ਪਿੱਛੇ ਦੇ ਕਿ ਜਿੰਨੀ ਹੁਣ ਬਿਜਲੀ ਇਹ ਬਣ ਰਹੀ ਆ, ਜਿਹੜੀ ਜਾ ਰਹੀ ਆ, ਉਹ ਉਹਨਾਂ ਦੀ ਪਾਵਰ ਜਿਹੜੀ ਆ ਜੀ ਉਹ ਵਧਾਉਣੀ ਪਊਗੀ ਟਰਾਂਸਫਾਰਮਰਾਂ ਦੀ। ਤੇ ਜੇ ਜਿੱਦਾਂ ਦੇ ਹਾਲਾਤ PSPCL ਦੇ ਹੈਗੇ ਨੇ, ਜਿਹੜਾ ਇਹ ਮਹਿਕਮਾ ਆ ਉਹ ਨਵੇਂ ਟਰਾਂਸਫਾਰਮਰ ਜਿਹੜੇ ਆ ਜੀ ਉਹ ਲਾਊਗਾ ਇਸ ਮਾਮਲੇ ਦੇ ਉੱਤੇ। ਇੱਕ ਦੂਜੀ ਗੱਲ ਜਿਹੜੀ ਇਮਾਨਦਾਰੀ, ਉਹ ਇਸ ਪੱਖੋਂ ਕੁਐਸਚਨ ਮਾਰਕ ਉਹਦੇ ਉੱਤੇ ਉੱਠ ਖੜਦੇ ਆ ਕਿ ਜਿਹੜੇ ਕੁਝ ਪਲਾਟ ਲਾਏ ਗਏ ਨੇ, ਉਹ ਚਾਹੇ ਰਾਜਪੁਰੇ ਵਾਲਾ ਚਾਹੇ ਗੋਇੰਦਵਾਲ ਸਾਹਿਬ ਵਾਲਾ, ਇਹਨਾਂ ਦੇ ਬਾਰੇ ਦੇ ਵਿੱਚ ਆਪਾਂ ਕਈ ਵਾਰੀ ਜਿਹੜੀ ਹੈ ਜੀ ਉਹ ਗੱਲ ਕੀਤੀ ਆ। ਜਿਹੋ ਜਿਹੇ ਪ੍ਰਾਈਵੇਟ ਕੰਪਨੀਆਂ ਦੇ ਨਾਲ ਇਹ ਸਾਈਨ ਕੀਤੇ ਆ, ਮੰਨ ਲਓ ਜੇ ਬਿਜਲੀ ਕੱਲ ਨੂੰ ਇਹ ਜ਼ਿਆਦਾ ਲੋਕਾਂ ਦੇ ਵਿੱਚ ਅਵੇਅਰਨੈਸ ਆ ਜਾਂਦੀ ਆ, ਲੋਕ ਜ਼ਿਆਦਾ ਲਾਉਣ ਲੱਗ ਜਾਂਦੇ ਆ, ਤੇ ਉਹਨੂੰ ਜਿਹੜੇ ਸਰਕਾਰ ਨੇ ਸਮਝੌਤੇ ਕੀਤੇ ਹੋਏ ਆ, ਸਰਕਾਰਾਂ ਕਿਵੇਂ ਚਾਹੁੰਣਗੀਆਂ ਕਿ ਲੋਕ ਜਿਹੜੇ ਨੇ ਬਿਜਲੀ ਪੁਆਇੰਟ ਆਫ ਵਿਊ ਤੋਂ ਇੰਡੀਪੈਂਡੈਂਟ ਹੋ ਜਾਣ ਤੇ ਇਹਨਾਂ ਸਰਕਾਰ ਜਿਹੜੀਆਂ ਇਹ ਕੰਪਨੀਆਂ ਨੇ ਪ੍ਰਾਈਵੇਟ, ਇਹਨਾਂ ਦਾ ਸੌਦਾ ਨਾ ਵਿਕੇ। ਜੀ ਥੈਂਕ ਯੂ। ਸਾਡੇ ਨਾਲ ਜੁੜੇ ਮਨਰਾਜ ਵੀਰ ਕੰਗ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਇੱਕ ਤਕਰੀਬਨ ਜਦੋਂ ਦਿੱਲੀ ਸਰਕਾਰ ਬਣੀ ਸੀ ਨਾ ਪਹਿਲਾਂ, ਤੇ ਆਮ ਹੀ ਤਕਰੀਬਨ ਖਬਰਾਂ 'ਚ ਆਉਂਦਾ ਹੁੰਦਾ ਸੀ ਕਿ ਕੇਜਰੀਵਾਲ ਸਾਹਿਬ ਨੇ ਕਿਹਾ ਵੀ ਜਿਹੜੀ ਸਰਕਾਰ 50% ਵੀ ਵਾਅਦੇ ਪੂਰੇ ਕਰ ਜਾਂਦੀ ਤਾਂ ਉਹ ਬਹੁਤ ਵਧੀਆ ਹੁੰਦੀ। ਪਰ ਅਸੀਂ ਪੰਜਾਬ ਵਾਲੇ ਹੁਣ ਤੋਂ ਅਜੇ 3 ਮਹੀਨੇ ਹੋਏ ਆ ਤਕਰੀਬਨ ਸਰਕਾਰ ਬਣੀ ਨੂੰ, ਤੇ ਹਾਲਾਤ ਤਕਰੀਬਨ ਹਰ ਇੱਕ ਨੂੰ ਪਤਾ ਵਾ ਜੋ ਖਜ਼ਾਨੇ ਦੇ ਆ। ਭਾਵੇਂ ਅਸੀਂ ਉੱਤੋਂ ਸਰਕਾਰ ਦਾ ਵਿਰੋਧ ਜਿੰਨਾ ਮਰਜ਼ੀ ਕਰੀਏ, ਅੰਦਰੋਂ ਹਰ ਇੱਕ ਨੂੰ ਪਤਾ ਕੀ ਹਾਲਾਤਾਂ ਦੇ ਹਿਸਾਬ ਨਾਲ ਜੇ ਉਹ ਫੈਸਲੇ ਲੈ ਰਹੇ ਆ ਵਧੀਆ ਵਾ, ਪਰ ਜਿਹੜੀ ਇੱਕ ਵਿੱਚ
ਵਿਧਾਨ ਸਭਾ 'ਚ ਬਿਨਾਂ ਮਤਲਬ ਤੋਂ ਮੁੱਦਿਆਂ ਤੋਂ ਬਿਨਾਂ ਗੱਲ ਕਰਨ ਤੋਂ ਹੋਰ ਰੌਲਾ ਰੱਪਾ ਪਾ ਲਿਆ, ਜਿਹਦੇ ਲਈ ਇਕੱਲੀ ਸਰਕਾਰ ਤੋਂ ਬਿਨਾਂ ਵਿਰੋਧੀ ਧਿਰ ਵੀ ਤਕਰੀਬਨ ਉਨੀ ਜ਼ਿੰਮੇਵਾਰ ਹੈ। ਇਹਨਾਂ ਨੂੰ ਥੋੜਾ ਧੰਮ ਰੱਖਣਾ ਚਾਹੀਦਾ। ਔਰ ਉਹਦੇ 'ਚ ਜਿਹੜੀ ਪੱਗ ਲੱਥੀ ਆ, ਪੱਗ ਨੂੰ ਬਿਕਰਮ ਸਿੰਘ ਮਜੀਠੀਆ ਚੁੱਕ ਕੇ ਲੈ ਕੇ ਕਿੰਨੇ ਸਤਿਕਾਰ ਨਾਲ ਗਏ ਆ। ਕੀ ਜਦੋਂ ਕੋਈ ਬੰਦਾ ਇੱਕ ਵਿਧਾਇਕ ਬਣ ਜਾਂਦਾ ਕੀ ਉਹਦੀ ਖਾਸ ਕਲਾਸ ਹੋ ਜਾਂਦੀ ਆ ਵੀ ਉਹਦੀ ਪੱਗ ਦੀ ਇੱਜ਼ਤ ਆ? ਇਸੇ ਪਿਰਮਲ ਸਿੰਘ ਦੀ 7 ਤਰ੍ਹਾਂ ਪੱਗ ਲਾਈਨਮੈਨ ਹੁੰਦੇ ਆ ਨਾ ਲਾਈ, ਉਦੋਂ ਨਹੀਂ ਉਸ ਪੱਗ ਦੀ ਇੱਜ਼ਤ ਹੈਗੀ ਕੀ ਜਦੋਂ ਕੋਈ ਬੰਦਾ ਇਹ ਖਾਸ ਕੋ ਪਤਵੰਤੇ ਸੱਜਣ ਹੋ ਜਾਂਦੇ ਜਦੋਂ ਵੀ ਜੇ ਕਿਸੇ ਵਿਧਾਇਕ ਦੀ ਪੱਗ ਲੈ ਗਈ ਤਾਂ ਉਹਦਾ ਮੁੱਲ ਪੈਣਾ, ਤੇ ਆਮ ਬੰਦੇ ਦੀ ਪੱਗ ਜਦੋਂ ਮਰਜ਼ੀ ਰੋਲ ਦਿਓ ਘਰਾਂ 'ਚ। ਥੈਂਕ ਯੂ ਜੀ। ਇਹ ਤੁਹਾਡੀ ਗੱਲ ਠੀਕ ਹੈ ਜੀ। ਇਹ ਸਵਾਲ ਬਹੁਤ ਵੱਡਾ ਜਿਹੜਾ ਜੀ ਉਹ ਉੱਠਦਾ ਰਿਹਾ। ਉਹਦੇ ਤਾਂ ਅਜੇ ਵੀ 16 ਟਾਂਕੇ ਜਿਹੜੇ ਆ ਜੀ ਉਹ ਲੱਗੇ ਹੋਏ ਆ। ਪਿਰਮਲ ਸਿੰਘ ਦੇ ਡਾਂਗਾਂ ਜਿੰਨੀਆਂ ਜਿਹੜੀਆਂ ਜੀ ਉਹਨੂੰ ਪੈਂਦੀਆਂ ਰਹੀਆਂ ਨੇ। ਹਾਂ, ਸਿਆਸਤ ਜਿਹੜੀ ਹੈ ਜੀ ਉਹ ਬਦਲ ਜਾਂਦੀ ਹੈ, ਕਿਉਂਕਿ ਅਕਾਲੀ ਦਲ ਦਾ ਇੱਕ ਇਤਿਹਾਸ ਰਿਹਾ ਜੀ ਕਿ ਜਦੋਂ ਉਹ ਸਿਆਸਤ ਦੇ ਵਿੱਚ ਹੁੰਦੇ ਆ ਫਿਰ ਉਹਨਾਂ ਨੂੰ ਪੰਜਾਬ ਦੇ ਮੁੱਦੇ ਤੇ ਪੰਥਕ ਮੁੱਦੇ ਕਦੀ ਚੇਤੇ ਨਹੀਂ ਆਉਂਦੇ। ਜਦੋਂ ਉਹ ਸੱਤਾ ਦੇ ਵਿੱਚ ਨਹੀਂ ਹੁੰਦੇ ਫਿਰ ਉਹਨਾਂ ਨੂੰ ਚੰਡੀਗੜ੍ਹ ਵੀ ਚੇਤੇ ਆ ਜਾਂਦਾ, ਫਿਰ ਉਹਨਾਂ ਨੂੰ ਪਾਣੀ ਵੀ ਚੇਤੇ ਆ ਜਾਂਦੇ ਆ। ਅਜੇ ਤਾਂ ਆਨੰਦਪੁਰ ਦਾ ਮਤਾ ਵੀ ਚੇਤੇ ਆਉਣਾ, ਵੇਖੀ ਚੱਲੋ, ਅਜੇ ਤਾਂ ਬਹੁਤ ਕੁਝ ਚੇਤੇ ਆਉਣਾ। ਤੇ ਪੰਥਕ ਮੁੱਦੇ ਜਦੋਂ ਮਿਲਦੇ ਹੋਣ ਤੇ ਫਿਰ ਜਿਹਨੂੰ 2 ਜਾਣਿਆਂ ਨੂੰ ਹੱਥ ਪਾ ਕੇ ਜਿਹੜਾ ਬੰਦਾ ਤੁਰਦਾ ਨਾ ਉਹ ਇਕੱਲਾ ਹੀ ਭੱਜਾ ਫਿਰਦਾ ਫਿਰ ਹਸਪੀਟਲ ਦੇ ਵਿੱਚ ਬਈ ਲੱਭ ਗਿਆ ਮੁੱਦਾ ਜਿਹੜਾ ਜੀ। ਛੱਡੋ ਫਲਾਈਟ ਅਗਲੀ ਤੇ ਚੱਲ ਜਾਂਗੇ, ਪਹਿਲਾਂ ਇਸ ਮੁੱਦੇ ਨੂੰ ਤਾਂ ਬਣਾ ਲਈਏ। ਤਾਂ ਇਹ ਮੁੱਦੇ ਬਣਾਉਣ ਦੀ ਜਿਹੜੀ ਰਾਜਨੀਤੀ ਆ, ਜਿਹੜਾ ਪੁਆਇੰਟ ਤੁਸੀਂ ਉਠਾਇਆ ਹੈ ਜਿਹੜਾ ਖਜ਼ਾਨੇ ਵਾਲਾ ਜੀ, ਬਿਲਕੁਲ ਇਹ ਗੱਲ ਤੁਹਾਡੀ ਦਰੁਸਤ ਹੈ। ਇਹਦੇ ਵਾਸਤੇ ਜਿਹੜੀ ਹੈ ਜੀ ਮੌਜੂਦਾ ਸਰਕਾਰ ਜਿਹੜੀ ਆ ਉਹ ਤਾਂ ਕਮ ਸੇ ਕਮ ਅਜੇ ਤਾਂ ਜ਼ਿੰਮੇਵਾਰ ਨਹੀਂ ਨਾ ਕਿ ਖਜ਼ਾਨੇ ਦਾ ਇਹ ਹਾਲ ਉਹਨੇ ਤਾਂ ਨਹੀਂ ਕੀਤਾ। ਹੈਲੀਕਾਪਟਰ ਵਾਲੀ ਕਹਾਣੀ ਆਪਾਂ ਪਾ ਕੇ ਜਿਹੜੀ ਗਏ ਆ, ਕਿਵੇਂ ਦੋਨਾਂ ਹੱਥਾਂ ਦੇ ਨਾਲ ਇਹਨਾਂ ਨੇ ਖਜ਼ਾਨੇ ਦਾ ਜਲੂਸ ਕੱਢਿਆ ਜੀ। ਪਿਛਲੀ ਜਿਹੜੀ ਸਰਕਾਰ ਸੀਗੀ, ਜਿਹੜਾ ਕੁਝ ਵੀ ਸਰਕਾਰ ਨੇ ਮੌਜੂਦਾ ਸਰਕਾਰ ਨੇ ਕਰਨਾ ਜੀ ਉਹ ਖਜ਼ਾਨੇ ਦੇ ਥਰੂ ਕਰਨਾ, ਕਿਸੇ ਨੇ ਆਪਣੀ ਜੇਬ ਦੇ ਵਿੱਚੋਂ ਨਹੀਂ ਕਰਨਾ। ਜਿਹੜੇ ਕਿਸਾਨਾਂ ਦੇ ਮੁੱਦੇ ਵਾਲੀ ਗੱਲ ਆ, ਕਰਜ਼ੇ ਵਾਲੀ ਗੱਲ ਆ, ਹੁਣ ਜਿਹੜਾ ਅਕਾਲੀ ਦਲ ਉਹ ਕਹਿੰਦਾ ਜੀ ਸਾਰੇ ਜਿਹੜਾ ਕਰਜ਼ਾ ਸੀਗਾ ਉਹਦੇ ਉੱਤੇ ਲੀਕ ਫੇਰੋ, ਤੁਸੀਂ ਵਾਅਦਾ ਕੀਤਾ ਸੀ, ਉੱਤੇ ਕਿਵੇਂ ਲੀਕ ਫਿਰ ਜੂਗੀ ਜੀ? ਸਵਾਲੀਆ ਚਿੰਨ੍ਹ ਬਹੁਤ ਵੱਡਾ। ਮੰਨ ਲਓ ਆਪਾਂ ਵਹੀਆਂ ਦੀ ਗੱਲ ਵੀ ਕੱਲ ਮੈਂ ਡਿਟੇਲ ਦਿੱਤੀ ਸੀ ਕਿ ਜਿਹੜੀਆਂ ਵਹੀਆਂ ਨੇ ਜਿਹੜੀਆਂ ਆੜ੍ਹਤੀਆਂ ਦੀਆਂ, ਤੁਸੀਂ ਉਹਨੂੰ ਜਿਹੜਾ ਜੀ ਕਰਜ਼ਾ ਮੁਆਫੀ ਦੇ ਵਿੱਚ ਕਿਵੇਂ ਲੈ ਆਓਗੇ? ਉਹਦਾ ਤਾਂ ਕੋਈ ਹਿਸਾਬ ਵੀ ਨਹੀਂਗਾ। ਉਹ ਤਾਂ ਡਾਇਰੀਆਂ ਉਹਨਾਂ ਨੇ ਆਪ ਲਾਈਆਂ ਹੋਈਆਂ ਨੇ ਨਾ। ਇਹ ਥੋੜ੍ਹੀ ਹੋ ਸਕਦਾ ਕਿ ਇਹ ਕਿਹਾ ਜਾਵੇ ਵੀ ਲਿਆਓ ਜੀ ਜਿੰਨੇ ਤੁਸੀਂ ਲਿਖੇ ਹੋਏ ਆ ਵਹੀਆਂ ਦੇ ਉੱਤੇ ਅਸੀਂ ਮਾਫ ਕਰਨੇ ਆ, ਆਪੋ ਆਪਣੀਆਂ ਵਹੀਆਂ ਲਿਆਓ। ਉਹ ਤਾਂ ਰਾਤ ਨੂੰ ਬਹਿ ਕੇ 3-3 4-4 ਵਹੀਆਂ ਹੋਰ ਬਣਾ ਲੈਣਗੇ। ਇੱਦਾਂ ਨਹੀਂ ਜਿਹੜਾ ਜੀ ਉਹ ਹੋ ਸਕਦਾ। ਇੰਤਜ਼ਾਰ ਜਿਹੜੀ ਹੈ ਜੀ, ਥੋੜ੍ਹੀ ਪੇਸ਼ੈਂਸ ਚਾਹੀਦੀ ਆ। ਮੈਂ ਇਹ ਗੱਲ ਬਾਰ-ਬਾਰ ਜਿਹੜੀ ਹੈ ਜੀ ਉਹ ਕਹੀ ਆ। ਕੁਝ ਲੋਕ ਕਿੰਤੂ ਪਰੰਤੂ ਵੀ ਇਹਦੇ ਉੱਤੇ ਜਿਹੜਾ ਜੀ ਉਹ ਕਰਦੇ ਨੇ ਕਿ ਤੁਸੀਂ ਹੋਰ ਜਿਹੜੀ ਬੋਲੀ ਬੋਲ ਰਹੇ ਹੋ। ਮੈਂ ਇਹ ਗੱਲ ਬਾਰ-ਬਾਰ ਜਿਹੜੀ ਇਹ ਕਹੀ ਸੀ ਕਿ ਵਿਰੋਧੀ ਧਿਰ ਜਿਹੜੀ ਆ ਜੀ, ਜਿਹੜੀ ਮੇਨ ਵਿਰੋਧੀ ਧਿਰ ਆ ਆਮ ਆਦਮੀ ਪਾਰਟੀ, ਉਹਨੂੰ ਪੇਸ਼ੈਂਸ ਤੋਂ ਕੰਮ ਲੈਣਾ ਚਾਹੀਦਾ ਸੀ। ਅੰਦਰ ਉਹ ਬੈਠਦੇ, ਸਾਰੀ ਬਹਿਸ ਜਿਹੜੀ ਸੀ ਉਹ ਸੁਣਦੇ। ਹਾਂ, ਇਹ ਨਹੀਂ ਹੋ ਸਕਦਾ ਕਿ ਜੇ ਫੂਲਕਾ ਸਾਹਿਬ ਇਹ ਕਹਿੰਦੇ ਆ ਅਸੀਂ ਅੰਦਰ ਗਏ ਜੀ, ਕੱਲ ਜੋ ਕੁਝ ਹੋਇਆ ਪਹਿਲਾਂ ਉਹਦਾ ਮਤਾ ਪਾਓ ਵਿਰੋਧ ਕਰਨ ਦਾ, ਅਸੀਂ ਤਾਂ ਬੈਠਾਂਗੇ। ਅੱਛਾ, ਹੁਣ ਸਪੀਕਰ ਨੇ ਨਾ ਕਰਤੀ ਕਿ ਪਹਿਲਾਂ ਤਾਂ ਕੰਮ ਹੋਊਗਾ, ਜਦੋਂ ਵਿਰੋਧੀ ਧਿਰ ਦਾ ਟਾਈਮ ਆਊਗਾ ਉਦੋਂ ਬੋਲ ਰਹੇ। ਉਹ ਬਾਈਕਾਟ ਕਰਕੇ ਬਾਹਰ ਆ ਗਏ। ਬਾਹਰ ਆ ਕੇ ਕਹਿੰਦੇ ਜੀ ਅਸੀਂ ਮੌਕ ਜਿਹੜੀ ਵਿਧਾਨ ਸਭਾ ਆ ਉਹ ਚਲਾ ਰਹੇ ਆ। ਇਹ ਤਾਂ ਅਸੀਂ ਕਾਂਗਰਸ ਤੋਂ ਦੇਖਦੇ ਰਹੇ ਪਿਛਲੀ ਵਾਰੀ, ਉਹ ਵੀ ਜਿੰਦਾਬਾਦ ਮੁਰਦਾਬਾਦ ਕਰਨੇ ਆ ਬਾਹਰ ਆ ਜਾਂਦੇ ਸੀਗੇ, ਬਾਹਰ ਆ ਕੇ ਬਹਿ ਜਾਂਦੇ ਸੀ, ਸਰਕਾਰ ਆਪਣਾ ਕੰਮ ਕਰੀ ਜਾਂਦੀ ਸੀ। ਉਹੀ ਕੁਝ ਹੋਇਆ ਜੀ। ਬਿਨਾਂ ਬਹਿਸ ਤੋਂ ਬਜਟ ਪਾਸ ਹੋਇਆ। ਜਿੰਨੇ ਬਿੱਲ ਸੀਗੇ ਬਾਕੀ ਸਾਰੇ ਬਿਨਾਂ ਬਹਿਸ ਤੋਂ ਪਾਸ ਕਰਤੇ। ਕਿਉਂ? ਕਿਉਂਕਿ ਵਿਰੋਧੀ ਧਿਰ ਅੰਦਰ ਹੈ ਨਹੀਂ ਸੀਗੀ। ਵਿਰੋਧੀ ਧਿਰ ਨੂੰ ਵੀ ਪੇਸ਼ੈਂਸ ਤੋਂ ਜਿਹੜਾ ਜੀ ਉਹ ਕੰਮ ਲੈਣਾ ਚਾਹੀਦਾ। ਇਹ ਇੱਕ ਰਿਐਲਿਟੀ ਆ, ਕੰਧ ਤੇ ਲਿਖੀ ਹੋਈ ਸੱਚਾਈ ਆ। ਪਹਿਲੇ ਆਪਣੇ ਟੈਸਟ ਦੇ ਵਿੱਚ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਵਜੋਂ ਫੇਲ ਹੋਈ ਆ। ਬੇਸ਼ੱਕ ਉਹਨੇ ਖਬਰਾਂ ਜਿੰਨੀਆਂ ਮਰਜ਼ੀ ਬਟੋਰ ਲਈਆਂ ਹੋਣ ਪੱਗ ਲੱਥਣ ਵਾਲੇ ਮਾਮਲੇ ਦੇ ਉੱਤੇ, ਜਾਂ ਜਿਹੜੇ ਅਕਾਲੀਆਂ ਦੀ ਗੱਡੀ ਦੇ ਵਿੱਚ ਬਹਿ ਕੇ ਗਏ ਨੇ ਉਸ ਮਾਮਲੇ ਦੇ ਉੱਤੇ, ਜੇ ਉਹ ਖਬਰਾਂ ਬਟੋਰਨ ਨੂੰ ਵਿਰੋਧੀ ਧਿਰ ਕਹਿੰਦੇ ਆ ਤੇ ਉਹਨਾਂ ਦਾ ਜਿਹੜਾ ਦੀ ਤਰੀਕਾ ਹੋ ਸਕਦਾ। ਅਦਰਵਾਈਜ਼ ਕੰਮ ਵਾਈਜ਼ ਜੇ ਦੇਖਿਆ ਜਾਵੇ ਤਾਂ ਇਹ ਪਹਿਲੇ ਟੈਸਟ ਦੇ ਵਿੱਚੋਂ ਫੇਲ ਕਹੇ ਜਾ ਸਕਦੇ ਆ ਜੀ। ਇਹਨਾਂ ਨੂੰ ਬੈਠ ਕੇ ਆਪਣੀ ਰਣਨੀਤੀ ਦੇ ਉੱਤੇ ਮੁੜ ਕੇ ਦੁਬਾਰਾ ਤੋਂ ਵਿਚਾਰ ਕਰਨਾ ਚਾਹੀਦਾ ਹੈ। ਗੁਰਮੀਤ ਸਿੱਧੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ। ਮੇਰੇ ਸਵਾਲ ਸਿਰਫ 2 ਸਵਾਲ ਨੇ ਛੋਟੇ ਜੀ। ਇੱਕ ਤਾਂ ਵੀ ਜਦੋਂ ਸਾਰਾ ਕੁਝ ਵਿਧਾਨ ਸਭਾ ਦੇ ਵਿੱਚ ਹੋਇਆ, ਪੱਗ ਲੱਤੀ, ਇੰਨਾ ਕੁਝ ਹੋਇਆ, ਤਾਂ ਭਗਵੰਤ ਮਾਨ ਜੀ ਪ੍ਰੈਜ਼ੀਡੈਂਟ ਨੇ ਪੰਜਾਬ ਦੇ, ਤੇ ਉਹ ਕਿੱਥੇ ਨੇ? ਉਹ ਬਿਲਕੁਲ ਕਿਤੇ ਦਿਸ ਨਹੀਂ ਰਹੇ। ਦੂਸਰਾ ਸਵਾਲ ਮੇਰਾ ਇਹ ਹੈ ਕਿ
ਮੰਨ ਲਿਆ ਵੀ ਆਪਾਂ ਆਮ ਆਦਮੀ ਪਾਰਟੀ ਨੂੰ ਕਹਿ ਰਹੇ ਵੀ ਉਹਨਾਂ ਦੇ ਪੇਸ਼ੈਂਟ ਰੱਖਣੀ ਚਾਹੀਦੀ ਸੀ, ਪਰ ਕਿਤੇ ਇਹ ਵੀ ਵਿਧਾਨ ਸਭਾ 'ਚ ਇਦੋਂ ਪਹਿਲਾਂ ਹੋਇਆ ਕਿ ਕਦੀ ਵਿਰੋਧੀ ਧਿਰ ਦੇ ਕਿਸੇ ਇੱਕ ਬੰਦੇ ਨੂੰ ਵੀ ਬੋਲਣ ਨਾ ਦਿੱਤਾ ਗਿਆ ਹੋਵੇ ਪੂਰੇ ਸੈਸ਼ਨ ਦੇ ਵਿੱਚ। ਥੈਂਕ ਯੂ ਜੀ। ਦੇਖੋ ਇਦਾਂ ਨਹੀਂ ਹੁੰਦਾ ਕਿ ਨਾ ਬੋਲਣ ਦਿੱਤਾ ਗਿਆ ਹੋਵੇ, ਪਰ ਇੱਕ ਗੱਲ ਜਿਹੜੀ ਹੈ ਨਾ ਜੀ ਉਹ ਇਹ ਹੈ ਕਿ ਜਿਹੜਾ ਸਿਸਟਮ ਹੈ, ਸਿਸਟਮ ਦੇ ਨਾਲ ਚੱਲਣੀ ਹੈ ਨਾ ਵਿਧਾਨ ਸਭਾ, ਜਿਹੜੀ ਸੱਤਾਧਾਰੀ ਆ ਉਹਦੇ ਤੋਂ ਪਹਿਲਾਂ ਵਿਰੋਧੀ ਧਿਰ ਨੂੰ ਕਿੱਦਾਂ ਬੋਲਣ ਜਿਹੜਾ ਜੀ ਉਹ ਦਿੱਤਾ ਜਾਊਗਾ। ਜੇ ਆਪਾਂ ਜਿਹੜੀ ਹੈ ਜੀ ਉਹ ਗੱਲ ਕਰੀਏ ਕਿ ਨਿਯਮ ਕੀ ਨੇ ਜੀ, ਨਿਯਮਾਂ ਦੇ ਹਿਸਾਬ ਦੇ ਨਾਲ ਚੱਲੂਗੀ ਨਾ ਵਿਰੋਧੀ ਧਿਰ। ਜੇ ਜਿਹੜਾ 0 ਆਵਰਸ ਹੈ ਜਾਂ ਕੁਐਸਚਨ ਪੀਰੀਅਡ ਆ ਉਹਦੇ ਦੌਰਾਨ ਉਹ ਤਕਰੀਬਨ ਵਿਰੋਧੀ ਧਿਰ ਦਾ ਹੁੰਦਾ ਜੀ, ਉਹ ਤਾਂ ਅਟੈਂਡ ਹੀ ਨਹੀਂ ਹੋਇਆ ਜੀ, ਨਾ ਕੁਐਸਚਨ ਪੀਰੀਅਡ ਜਿਹੜਾ ਜੀ ਉਹ ਅਟੈਂਡ ਹੋਇਆ, ਨਾ 0 ਆਵਰਸ ਜਿਹੜਾ ਸੀਗਾ ਜੀ ਉਹ ਅਟੈਂਡ ਹੋਇਆ। ਉਹਦੇ ਵਿੱਚ ਵਿਰੋਧੀ ਧਿਰ ਜਿਹੜੀ ਸੀ ਉਹ ਬੈਠਦੀ, ਜਿਹੜਾ ਬਿੱਲ ਆਉਂਦਾ ਉਹਦੇ ਵਿਰੋਧਤਾ ਵੀ ਜੇ ਉਹਨੇ ਕਰਨੀ ਸੀਗੀ ਉਦੋਂ ਟਾਈਮ ਮਿਲਦਾ ਹੈ ਜੀ ਵਿਰੋਧੀ ਧਿਰ ਨੂੰ ਬੋਲਣ ਦਾ, ਉਦੋਂ ਇਹ ਛੱਡ ਕੇ ਜਿਹੜਾ ਜੀ ਉਹ ਮੈਦਾਨ ਕਿਉਂ ਆ ਗਏ। ਇਹ ਹਾਂ ਜਿਹੜਾ ਦੂਜੀ ਗੱਲ ਤੁਸੀਂ ਪੁੱਛੀ ਹੈ ਜੀ ਭਗਵੰਤ ਮਾਨ ਹੋਰਾਂ ਵਾਲੀ, ਬਿਲਕੁਲ ਜੀ ਸਵਾਲੀਆ ਚਿੰਨ੍ਹ ਉਸ ਚੀਜ਼ ਦੇ ਉੱਤੇ ਉੱਠ ਰਹੇ ਨੇ ਜੀ, ਇਸ ਗੱਲ ਦੇ ਉੱਤੇ ਕਿ ਉਹ ਇਸ ਮਸਲੇ ਦੇ ਉੱਤੇ ਉਹਨਾਂ ਨੇ ਚੁੱਪ ਜਿਹੜੀ ਆ ਜੀ ਉਹ ਕਿਉਂ ਧਾਰੀ ਹੋਈ ਆ। ਬੇਸ਼ੱਕ ਉਹ ਵਿਧਾਨ ਸਭਾ ਦੇ ਮੈਂਬਰ ਨਹੀਂ, ਉਹ ਮੈਂਬਰ ਪਾਰਲੀਮੈਂਟ ਨੇ, ਪਰ ਬੀਇੰਗ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਜਿਹੜਾ ਜੀ ਇੰਟਰਫੇਅਰ ਜ਼ਰੂਰ ਕਰਨਾ ਚਾਹੀਦਾ ਸੀ। ਅੱਜ ਸਾਡੇ ਨਾਲ ਜੁੜੇ ਨੇ ਚਰਨਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੀ ਸਵਾਲ ਜੀ? ਮੇਰੀ ਤਾਂ ਇੱਕ ਸੁਜੈਸ਼ਨ ਆ ਜੀ, ਜਿਹੜੇ ਓਲਡ ਏਜ ਪੈਨਸ਼ਨ ਆ ਜਾਂ ਵਿਡੋ ਪੈਨਸ਼ਨ ਆ ਉਹਦਾ 35% ਨਕਲੀ ਆ, ਇਹ ਗੌਰਮੈਂਟ ਨੂੰ ਫਾਇਦਾ ਹੋ ਸਕਦਾ ਜੇ ਸੁਜੈਸ਼ਨ ਨਾਲ ਵੀ ਉਹਨਾਂ ਦੀ ਚੈਕਿੰਗ ਹੋ ਜਾਵੇ ਤਾਂ। ਥੈਂਕ ਯੂ ਜੀ, ਥੈਂਕ ਯੂ। ਹਾਂਜੀ ਅੱਗੇ ਸੁਰਿੰਦਰ ਸਿੰਘ ਸ਼ੇਰਗਿੱਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਮੇਰਾ ਪਿਛਲੀ ਵਾਰੀ ਫੋਨ ਨਹੀਂ ਚੱਜ ਨਾਲ ਚੱਲਦਾ, ਤੁਹਾਨੂੰ ਵਧਾਈਆਂ ਜੀ, ਦਾੜਾ ਤਾਂ ਮੁੱਛਾਂ ਸਜਾਉਣ ਦੀਆਂ ਜੀ। ਥੈਂਕ ਯੂ ਜੀ। ਹਾਂਜੀ ਹਾਂਜੀ। ਤੇ ਦੂਜਾ ਪਨੂ ਸਾਹਿਬ, ਇੱਕ ਮੋਦੀ ਸਾਹਿਬ ਇੱਥੇ ਟਰੰਪ ਨੂੰ ਆ ਕੇ ਦੱਸਦੇ ਆ ਮੈਂ ਸਟੇਟ ਕਰਾਈ, ਉੱਥੇ ਮੈਂ ਨੋਟਬੰਦੀ ਕੀਤੀ, ਮੈਂ STI ਲਾਗੂ ਕੀਤੀ, ਇਹਦਾ ਕੀ ਮਤਲਬ ਟਰੰਪ ਨੂੰ ਦੱਸਣ 'ਚ ਕੀ ਆਪਣੀ ਵਡਿਆਈ ਸਮਝਦੇ ਮੋਦੀ ਸਾਹਿਬ? ਤੇ ਦੂਜਾ ਇਹ ਜਦੋਂ ਕੈਪਟਨ ਸਾਹਿਬ ਨੇ ਉਹ ਅਕਾਲੀਆਂ ਨੂੰ ਚੁੱਪ ਕਰਾਇਆ ਸੀ ਰੇਤੇ ਦਾ ਦੱਸ ਕੇ ਵੀ ਮੇਰੀ ਜੇਬ 'ਚ ਪੇਪਰ ਆ, ਮੁੜ ਕੇ ਜੇਬ 'ਚ ਪੇਪਰ ਪਾ ਲਿਆ, ਉਹ ਵੀ ਵਿਧਾਨ ਸਭਾ ਦੀ ਹਾਨੀ ਨਹੀਂ ਵੀ ਜਾਂ ਤੁਸੀਂ ਪੇਪਰ ਦਿਖਾ ਲਿਆ ਕਰੋ ਚੁੱਪ ਕਰਾ ਲਿਆ, ਤੇ ਉਹ ਦੱਸੋ ਲੋਕਾਂ ਦੇ ਸਾਹਮਣੇ ਰੱਖੋ ਵੀ ਕੀ ਤੁਹਾਡੇ ਕੋਲ ਇਹਨਾਂ ਦੀਆਂ ਚੋਰੀਆਂ ਆ, ਇਹ ਕਿਉਂ ਡਰਦੇ ਆ ਇਹਨਾਂ ਕੈਪਟਨ ਅਕਾਲੀਆਂ ਤੋਂ ਤੇ ਅਕਾਲੀ ਕੈਪਟਨ ਤੋਂ? ਇਹਦੇ ਬਾਰੇ ਕੋਈ ਦੱਸਿਓ ਜੀ। ਥੈਂਕ ਯੂ ਜੀ। ਐਕਚੁਅਲੀ ਜਿਹੜੀ ਸਿਆਸਤ ਆ ਜੀ ਇੱਥੇ ਉਹ ਚੱਲਦੀ ਇਸ ਚੀਜ਼ ਦੇ ਉੱਤੇ ਜਿਹੜੀ ਆ ਜੀ ਉਹ ਰਹੀ ਆ। ਜਦੋਂ ਕੋਈ ਇਹ ਕਹਿੰਦਾ ਹੈ ਕਿ ਦੇਖੋ ਜੀ ਤੁਹਾਡਾ ਮਿਨਿਸਟਰ ਆ ਕੁਝ ਖਾ ਗਿਆ, ਉਹ ਕਹਿੰਦੇ ਜਦੋਂ ਤੁਹਾਡੀ ਵਾਰੀ ਸੀ ਤੁਹਾਡੇ ਮਿਨਿਸਟਰ ਨੇ ਵੀ ਤਾਂ ਖਾਧਾ ਸੀ ਨਾ, ਫਿਰ ਇਸ ਕਰਕੇ ਇਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਚੁੱਪ ਕਰਾ ਦਿੰਦੇ ਨੇ। ਦੇਖੋ ਮਸਲਾ ਤਾਂ ਕੈਪਟਨ ਸਾਹਿਬ ਨੇ 21 ਮੁੰਡਿਆਂ ਦੀ ਡੈਥ ਦਾ ਵੀ ਉਠਾਇਆ ਕਿਤਾਬ ਦੇ ਵਿੱਚ ਕਿ ਉਹਨਾਂ ਨੂੰ ਮਾਰ ਦਿੱਤਾ ਗਿਆ, ਉਹ ਕੌਣ ਸੀਗੇ ਮੁੰਡੇ ਜੀ? ਇਹ ਵੀ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਹੁਣ ਉਹ ਉਸ ਮਸਲੇ ਦੇ ਉੱਤੇ ਇੱਕ ਬਹੁਤ ਵੱਡੇ ਮਸਲੇ ਦੇ ਉੱਤੇ ਮੁੜ ਕੇ ਨਹੀਂ ਜਿਹੜਾ ਜੀ ਉਹ ਬੋਲੇ, ਤੇ ਇਹਦੇ ਉੱਤੇ ਤਾਂ ਜਿਹੜਾ ਜੀ ਉਹ ਕੀ ਬੋਲਣਾ, ਬਿਲਕੁਲ ਦੱਸਣਾ ਚਾਹੀਦਾ ਜੀ ਕਿ ਕਿਹੜੇ ਕਿਹੜੇ ਰੇਤਾ ਜਿਹੜੀ ਆ ਪਿਛਲੀ ਵਾਰੀ ਖਾਂਦੇ ਰਹੇ, ਜਾਂ ਫਿਰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਜੀ ਮਰਿਆਦਾ ਕਮੇਟੀ ਵਾਲੀ ਮੈਂ ਤੁਹਾਨੂੰ ਗੱਲ ਦੱਸੀ ਆ ਜੀ, ਇਹ ਲਮਕਾਈ ਜਾਊਗੀ। ਇਸ ਕਰਕੇ ਲਮਕਾਈ ਜਾਊਗੀ ਕਿ ਜਦੋਂ ਜ਼ਰੂਰਤ ਪਈ ਉਦੋਂ ਕੱਢ ਲਈ ਜਾਊਗੀ। ਜਥੇਦਾਰ ਕੋਲੇ ਮਸਲਾ ਚਲੇ ਗਿਆ ਜਿਹੜਾ ਪੱਗ ਵਾਲਾ, ਇਹ ਵੀ ਲਮਕਾਇਆ ਜਾਊਗਾ। ਕਿਉਂ? ਕਿਉਂਕਿ ਤਲਵਾਰ ਲਟਕਦੀ ਰੱਖੀ ਜਾਊਗੀ, ਜਦੋਂ ਕਿਤੇ ਨਹੀਂ ਕੰਮਕਾਰ ਹੋਣਗੇ ਫਿਰ ਡਰਾਵਾ ਦੇ ਦਿੱਤਾ ਜਾਊਗਾ, ਚੰਗਾ ਫਿਰ ਸੱਦਦੇ ਆ ਉੱਥੇ। ਤੋ ਤਾਂ ਕਰਕੇ ਇਹ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਨਾ, ਇਹ ਇੱਥੋਂ ਦੀ ਇੱਕ ਸਿਆਸਤ ਦਾ ਪਾਰਟ ਹੈ ਜੀ, ਇਹ ਉਸੇ ਤਰੀਕੇ ਦੇ ਨਾਲ ਚੱਲੀ ਜਾਂਦਾ। ਉਹਦੇ ਵਿੱਚ ਕੋਈ ਚੇਂਜ ਜਿਹੜੀ ਹੈ ਜੀ ਉਹ ਨਹੀਂ ਆਈ ਕਿ ਦੂਜੇ ਦਾ ਜਿਹੜਾ ਜੀ ਕੁਝ ਜਿਹੜੀਆਂ ਊਣਤਾਈਆਂ ਨੇ ਉਹਨਾਂ ਨੂੰ ਜਿਹੜਾ ਲੱਭ ਕੇ ਰੱਖੋ, ਸੰਭਾਲ ਕੇ ਰੱਖੋ ਤਾਂ ਕਿ ਜ਼ਰੂਰਤ ਪੈਣ ਦੇ ਉੱਤੇ ਉਹਨੂੰ ਵਰਤਿਆ ਜਾ ਸਕੇ। ਜੀ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੇਰਾ ਇੱਕ ਦੋ ਕੁਐਸਚਨ। ਇੱਕ ਤਾਂ ਹੈਗਾ ਵੀ ਜਿਹੜਾ ਬੈਂਕਾਂ ਦਾ ਰੌਲਾ ਪੈਂਦਾ, ਜੇ ਆਧਾਰ ਕਾਰਡ ਦਾ ਵੀ, ਜੇ ਕੋਈ ਆਧਾਰ ਕਾਰਡ ਨਹੀਂ ਹੈ ਤਾਂ ਕੋਈ ਟ੍ਰਾਂਜੈਕਸ਼ਨ ਨਹੀਂ ਕਰ ਸਕਦਾ। ਜਿਹਨਾਂ ਦੇ NRI ਦੇ ਅਕਾਊਂਟ ਆ ਉੱਥੇ, ਉਹ ਉਹਨਾਂ ਦੇ ਕੀ ਕੋਈ ਵੱਖਰਾ ਉਹ ਕੀ ਕਰ ਸਕਦੇ? ਦੂਜਾ ਮੇਰਾ ਸੀ ਕਿ ਜਿਹੜੇ ਵਿਰੋਧੀ ਧਿਰ ਵਿਧਾਨ ਸਭਾ, ਜੇ ਫੂਲਕਾ ਸਾਹਿਬ ਸਟਰੋਂਗ ਮੇਰੇ ਲੀਡਰ ਨੇ, ਜੇ ਉਹਨਾਂ ਦੀ ਜਗ੍ਹਾ ਖਹਿਰਾ ਸਾਹਿਬ ਨੂੰ ਬਣਾਇਆ ਜਾਏ, ਉਹਦੇ ਵਿੱਚ ਕੋਈ ਪ੍ਰੋਬਲਮ ਆ ਸਕਦੀ ਇਹਨਾਂ ਨੂੰ? ਇਹੀ ਦੋ ਸਵਾਲ ਹੈ ਜੀ। ਥੈਂਕ ਯੂ। ਪ੍ਰੋਬਲਮ ਤਾਂ ਜਿਹੜੀ ਹੈ ਜੀ ਉਹ ਨਹੀਂ ਕੋਈ ਵੀ ਆ ਸਕਦੀ। ਇਹ ਤਾਂ ਪਾਰਟੀ ਦੀ ਜਿਹੜੀ ਹੈ ਜੀ ਪਾਲਿਸੀ ਹੈ। ਪਾਰਟੀ ਕੀ ਇਸ ਮਸਲੇ ਦੇ ਉੱਤੇ ਜਿਹੜਾ ਜੀ ਉਹ ਕਰਦੀ ਹੈ, ਉਹ ਕੀ ਸੋਚਦੀ ਹੈ। ਆਈ ਥਿੰਕ ਜਿਹੜੀਆਂ ਪਾਰਟੀ ਨੂੰ ਆਪਣੀਆਂ ਸਟ੍ਰੈਟਜੀਜ਼ ਨੇ ਉਹ ਬਦਲਣੀਆਂ ਪੈਣਗੀਆਂ ਜੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਜੇ ਉਹਨੇ ਵਿਰੋਧੀ ਧਿਰ ਜਿਹੜਾ ਜੀ ਉਹ ਰਹਿਣਾ।
ਕਿਉਂਕਿ ਅਕਾਲੀ ਦਲ ਜਿਹੜਾ ਜੀ ਉਹ ਨਿਰੰਤਰ ਕੋਸ਼ਿਸ਼ ਕਰ ਰਿਹਾ ਹੈ ਕਿ ਇਹ ਦੱਸਿਆ ਜਾਵੇ, ਇਹ ਪ੍ਰਭਾਵ ਦਿੱਤਾ ਜਾਵੇ। ਹੁਣ ਜੇ ਤੁਸੀਂ ਦੇਖੋ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਬਿਆਨ ਦੇਖ ਲਓ, ਉਹ ਸੁਖਬੀਰ ਸਿੰਘ ਬਾਦਲ ਨੂੰ ਚੁਣੌਤੀ ਦੇ ਰਹੇ ਆ ਕਿ ਠੀਕ ਹੈ ਕਰਜ਼ੇ ਵਾਲੇ ਮਸਲੇ ਦੇ ਉੱਤੇ ਆ ਜਾ, ਆਪਾਂ ਬਹਿਸ ਜਿਹੜੀ ਹੈ ਜੀ ਉਹ ਕਰਨ ਨੂੰ ਤਿਆਰ ਆ। ਸੁਖਬੀਰ ਸਿੰਘ ਬਾਦਲ ਹੋਰੀ ਤਾਂ ਵਿਰੋਧੀ ਧਿਰ ਦੇ ਨੇਤਾ ਨਹੀਂ, ਉਹ ਤਾਂ ਵਿਰੋਧੀ ਧਿਰ ਜਿਹੜੀ ਹੈ ਹੀ ਨਹੀਂ। ਭਾਵ ਕਿ ਇੱਕ ਅਕਾਲੀ ਦਲ ਜਿਹੜਾ ਜੀ ਉਹ ਇਹ ਕੋਸ਼ਿਸ਼ ਕਰ ਰਿਹਾ ਇਹ ਦੱਸਣ ਦੀ ਕਿ ਵਿਰੋਧੀ ਧਿਰ ਮੈਂ ਆਮ ਆਦਮੀ ਪਾਰਟੀ ਨਹੀਂ, ਤੇ ਜਿਹੜੀ ਸੱਤਾਧਾਰੀ ਧਿਰ ਹੈ ਉਹ ਵੀ ਅਕਾਲੀ ਦਲ ਨੂੰ ਜਿਹੜਾ ਜੀ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ। ਸੋ ਇਹ ਜਿਹੜੀ ਇੱਕ ਸਟ੍ਰੈਟਜੀ ਆ ਇਹ ਆਮ ਆਦਮੀ ਪਾਰਟੀ ਨੂੰ ਜਿਹੜੀ ਬਣਾਉਣੀ ਪਊਗੀ ਕਿ ਵਿਰੋਧੀ ਧਿਰ ਆਫੀਸ਼ੀਅਲੀ ਤੌਰ ਦੇ ਉੱਤੇ ਉਹ ਹੈ, ਪਰ ਜਿਸ ਕਿਸਮ ਦੇ ਨਾਲ ਫੂਲਕਾ ਸਾਹਿਬ ਨੇ ਇਹ ਗਲਤੀ ਜਿਹੜੀ ਹੈ ਜੀ ਉਹ ਕੀਤੀ ਆ ਕਿ ਉਹ ਝੱਟ ਦੇਣੀ ਛਾਲ ਮਾਰ ਕੇ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਗੱਡੀ ਦੇ ਵਿੱਚ ਬਹਿ ਗਏ, ਇਹ ਜਿਹੜਾ ਜੀ ਬਹੁਤ ਵੱਡਾ ਨੁਕਸਾਨ ਜਿਹੜਾ ਹੋਇਆ। ਬੇਸ਼ੱਕ ਉਹ ਸਮਝਦੇ ਹੋਣ ਕਿ ਇਹ ਕੋਈ ਏਡੀ ਗੱਲ ਜਿਹੜੀ ਉਹ ਨਹੀਂ ਹੋਈ, ਔਰ ਜਿੰਨੀ ਦੇਰ ਨੂੰ ਉਹਨਾਂ ਨੂੰ ਰਸਤੇ ਦੇ ਵਿੱਚ ਜਾਂਦਿਆਂ ਫੋਨ ਜਾਣੇ ਸ਼ੁਰੂ ਹੋ ਗਏ ਪੱਤਰਕਾਰਾਂ ਦੇ, ਉਹਨਾਂ ਨੂੰ ਗਲਤੀ ਦਾ ਅਹਿਸਾਸ ਤਾਂ ਹੋ ਗਿਆ ਕਿ ਇਹ ਹੋ ਕੀ ਗਿਆ। ਉੱਥੋਂ ਉਹ ਟੈਕਸੀ ਲੈ ਕੇ ਵੀ ਆਏ, ਪਰ ਉਦੋਂ ਤੱਕ ਤਾਂ ਨੁਕਸਾਨ ਜਿਹੜਾ ਉਹ ਹੋ ਚੁੱਕਿਆ ਹੋਇਆ ਸੀਗਾ ਨਾ। ਗੱਡੀ ਪਹਿਲਾਂ ਉੱਥੇ ਜਿਹੜੀ ਨੇੜੇ ਲਿਆਂਦੀ ਹੋਈ ਸੀਗੀ, ਔਰ ਜਿਸ ਕਿਸਮ ਦੇ ਨਾਲ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਸਾਰੇ ਮਸਲੇ ਨੂੰ ਟੈਕਲ ਕੀਤਾ, ਇਹਦੇ ਵਿੱਚੋਂ ਸਿਆਸਤ ਜਿਹੜੀ ਹੈ ਜੀ ਉਹ ਬਿਲਕੁਲ ਸਾਹਮਣੇ ਆ ਕਿ ਕਿਹਨੇ ਪ੍ਰੋਪਰ ਸਿਆਸਤ ਜਿਹੜੀ ਹੈ ਜੀ ਉਹ ਗਿਣ ਮਿੱਥ ਕੇ ਕੀਤੀ ਤੇ ਕਿਹੜੇ ਇਸ ਸਾਰੇ ਦੇ ਵਿੱਚ ਜਿਹੜਾ ਜੀ ਉਹ ਆ ਗਏ। ਫੂਲਕਾ ਸਾਹਿਬ ਨੂੰ ਇਹ ਜਿਹੜਾ ਜੀ ਸਮਝਣ ਦੀ ਜ਼ਰੂਰਤ ਹੈ ਕਿ ਉਹਨਾਂ ਨੂੰ ਜਿਹੜੇ ਚੁਫੇਰੇ ਤੋਂ ਹੋ ਰਹੇ ਜਿਹੜੇ ਹਮਲੇ ਆ ਉਹਨਾਂ ਦੇ ਵਾਸਤੇ ਪ੍ਰਪੇਅਰ ਜਿਹੜਾ ਜੀ ਉਹ ਰਹਿਣਾ ਪਊਗਾ। ਉਹ ਜਿਹੜੇ ਨਾਲ ਦੇ ਬਾਕੀ ਸਾਥੀ ਨੇ ਨਾ ਉਹਨਾਂ ਨੂੰ ਨਾਲ ਬਰਾਬਰ ਦੀ ਥਾਂ ਦੇਣ ਔਰ ਬਰਾਬਰ ਦਾ ਬੋਲਣ ਦਾ ਮੌਕਾ ਉਹਨਾਂ ਨੂੰ ਦੇਣ। ਜਿਵੇਂ ਉਹ ਪ੍ਰੈਸ ਕਾਨਫਰੰਸ ਵਗੈਰਾ 'ਚ ਆਪਾਂ ਦੇਖਦੇ ਹਾਂ ਤੇ ਉਹ ਜਿਵੇਂ ਹੈਂਡਲ ਕਰਦੇ ਨੇ, ਉਹ ਇੱਦਾਂ ਲੱਗਦਾ ਜਿੱਦਾਂ ਮਾਸਟਰ ਕਲਾਸ ਜਿਹੜਾ ਜੀ ਉਹ ਲੈ ਰਿਹਾ ਹੁੰਦਾ। 2-3 ਸਪੀਕਰ ਬੜੇ ਵਧੀਆ ਜਿਹੜੇ ਹੈਗੇ ਨੇ, ਸੁਖਪਾਲ ਸਿੰਘ ਖਹਿਰਾ ਹੋਰੀ ਵਧੀਆ ਸਪੀਕਰ ਨੇ, ਕੋਈ ਡਾਊਟ ਨਹੀਂਗਾ। ਉਹ ਇੱਕ ਨਿਸ਼ਾਨੇ ਤੇ ਆਉਣ ਕਰਕੇ ਜਿਹੜਾ ਪਹਿਲਾਂ ਹੀ ਪਾਸੇ ਕਰ ਲਏ ਕਾਂਗਰਸ ਨੇ। ਸਿਮਰਜੀਤ ਸਿੰਘ ਬੈਂਸ ਹੋਰੀ ਵਧੀਆ ਸਪੀਕਰ ਨੇ, ਉਹ ਵੀ ਨਿਸ਼ਾਨੇ ਤੇ ਆਉਣ ਕਰਕੇ ਜਿਹੜਾ ਜੀ ਉਹ ਪਾਸੇ ਕਰ ਲਏ। ਇਹਨਾਂ ਦੋਨਾਂ ਨੂੰ ਇਸ ਕੰਟਰੋਵਰਸੀ ਤੋਂ ਬਚਣਾ ਚਾਹੀਦਾ ਸੀ। ਇੱਕ ਤਾਂ ਫਾਈਲ ਮਾਰਨ ਵਾਲੀ ਕੰਟਰੋਵਰਸੀ, ਦੂਜੀ ਫੇਸਬੁੱਕ ਦੇ ਉੱਤੇ ਲਾਈਵ ਕਰਨ ਵਾਲੀ ਕੰਟਰੋਵਰਸੀ। ਕਿਰਮਲ ਸਿੰਘ ਵਧੀਆ ਸਪੀਕਰ ਹੈ ਜੀ, ਪੜ੍ਹਿਆ ਲਿਖਿਆ। ਰੁਪਿੰਦਰ ਰੂਬੀ ਜਿਹੜੀ ਹੈ ਜੀ ਉਹ PhD ਆ, ਉਹ ਚੰਗੀ ਸਪੀਕਰ ਹੈ। ਪ੍ਰੋਫੈਸਰ ਬਲਜਿੰਦਰ ਕੌਰ ਚੰਗੀ ਜਿਹੜੀ ਸਪੀਕਰ ਹੈ, ਇੱਕ ਮਾਸਟਰ ਨੇ ਇਧਰ ਮਾਨਸਾ ਤੋਂ ਜਿੱਤੇ ਹੋਏ, ਉਹ ਬਹੁਤ ਵਧੀਆ ਸਪੀਕਰ ਨੇ। ਇਹਨਾਂ ਨੂੰ ਵੰਡਵੀਆਂ ਜਿਹੜੀਆਂ ਜੀ ਉਹ ਪਾਵਰ ਦੇਣੀਆਂ ਪੈਣਗੀਆਂ। ਜੇ ਪਾਵਰ ਇੱਕ ਹੱਥ ਦੇ ਵਿੱਚ ਰੱਖ ਕੇ ਫੂਲਕਾ ਸਾਹਿਬ ਜਿਹੜਾ ਏਦਾਂ ਚੱਲਣਗੇ ਤਾਂ ਮੇਰਾ ਨਹੀਂ ਖਿਆਲ ਫਿਰ ਵਿਰੋਧੀ ਧਿਰ ਦਾ ਰੋਲ ਜਿਹੜਾ ਜੀ ਕੋਈ ਬਹੁਤਾ ਪੋਜ਼ਿਟਿਵ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਦੌਰਾਨ ਵੀ ਦਿਸੂਗਾ ਜੀ। ਅੱਗੇ ਕਰਮਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਸਵਾਲ ਇਸ ਦਾ ਜਿਹੜਾ ਤੁਸੀਂ ਪਿੱਛੇ ਖਬਰ ਸਾਂਝੀ ਕੀਤੀ ਸੀ ਵੀ ਉਹ ਆਪਣੇ ਪੈਪਸੂ ਦੀਆਂ ਬੱਸਾਂ ਚੱਲਣਗੀਆਂ ਦਿੱਲੀ ਏਅਰਪੋਰਟ ਤੱਕ, ਤੇ ਉਹਨਾਂ ਨਾਲ ਬਾਦਲ ਸਾਹਿਬ ਨੂੰ ਕੋਈ ਇਤਰਾਜ਼ ਨਾ ਹੋਊਗਾ? ਉਹ ਕਹਿਣਗੇ ਸਾਡਾ ਜਿਹੜਾ ਧੰਦਾ ਖਰਾਬ ਕਰ ਰਹੇ ਆ। ਤੇ ਦੂਸਰਾ ਮਤਲਬ ਇਹ ਜਿੱਦਾਂ ਹੁਣ ਅਮਰਿੰਦਰ ਸਿੰਘ ਹੋਣੀ ਰਾਣੇ ਦੀ ਮਤਲਬ ਤੁਸੀਂ ਰਾਣੇ ਦੀ ਹੈਲਪ ਕਰਦੇ ਆ, ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ। ਤੇ ਮੈਂ ਮਤਲਬ ਤੁਹਾਨੂੰ ਨਹੀਂ ਲੱਗਦਾ ਵੀ ਆਮ ਆਦਮੀ ਪਾਰਟੀ ਨੇ ਬਹੁਤ ਵੱਡੀ ਗਲਤੀ ਕੀਤੀ ਜਿਹੜਾ ਸੁੱਚਾ ਸਿੰਘ ਛੋਟੇਪੁਰ ਦੇ ਖਿਲਾਫ ਐਕਸ਼ਨ ਲਿਆ ਸੀ, ਔਰ ਪਹਿਲਾਂ ਪਾਰਟੀ ਜਿੰਨੀ ਚੜ੍ਹ ਸੀਗੀ ਔਰ ਦੁਬਾਰਾ ਇਸੇ ਕਰਕੇ ਪਾਰਟੀ ਥੱਲੇ ਡਿੱਗੀ ਕਿ ਉਹਨਾਂ ਨੇ ਬੜੀ ਇਮਾਨਦਾਰੀ ਦਿਖਾਈ ਔਰ ਇਹਨੇ ਵਧੀਆ ਲੀਡਰ ਨੂੰ ਮਤਲਬ ਇੱਕ ਪਾਸੇ ਕਰ ਦਿੱਤਾ। ਥੈਂਕ ਯੂ। ਜਿੱਥੇ ਤੱਕ PRTC ਦੀ ਸਵਾਲ ਹੈ ਜੀ, PRTC ਦਾ 5 ਬੱਸਾਂ ਜਿਹੜੀਆਂ ਜੀ ਉਹ ਸਟਾਰਟ ਹੋ ਗਈਆਂ ਨੇ। ਇਹ ਵੋਲਵੋ ਨੇ, ਦਿੱਲੀ ਏਅਰਪੋਰਟ ਤੱਕ ਜਾਂਦੀਆਂ ਨੇ। ਜਿਹੜੀ ਬਾਦਲਾਂ ਦੀ ਬੱਸ ਹੈ ਜੀ ਉਹਦਾ ਹੈਗਾ 2800 ਰੁਪਈਆ ਕਿਰਾਇਆ, ਤੁਸੀਂ ਜਿੱਥੇ ਮਰਜ਼ੀ ਉਤਰੋ। ਪਰ ਜਿਹੜੀਆਂ PRTC ਦੀਆਂ ਬੱਸਾਂ ਚੱਲੀਆਂ ਨੇ ਜੀ ਇਹਦਾ ਕਿਰਾਇਆ ਜਿਹੜਾ ਬਾਦਲਾਂ ਦੀਆਂ ਬੱਸਾਂ ਦੇ ਮੁਕਾਬਲੇ 3 ਗੁਣਾ ਘੱਟ ਹੈ। ਇਹ ਸਿਰਫ ਜਿਹੜੀ ਹੈ ਜੀ ਇਹ 700 ਕੁਛ ਰੁਪਈਏ ਦੀ ਜਿਹੜੀ ਇਹ ਟਿਕਟ ਹੈਗੀ ਹੈ ਜੀ ਜਿਹੜੀ ਇਸ ਬੱਸ ਦੀ। ਔਰ ਵੱਖੋ ਵੱਖਰੇ ਜਿਹੜੇ ਰੂਟ ਤੋਂ ਚੱਲੀਆਂ ਨੇ, ਅੰਮ੍ਰਿਤਸਰ ਤੋਂ ਜਿਹੜੀ ਜਲੰਧਰ ਲੁਧਿਆਣਾ ਹੁੰਦੀ ਹੋਈ, ਲੁਧਿਆਣੇ ਤੋਂ ਇੱਕ ਚੱਲਦੀ ਹੈ ਜੀ ਪਟਿਆਲੇ ਤੋਂ ਜਿਹੜੀ ਚੱਲੀ ਆ, ਔਰ 15 ਬੱਸਾਂ ਜਿਹੜੀਆਂ ਜੀ ਇਹ ਕਿਹਾ ਜਾ ਰਿਹਾ ਕਿ ਟੋਟਲ ਚੱਲਣਗੀਆਂ। 10 ਹੋਰ PRTC ਜਿਹੜੀਆਂ ਇਹ ਬੱਸਾਂ ਪਾਊਗੀ ਏਅਰਪੋਰਟ ਤੇ ਏਅਰਪੋਰਟ ਤੋਂ PRTC ਦੀਆਂ ਜਿਹੜੀਆਂ ਜੀ ਇਹ ਵੋਲਵੋ ਚੱਲਣਗੀਆਂ। 5 ਸਟਾਰਟ ਹੋ ਗਈਆਂ ਨੇ, ਬਾਕੀ 10 ਹੋਰ ਨੇ। ਬਾਦਲਾਂ ਦੀ ਤਾਂ ਹੁਣ ਸਰਕਾਰ ਹੈ ਨਹੀਂ ਗੀ, ਪਰ ਆਈ ਥਿੰਕ PRTC ਜਿਹੜੀ ਹੈ ਜੀ ਉਹ ਇੱਕ ਮੁਨਾਫੇ ਵਾਲੀ ਕੰਪਨੀ ਜ਼ਰੂਰ ਬਣ ਸਕਦੀ ਹੈ, ਕਿਉਂਕਿ ਇਹ ਇੱਕ ਬਹੁਤ ਵੱਡਾ ਬਿਜ਼ਨਸ ਹੈ ਜੀ। ਲੱਖਾਂ ਕਰੋੜਾਂ ਰੁਪਈਏ ਦਾ ਇਹ ਬਿਜ਼ਨਸ ਹੈ। ਜੇ PRTC ਇਹਨੂੰ ਕੈਪਚਰ ਕਰ ਸਕੇ, ਮੇਰਾ ਖਿਆਲ ਜਿਹੜੇ ਪ੍ਰਵਾਸੀ ਵੀ ਨੇ ਉਹ PRTC ਦੀਆਂ ਬੱਸਾਂ ਨੂੰ ਪਹਿਲ ਦੇਣਗੇ ਉਹਨਾਂ ਦੇ ਉੱਤੇ ਚੜ੍ਹਨ ਦੇ ਵਾਸਤੇ। ਕਾਹਦੇ ਲਈ ਇੰਨਾ ਵੱਧ ਕਿਰਾਇਆ ਦੇਣਾ? ਕਿੱਥੇ 2800 ਰੁਪਈਆ, ਕਿੱਥੇ 750 ਰੁਪਈਆ ਜੀ। ਐਡਾ ਵੱਡਾ ਜਿਹੜਾ ਜੀ ਉਹ ਫਰਕ ਵੀ ਹੈ। ਜਿੱਥੋਂ ਤੱਕ ਗੱਲ ਤੁਸੀਂ ਕਰ ਰਹੇ ਹੋ ਕਿ ਰਾਣਾ ਗੁਰਜੀਤ ਹੋਰਾਂ ਦੀ ਜਾਂ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੂੰ, ਵੈਸੇ ਮੈਨੂੰ ਥੋੜ੍ਹਾ ਜਿਹਾ ਇਹ ਕੰਪੈਰੀਜ਼ਨ ਜਿਹੜਾ
ਕਿਤੇ ਸਮਝ ਨਹੀਂ ਆਇਆ ਜੀ ਵੀ ਰਾਣਾ ਗੁਰਜੀਤ ਹੋਰਾਂ ਦੀ ਗੱਲ ਵਿੱਚ ਉਹਦੇ 'ਚ ਕਰਕੇ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੀ ਜਿਹੜੀ ਉਹ ਕਿਉਂ ਕਰ ਰਹੇ ਹੋ? ਜੇ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੂੰ ਉਹਨਾਂ ਨੇ ਜਿਹੜਾ ਪਾਰਟੀ ਨੇ ਕੀਤਾ ਤੇ ਉਹਦਾ ਖਮਿਆਜ਼ਾ ਵੀ ਤਾਂ ਪਾਰਟੀ ਜਿਹੜੀ ਉਹ ਭੁਗਤ ਚੁੱਕੀ ਹੋਈ ਹੈ ਨਾ ਜੀ। ਪਹਿਲਾਂ ਕਿੱਥੇ ਸੀਗੀ ਪਾਰਟੀ ਔਰ ਮੁੜ ਕੇ ਜਿਹੜੇ ਨਤੀਜਿਆਂ ਦੇ ਵਿੱਚ ਤੁਹਾਡੇ ਸਾਹਮਣੇ ਆ ਕੀ ਕੁਛ ਹੋਇਆ? ਹਾਂਜੀ ਸੁਰਿੰਦਰ ਸਿੰਘ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਦੇਖੋ ਜੀ ਜਿਹੜੀਆਂ ਇਹ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਨੇ ਜਿਹੜਾ ਕਰਜ਼ੇ ਦਾ ਰੋੜੇ ਰੌਲਾ ਪਾਈ ਜਾਂਦੇ ਆ, ਸਾਰੇ ਬੰਦੇ ਸਿਆਣੇ ਆ। ਚਲੋ ਮੇਰੀ ਨਾ ਉੱਥੇ ਵੋਟ ਆ ਨਾ ਮੈਂ ਕਦੇ ਪਾਈ ਆ, ਪਹਿਲਾਂ ਤਾਂ ਅਕਾਲੀ ਦਲ ਨੂੰ ਪਾਉਂਦੇ ਰਹੇ ਆ, ਠੀਕ ਆ। ਜੋ ਕਾਂਗਰਸ ਵਾਲੇ ਇਸ ਵੇਲੇ ਕਰਦੇ ਆ, ਦੇਖੋ ਉੱਥੇ ਪੈਸਾ ਤਾਂ ਇੱਕ ਵੀ ਨਹੀਂ ਖਜ਼ਾਨੇ ਵਿੱਚ, ਪੰਨੂ ਸਾਹਿਬ ਤੋਂ ਆਪ ਵੀ ਹੁਣ ਦੱਸ ਚੁੱਕੇ ਆ। ਇਹ ਮੇਰੇ ਹਿਸਾਬ ਨਾਲ ਟਾਈਮ ਖਰਾਬ ਕਰਦੀਆਂ ਦੋਵੇਂ ਪਾਰਟੀਆਂ ਵੀ ਤੁਸੀਂ ਕਰਜ਼ਾ ਮਾਫ਼ ਕਰੋ, ਕਰਜ਼ਾ ਵਾਅਦਾ ਕੀਤਾ ਸੀ, ਫਿਰ ਉਹ ਕਹਿੰਦੇ ਸੀ ਅਸੀਂ ਕਿਸ਼ਤਾਂ ਵਿੱਚ ਕਰ ਦੇਵਾਂਗੇ। ਚਲੋ ਜੋ ਕਰੂਗੇ ਉਹ ਕਰੂਗਾ ਹੀ, ਕਿਸੇ ਨੇ ਹੁਣ ਉਹਦਾ ਕੋਈ ਜ਼ੋਰ ਤਾਂ ਹੈ ਨਹੀਂ। ਜੱਟਾਂ ਨੇ ਕਰਜ਼ੇ ਤਾਂ ਆਮ ਚੱਕ ਚੱਕ ਕਿਸੇ ਨੇ ਕੋਠੀਆਂ ਪਾ ਲਈਆਂ, ਕਿਸੇ ਨੇ ਕਾਰਾਂ ਲੈ ਲਈਆਂ। ਜਾਂ ਦੂਜੇ ਪਾਸੇ ਗੱਲ ਆ ਜਾਂਦੀ ਆ ਆਮ ਆਦਮੀ ਪਾਰਟੀ ਜਿਹੜੀ ਆ, ਤੁਸੀਂ ਵੀ ਇੱਥੇ ਆ ਮੈਂ ਵੀ ਇੱਥੇ ਹੀ ਆ, ਸੁਖਪਾਲ ਸਿੰਘ ਖਹਿਰੇ ਨੂੰ ਕਦੇ ਮੋਹਰੇ ਨਹੀਂ ਆਉਣ ਦਊਗੀ। ਉਹਨੇ ਉਹ ਬੰਦੇ ਮੋਹਰੇ ਰੱਖਣੇ ਆ ਜਿਹੜੇ ਬੰਦੇ ਜੀ ਹਜ਼ੂਰੀਆ ਕਰਨਗੇ। ਜਿੱਦਾਂ ਸ਼ੇਰ ਗੱਲ ਨੇ ਉੱਥੋਂ ਮਜੀਠੀਆ ਦਾ ਇਲੈਕਸ਼ਨ ਲੜਨ ਲੱਗੇ, ਉਹਦੇ ਪੈਰਾਂ 'ਚ ਲੰਮਾ ਪੈ ਗਿਆ ਉਹਦੇ ਕੇਜਰੀਵਾਲ ਦੇ, ਅੰਮ੍ਰਿਤ ਛਕਿਆ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਉਹਦੇ ਪੈਰੀ ਪੈ ਗਿਆ। ਮੈਂ ਸੌਰੀ ਆ ਤੇ ਜੇ ਕੋਈ ਵਾਧੂ ਗੱਲ ਕਹੀ ਹੋਵੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਬਹੁਤ ਵਧੀਆ ਖਬਰਾਂ ਤੁਹਾਡੀਆਂ ਚੱਲਦੀਆਂ। ਥੈਂਕ ਯੂ ਜੀ ਠੀਕ ਹੈ ਜੀ। ਤੁਹਾਡੀਆਂ ਇਹ ਸੁਜੈਸ਼ਨਸ ਨੇ ਜਿਹੜੀਆਂ ਤੁਸੀਂ ਦੇ ਰਹੇ ਹੋ, ਹਾਂ ਇਹ ਠੀਕ ਹੈ। ਕੋਈ ਵੀ ਪਾਰਟੀ ਹੋਵੇ ਜੀ ਉਹ ਜਿਹੜਾ ਉਹਨੂੰ ਲੱਗੇ ਕਿ ਇਹ ਬੰਦਾ ਅੱਗੇ ਲੰਘ ਸਕਦਾ, ਉਹਨੂੰ ਅਕਸਰ ਜਿਹੜਾ ਜੀ ਉਹ ਪਾਸੇ ਕਰ ਦਿੰਦੀਆਂ ਨੇ। ਚਾਪਲੂਸੀਆਂ ਨੇ ਹੀ ਜਿਹੜਾ ਜੀ ਪਾਰਟੀ ਦਾ ਨੁਕਸਾਨ ਪਹਿਲਾਂ ਵੀ ਜਿਹੜਾ ਉਹ ਕੀਤਾ। ਇਹ ਵੈਸੇ ਅੰਦਰੂਨੀ ਖਬਰਾਂ ਉਦੋਂ ਵੀ ਚੱਲਦੀਆਂ ਸਨ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਉੱਤੇ ਸਹਿਮਤੀ ਜਿਹੜੀ ਆ ਉਹ ਬਣਦੀ ਸੀਗੀ, ਪਰ ਪਾਰਟੀ ਨੂੰ ਇਹ ਪਤਾ ਜੀ ਕਿ ਉਹ ਤੇਜ਼ ਤਰਾਰ ਨੇ ਔਰ ਇਸ ਕਰਕੇ ਜਿਹੜਾ ਜੀ ਉਹ ਹਾਈਜੈਕ ਕਰ ਸਕਦੇ ਆ ਪਾਰਟੀ ਨੂੰ। ਸੋ ਤਾਂ ਕਰਕੇ ਸ਼ਾਇਦ ਉਹਨਾਂ ਨੂੰ ਜਿਹੜਾ ਜੀ ਉਹ ਨਹੀਂ ਬਣਾਇਆ ਗਿਆ। ਲੈਟਸ ਸੀ ਅੱਗੋਂ ਜਿਹੜਾ ਜੀ ਕਿਹੜੇ ਤਰੀਕੇ ਨਾਲ ਚੱਲਦੇ। ਨਹੀਂ ਤਾਂ ਫਿਰ ਇਹ ਹੈ ਜੀ ਕਿ ਜੇ ਤਾਂ ਪਾਰਟੀ ਨੇ ਅੱਗੋਂ ਪੈਰ ਲਾਉਣੇ ਆ ਤਾਂ ਉਹਨੂੰ ਆਪਣੀਆਂ ਜਿਹੜੀਆਂ ਜੀ ਉਹ ਪਾਲਿਸੀਆਂ ਦੇ ਉੱਤੇ ਮੁੜ ਕੇ ਵਿਚਾਰ ਕਰਨਾ ਪਊਗਾ। ਜੇ ਨਹੀਂ ਲਾਉਣੇ, ਇੱਥੋਂ ਤੱਕ ਹੀ ਸੀਮਤ ਰਹਿਣਾ, ਫਿਰ ਤਾਂ ਠੀਕ ਹੀ ਆ ਜੀ। ਫਿਰ ਅਗਲੀ ਵਾਰੀ ਅਕਾਲੀ ਦਲ ਫਿਰ ਜਿਹੜਾ ਜੀ ਉਹ ਆ ਜਾਊਗਾ। ਕਾਂਗਰਸ ਤੇ ਅਕਾਲੀ ਦਲ ਤਾਂ ਹੈਗੇ ਹੀ ਨਹੀਂ ਜੀ। ਸੁਰਿੰਦਰ ਸਿੰਘ ਗਿੱਲ ਜੀ ਸਤਿ ਸ਼੍ਰੀ ਅਕਾਲ। ਹਾਂਜੀ ਮੇਰੀ ਸਾਰਿਆਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕ ਇੰਨੇ ਸਵਾਲ ਹੈ ਜੀ। ਮੋਦੀ ਸਾਹਿਬ ਕਹਿ ਰਹੇ ਆ ਕਿ ਮੈਂ ਭਾਰਤ ਨੂੰ ਅਮਰੀਕਾ ਬਣਾਊਂਗਾ, ਤੇ ਉੱਥੇ ਜਿਹੜੇ ਆਮ ਲੋਕਾਂ ਦੇ ਵਾਸਤੇ ਇੱਕ ਮੁੱਢਲੇ ਸਮਝੋ ਪਈ ਮੁੱਢਲੀਆਂ ਸਹੂਲਤਾਂ ਹੈ, ਜੇ ਮੁੱਢਲੀ ਚੀਜ਼ ਆ ਕਿ ਉਹਨਾਂ ਦਾ ਖਾਣਾ ਪੀਣਾ, ਉਹਨੂੰ ਵੀ ਉਹ ਕਹਿ ਰਹੇ ਕਿ ਤੁਸੀਂ ਸਾਡੀ ਮਰਜ਼ੀ ਨਾਲ ਖਾਓਗੇ, ਤੁਸੀਂ ਆਪਣੀ ਮਰਜ਼ੀ ਦਾ ਖਾਣਾ ਵੀ ਨਹੀਂ ਖਾ ਸਕਦੇ। ਤੇ ਇਹ ਇਦਾਂ ਦੇ ਸਿਲਸਿਲੇ ਉੱਥੇ ਹਰ ਇੱਕ ਤੋਂ ਇੱਕ ਨਹੀਂ ਚਲਾਏ ਆ। ਤੇ ਕਿਸ ਢੰਗ ਨਾਲ ਕਹਿ ਰਹੇ ਕਿ ਮੈਂ ਇਹਨੂੰ ਅਮਰੀਕਾ ਵਰਗਾ ਬਣਾ ਦੇਵਾਂਗਾ। ਮਾਫ਼ ਕਰਨਾ ਜੀ ਭੈਣ ਜੀ, ਬੰਦ ਨਾ ਕਰਿਓ ਜੀ। ਉਹ ਕੁਛ ਵੀ ਕਹਿ ਸਕਦੇ ਆ ਜੀ, ਕੁਛ ਵੀ ਕਹਿ ਸਕਦੇ ਆ। ਇੱਕ ਬਹੁਤਾ ਕੁਛ ਤਾਂ ਡਿਟੇਲ 'ਚ ਕੀ ਜਾਣਾ। ਇੱਕ WhatsApp ਦੇ ਉੱਤੇ ਚੁਟਕਲਾ ਬੜਾ ਚੱਲ ਰਿਹਾ ਜੀ। ਕਹਿੰਦੇ ਬਿਨਾਂ ਨੋਟ ਛਾਪੇ ਤੋਂ ਨੋਟਬੰਦੀ, ਬਿਨਾਂ ਨੰਬਰ ਜਾਰੀ ਕੀਤੇ ਤੋਂ GST, ਔਰ ਕਹਿੰਦੇ ਜੀ ਬਿਨਾਂ ਜਿਹੜੀ ਲਾਈਨ ਵਿਛਾਏ ਤੋਂ ਇੱਥੇ ਜਿਹੜੀ ਹੈ ਜੀ ਉਹ ਫਾਸਟ ਟ੍ਰੇਨ ਵੀ ਚਲਾ ਸਕਦੇ ਆ ਜੀ। ਇਹ ਬਹੁਤ ਕੁਛ ਹੋ ਸਕਦਾ ਜੀ। ਅਖੀਰਲੇ ਕਾਲਰ ਅਵਤਾਰ ਸਿੰਘ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਮੈਂ ਹੁਣੇ 20 ਮਿੰਟ ਇੱਕ ਫੇਸਬੁੱਕ ਤੇ ਦੇਖਦਾ ਸੀ, ਆਪਣੇ ਜੱਟ ਜ਼ਿਮੀਂਦਾਰ ਉਹਨੇ ਕਹਿੰਦਾ ਮੈਂ ਹਰ ਸਾਲ 5-6 ਹਜ਼ਾਰ ਲੈਣਾ, 5-6 ਲੱਖ ਕਰਜ਼ਾ ਵੀ ਲੈਣਾ, ਲਾਉਣਾ ਵੀ ਆ। ਉਹ ਕਹਿੰਦਾ ਜ਼ਿਮੀਂਦਾਰਾਂ ਦਾ ਕਰਜ਼ਾ ਹੀ ਨਹੀਂ ਮਾਫ਼ ਹੋਣਾ ਚਾਹੀਦਾ, ਕੋਠੀਆਂ ਪਾ ਲੈਂਦੇ, ਕਾਰਾਂ ਲੈਂਦੇ, ਖਰਚੇ ਵਧਾਏ ਆ। ਚਲੋ ਇਹ ਗੱਲ ਵੱਖਰੀ ਆ। ਤੇ ਮੈਂ ਇੱਕ ਪੁੱਛਣਾ ਸੀ ਤੁਹਾਨੂੰ ਕਿ ਜਿਹੜੇ NRI ਆ ਬਾਹਰਲੇ, ਉਹ ਜੇ ਆਪਣੀ ਜ਼ਮੀਨ ਦੇ ਵਿੱਚ ਸੋਲਰ ਪਾਵਰ ਲਾਉਣੀ ਚਾਹੁਣ ਤੇ ਉਹਦਾ ਕੀ ਚੱਕਰ ਹੈ ਜੀ? ਲਾ ਸਕਦੇ ਆ? ਉਹਨਾਂ ਨੂੰ ਵੀ ਸਬਸਿਡੀ ਮਿਲੂਗੀ ਜੀ? ਇਹਦੇ ਬਾਰੇ ਮਾੜਾ ਜਿਹਾ ਕਰਿਓ ਵਿਚਾਰ। ਬਿਲਕੁਲ ਜੀ ਮਿਲ ਸਕਦੀ ਆ। ਮੋਹਾਲੀ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਪੇਡਾ ਆਫਿਸ ਹੈ ਜੀ, ਪੰਜਾਬ ਐਨਰਜੀ ਜਿਹੜੀ ਡਿਵੈਲਪਮੈਂਟ ਦਾ, ਉੱਥੋਂ ਪੂਰੀ ਜਿਹੜੀ ਇਹਦੀ ਡਿਟੇਲ ਮਿਲ ਸਕਦੀ ਹੈ। ਵੈਬਸਾਈਟ ਵੀ ਉਹਨਾਂ ਦੀ ਹੈਗੀ ਹੈ ਜੀ। ਬਿਲਕੁਲ ਜਿਹੜੀ ਸਬਸਿਡੀ ਹੈ ਉਹ ਤਾਂ ਮਿਲਦੀ ਹੈ ਜੀ। ਸਰਕਾਰ ਦਾ ਜਿਹੜੀ ਪੇਡਾ ਹੈ ਜੀ ਉਹ ਮੰਗਦੀ ਹੈ ਜਗ੍ਹਾ ਜਿਹੜੀ ਕਿ ਜੇ ਕੋਈ ਲਾਉਣਾ ਚਾਹੁੰਦਾ ਇਹੋ ਜਿਹੇ ਜਿਹੜੇ ਉਹ ਪਲਾਂਟ ਆ। ਪਰ ਬੈਟਰ ਇਹ ਆ ਕਿ ਪੂਰੀ ਡਿਟੇਲ ਜਿਹੜੀ ਆ ਤੁਸੀਂ ਪੇਡਾ ਤੋਂ ਜਾਂ ਤਾਂ ਉਹਨਾਂ ਨੂੰ ਈਮੇਲ ਕਰਕੇ ਜਿਹੜਾ ਜੀ ਉਹ ਲੈ ਲੈਣੀ। ਬੈਟਰ ਇਹ ਆ ਕਿ ਇਹਦੇ ਵਿੱਚ ਕੋਈ ਵੀ ਜਿਹੜਾ ਜੀ ਸਟੈਪ ਲੈਣ ਤੋਂ ਪਹਿਲਾਂ ਉਹਦੀ ਪੂਰੀ ਜਾਣਕਾਰੀ ਹਾਸਲ ਜ਼ਰੂਰ ਕਰ ਲੈਣੀ ਜੀ। ਥੈਂਕ ਯੂ ਬਲਤੇਜ ਪੰਨੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਜੀ।